ਤਰੱਕੀ ਦਾ ਜਿਹੜਾ ਯੂਜ਼ ਕਰਦੇ ਨੇ, ਪਰ ਮੈਜੋਰਟੀ ਇਹ ਸਭ ਤੋਂ ਜ਼ਿਆਦਾ ਇਹ ਲੈਂਡਸਕੇਪਰ ਤੇ ਫੋਰੈਸਟ ਵਾਲਿਆਂ ਦੇ ਲਈ ਯੂਜ਼ ਕੀਤਾ ਗਿਆ ਸੀਗਾ। ਤੇ 2014 ਦੇ ਵਿੱਚ ਜਦੋਂ ਕਾਫੀ ਜ਼ਿਆਦਾ ਡਿਮਾਂਡ ਸੀਗੀ, ਉਦੋਂ ਲੈਂਡਸਕੇਪਰ ਤੇ ਫੋਰੈਸਟ ਵਾਲਿਆਂ ਨੇ ਸਾਰੇ ਹੀ ਤਕਰੀਬਨ 100% ਯੂਜ਼ੇਜ ਇਹਨਾਂ ਦੀ ਸੀਗੀ। ਜੀ, ਜੀ। ਸੋ ਇਹ ਜਿਹੜਾ ਕੈਪ ਜਿਸ ਦਾ ਤੁਸੀਂ ਗੱਲ ਕਰ ਰਹੇ ਹੋ ਵੀ ਇਹ ਪਹਿਲਾ ਜਿਹੜਾ ਕੈਪ ਹੋਇਆ ਆ ਕਿ ਇਹ ਦੂਸਰਾ ਕੈਪ ਜਿਹੜਾ ਰੀਚ ਹੋਇਆ ਆ, ਸੋ ਇਹ ਵੀ ਕੀ ਹੁੰਦਾ ਆ? ਪਹਿਲਾ ਹਾਫ, ਸੈਕਿੰਡ ਹਾਫ, ਫਸਟ ਹਾਫ ਤੇ ਸੈਕਿੰਡ ਹਾਫ, ਉਹਦਾ ਕੀ ਮਤਲਬ ਹੁੰਦਾ ਹੈ? ਜੀ, ਜਿੱਦਾਂ ਆਪਾਂ ਦੱਸਿਆ ਸੀਗਾ ਪਹਿਲਾਂ, ਇੱਕ ਤਾਂ H1B ਸਾਡਾ ਜਿਹੜਾ ਇੰਜੀਨੀਅਰਸ ਦਾ ਜਿਹੜਾ ਜੀ। ਦੱਸਿਆ ਸੀਗਾ ਕਿ 65,000 ਉਹਦੇ ਸੀਗੇ ਤੇ 20,000 ਉਹਦੇ ਸੀਗੇ, 85,000 ਉਹਨਾਂ ਦੀਆਂ ਸੀਟ ਸੀਗੀਆਂ ਤੇ ਲੋਟਰੀ ਕੱਢਦੇ ਸੀਗੇ ਹਰ ਸਾਲ। ਤੇ ਇਦਾਂ ਹੀ H2B ਇੱਕ ਡਿਫਰੈਂਟ ਵੀਜ਼ਾ ਹੈ, ਇਹ ਡਿਗਰੀ ਵਾਲਿਆਂ ਲਈ ਨਹੀਂ, ਇਹ ਜਿਹੜੇ ਸੀਜ਼ਨਲ ਵਰਕਰ ਜਾਂ ਟੈਂਪਰੇਰੀ ਵਰਕਰ ਆ ਉਹਨਾਂ ਦੇ ਲਈ ਵੀਜ਼ਾ ਹੁੰਦਾ ਹੈ। ਇਹਦੀਆਂ 60,000 ਟੋਟਲ ਇਹਦੀਆਂ ਸੀਟਾਂ ਹੁੰਦੀਆਂ ਤੇ ਤਾਂ ਕਿ ਇਹ ਡਿਮਾਂਡ ਇੱਕੋ ਦਮ ਨਾ ਸਾਰੇ ਭਰ ਜਾਣ, ਇਹਨਾਂ ਨੇ ਜਾਣ ਕੇ ਇਹਨਾਂ ਨੂੰ ਸਪਲਿਟ ਕੀਤਾ ਹੋਇਆ 2 ਹਿੱਸਿਆਂ ਦੇ ਵਿੱਚ। ਤੇ ਪਹਿਲਾ ਵਾਲਾ ਹਿੱਸਾ ਜਿਹੜਾ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਜਿਹੜਾ ਹੈ ਉਹਦੀ ਕੈਪ ਇਹ ਰੀਚ ਹੋ ਗਈ 33,000 ਤੇ ਬਾਕੀ ਦੇ ਫਿਰ ਜਿਹੜੇ ਬਚੇ 33,000 ਹੈ ਉਹ ਆਉਣ ਵਾਲੇ ਬਾਕੀ ਦੇ ਸਾਲ ਦੇ ਵਿੱਚ ਅਵੇਲੇਬਲ ਹੋਊਗੇ। ਤੇ ਇਹਦੇ ਵਿੱਚ ਨਾਲ ਇਹ ਦੱਸ ਦਈਏ ਕਿ ਜਿਹੜੇ ਆਲਰੇਡੀ ਇੱਥੇ ਹੈਗੇ ਨੇ, ਉਹਨਾਂ ਨੇ ਆਪਣੀ ਐਕਸਟੈਂਸ਼ਨ ਕਰਨੀ ਹੈ ਜਾਂ ਚੇਂਜ ਕਰਨਾ ਐਮਪਲੋਇਰ, ਉਹ ਵਾਲੇ ਉਹਨਾਂ ਨੂੰ ਲੋਟਰੀ ਦੇ ਵਿੱਚ ਜਾਣ ਦੀ ਲੋੜ ਨਹੀਂ। ਤੇ ਸਪੈਸ਼ਲੀ ਇਹਨਾਂ ਦੀ ਫਿਸ਼ ਫਾਰਮਿੰਗ ਦੇ ਵਿੱਚ ਜਿਹੜੇ ਫਿਸ਼ ਰੋ ਪ੍ਰੋਸੈਸਰ ਹੈਗੇ, ਫਿਸ਼ ਰੋ ਟੈਕਨੀਸ਼ੀਅਨ ਜਾਂ ਸੁਪਰਵਾਈਜ਼ਰ ਹੈ, ਉਹ ਜਿਹੜੇ ਫਿਸ਼ ਵਾਲੇ ਜਿਹੜੇ ਫਿਸ਼ ਇੰਡਸਟਰੀ ਦੇ ਜਿਹੜੇ ਵਰਕਰ ਹੈ, ਉਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਹੋਈ ਹੈ, ਉਹ ਐਗਜ਼ੈਂਪਟ ਹੈਗੇ ਆ ਇਹ ਸਾਰੀਆਂ ਚੀਜ਼ਾਂ ਤੋਂ। ਉਹ ਕਦੀ ਵੀ ਫਾਈਲ ਕਰ ਸਕਦੇ ਨੇ ਕਿਉਂਕਿ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਕਾਫੀ ਸ਼ਾਰਟੇਜ ਹੈ ਇਸ ਵੇਲੇ। ਜੀ। ਤੇ ਜਿਹੜਾ H2B ਵੀਜ਼ਾ ਦੀ ਮਿਆਦ ਕਿੰਨੀ ਹੁੰਦੀ ਆ? ਇਹ ਕਿੰਨੇ ਚਿਰ ਬੰਦਾ ਜਿਹੜਾ ਇਸ ਦੇ ਉੱਤੇ ਰਹਿ ਸਕਦਾ ਹੈ? ਇਹ ਜੀ 1-1 ਸਾਲ ਕਰਕੇ ਮਿਲਦਾ ਹੈ ਤੇ ਟੋਟਲ ਮੈਕਸਿਮਮ ਤੁਹਾਨੂੰ 3 ਸਾਲਾਂ ਤੱਕ ਹੀ ਮਿਲੂਗਾ। ਤੇ ਬੇਸਿਕਲੀ ਇਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਇਹਦੇ ਵਿੱਚ ਇਹ ਸ਼ੋਅ ਕਰਨਾ ਹੁੰਦਾ ਕਿ ਤੁਸੀਂ ਕੰਮ ਕਰਕੇ, ਤੁਹਾਡਾ ਇੱਕ ਤਾਂ ਕੰਮ ਜਿਹੜਾ ਉਹ ਸੀਜ਼ਨਲ ਹੈ ਤੇ ਦੂਜਾ ਤੁਸੀਂ ਵਾਪਸ ਚਲ ਜਾਓਗੇ। ਜੀ। ਠੀਕ ਹੈ ਜੀ। ਤੇ ਰਿਕੁਆਇਰਮੈਂਟ ਕੀ ਹੈ ਇਸ ਦੇ, ਕ੍ਰਾਈਟੇਰੀਆ ਕੀ ਹੈਗਾ ਜੇ ਕਿਸੇ ਨੇ ਇਸ ਦੇ ਲਈ ਅਪਲਾਈ ਕਰਨਾ ਹੈ? ਰਿਕੁਆਇਰਮੈਂਟ ਮੈਂ ਦੱਸ ਦਿੰਦਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਆਪਾਂ ਸ਼ੋਅ ਕਰਦੇ ਹਾਂ ਫਿਰ ਕਾਫੀ ਕਾਲਸ ਆਉਂਦੀਆਂ ਇੰਡੀਆ ਜੀ। ਤੋਂ ਵੀ। ਇਹ ਜਿਹੜਾ ਵੀਜ਼ਾ ਹੈਗਾ ਇੰਡੀਅਨ ਵਰਕਰਸ ਲਈ ਥੋੜਾ ਜਿਹਾ ਮੁਸ਼ਕਿਲ ਹੈ ਟਾਰਗੇਟ ਕਰਨਾ, ਉਹ ਨਹੀਂ ਕਰ ਸਕਦੇ ਨੇ। ਅੱਛਾ। ਜਿਹੜੀ ਮੇਨ ਰਿਕੁਆਇਰਮੈਂਟ ਇਹ ਹੈ ਕਿ ਜਿਹੜਾ ਕੰਮ ਹੈ ਉਹ ਸੀਜ਼ਨਲ ਹੋਣਾ ਚਾਹੀਦਾ, ਜਿੱਦਾਂ ਚੈਰੀ ਪਿਕਿੰਗ ਹੋ ਗਿਆ, ਵਿਨਯਾਰਡਸ ਦੇ ਵਿੱਚ ਕਿਸੇ ਨੇ ਕੰਮ ਕਰਨਾ, ਜਾਂ ਛੋਟਾ ਜਿਹੜਾ ਸੀਜ਼ਨ ਲੱਗਦਾ ਹੈ ਨਾ ਸਟ੍ਰਾਬੇਰੀ ਪਿਕਿੰਗ ਦਾ ਜਿਹੜਾ। ਤੇ ਜਿਹੜਾ ਵੀਜ਼ਾ ਇਹ ਬਣਾਇਆ ਇਹਨਾਂ ਨੇ ਉਹੀ ਕਿਹਾ ਕਿ ਜਿਹੜਾ ਸੀਜ਼ਨਲ ਵਰਕ ਲਈ ਜਾਂ ਕੋਈ ਵਨ ਟਾਈਮ ਕੰਮ ਆ ਜਾਂ ਇੰਟਰਮੀਟੈਂਟ ਕੰਮ ਜਾਂ ਪੀਕ ਲੋਡ ਦੇ ਕੋਈ, ਜਿੱਦਾਂ ਫੋਰ ਐਗਜ਼ਾਮਪਲ ਸਮਰਸ ਦੇ ਵਿੱਚ ਈਸਟ ਕੋਸਟ ਵੱਲ ਤੁਹਾਨੂੰ ਪੂਲ ਦੇ ਵਿੱਚ ਜਾਂ ਜਿਹੜੀਆਂ ਇਹ ਰਿਜ਼ੋਰਟ ਵਗੈਰਾ ਉੱਥੇ ਵਰਕਰ ਚਾਹੀਦੇ ਨੇ ਟੈਂਪਰੇਰੀ 2 ਮਹੀਨੇ ਲਈ ਜਿਹੜਾ ਸੀਜ਼ਨ ਆਉਂਦਾ, ਜਾਂ ਵਿੰਟਰਸ ਦੇ ਵਿੱਚ ਤੁਹਾਨੂੰ ਸਕੀ ਰਿਜ਼ੋਰਟ ਤੇ ਕੋਈ ਵਰਕਰ ਚਾਹੀਦੇ ਨੇ। ਜਿਹੜਾ ਉੱਦਾਂ ਦੀ ਨੇਚਰ ਦਾ ਕੰਮ ਹੈਗਾ ਉਹ ਵਾਲੇ ਕੰਮ ਲਈ ਇਹ ਵੀਜ਼ਾ ਮਿਲਦਾ। 1 ਸਾਲ ਤੋਂ ਘੱਟ ਲਈ ਜੌਬ ਜਿਹੜੀ ਤੁਹਾਡੀ ਹੈ ਉਹ 1 ਸਾਲ ਤੋਂ ਘੱਟ ਦੀ ਹੋਣੀ ਚਾਹੀਦੀ ਹੈ। ਜਿਹੜਾ ਇੰਪਲੋਇਰਾਂ ਨੂੰ ਸ਼ੋਅ ਕਰਨਾ ਪੈਂਦਾ ਕਿ ਇਹਦੇ ਲਈ ਲੋਕਲ ਵਰਕਰ ਅਵੇਲੇਬਲ ਨਹੀਂ, ਛੋਟਾ ਟਾਊਨ ਹੈ ਜਾਂ ਡਿਮਾਂਡ ਘੱਟ ਹੈ ਤੇ ਫੋਰਨ ਵਰਕਰ ਦੀ ਲੋੜ ਹੈ। ਤੇ ਤੁਹਾਨੂੰ ਜਿਹੜਾ ਵਰਕਰ ਆ ਉਹਨੂੰ ਵੈਲਿਡ ਜੌਬ ਆਫਰ ਚਾਹੀਦੀ ਹੈ ਤੇ ਰਾਈਟ ਐਕਸਪੀਰੀਅੰਸ ਚਾਹੀਦਾ। ਜੇ ਤੁਸੀਂ ਸਨੋ ਵਾਲੇ ਸਕੀ ਰਿਜ਼ੋਰਟ 'ਚ ਜਾ ਰਹੇ ਹੋ, ਤੁਹਾਨੂੰ ਉਹ ਸ਼ੋਅ ਕਰਨਾ ਪੈਣਾ ਕਿ ਤੁਹਾਨੂੰ ਉੱਦਾਂ ਦਾ ਪੁਰਾਣਾ ਐਕਸਪੀਰੀਅੰਸ ਹੈਗਾ ਤੇ ਤੁਹਾਨੂੰ ਨਾਲੇ ਡੈਮੋਨਸਟ੍ਰੇਟ ਕਰਨਾ ਪੈਣਾ ਕਿ ਤੁਸੀਂ ਇਹ ਕੰਮ ਕਰਕੇ ਵਾਪਸ ਆਪਣੀ ਕੰਟਰੀ ਮੁੜ ਜਾਓਗੇ। ਸੋ ਇੰਡੀਆ ਵਾਲੇ ਲਈ ਅਸਲੀ ਮੁਸ਼ਕਿਲ ਆ ਵੀ ਉਹਨਾਂ ਨੇ ਕਹਿਣਾ ਵੀ ਇੰਨੀ ਦੂਰ ਆ ਕੇ ਵਾਪਸ ਕਿਹਨੇ ਜਾਣਾ ਹੈ। ਜੀ। ਤੇ ਮੈਕਸੀਕੋ ਵਾਲੇ ਜ਼ਿਆਦਾ ਇਹਨੂੰ ਆਬਵੀਅਸਲੀ ਯੂਜ਼ ਕਰਦੇ ਨੇ H2B। ਜ਼ਿਆਦਾਤਰ ਜਿੱਦਾਂ ਦੱਸਿਆ ਸੀਗਾ ਕਿ ਜਿਹੜੇ ਲੈਂਡਸਕੇਪਿੰਗ ਵਾਲੇ ਤੇ ਜਿਹੜੇ ਫੋਰੈਸਟ ਵਗੈਰਾ ਤੇ ਖੇਤਾਂ ਦੇ ਜਿਹੜੇ ਕੰਮ ਆ ਉਹ 'ਚ ਜ਼ਿਆਦਾ ਵਰਕਰ ਆਉਂਦੇ ਨੇ ਇਸ ਵੀਜ਼ੇ ਤੇ। ਜੀ। ਅਗਲੀ ਜਿਹੜੀ ਆਪਾਂ ਜਗਵੀਰ ਜੀ ਗੱਲ ਕਰਦੇ ਜਾਈਏ, USCIS ਨੇ ਆਪਣੀ ਨੈਚੁਰਲਾਈਜੇਸ਼ਨ ਐਪਲੀਕੈਂਟਸ ਜਿਹੜੀ ਸਿਟੀਜ਼ਨਸ਼ਿਪ ਬਣਨ ਵਾਲੇ ਆ ਉਹਨਾਂ ਦੇ ਲਈ ਪਾਲਿਸੀ ਗਾਈਡੈਂਸ ਹਾਊਸ ਦੇ ਵਿੱਚ ਅਪਡੇਟ ਕੀਤਾ ਆ। ਖਾਸ ਕਰਕੇ ਕਹਿੰਦੇ ਵੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਜਿਹੜਾ ਗ੍ਰੀਨ ਕਾਰਡ ਆ ਜਾਂ ਲਾਫੁਲ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਆ ਉਹ ਚੰਗੀ ਤਰ੍ਹਾਂ ਨਹੀਂ ਸੀ ਉਹਨਾਂ ਨੂੰ ਮਿਲਿਆ। ਸੋ ਇਹ ਪਹਿਲਾਂ ਤਾਂ ਇਹ ਦੱਸੋ ਵੀ ਇਹ ਚੰਗੀ ਤਰ੍ਹਾਂ ਨਾ ਮਿਲਣ ਦਾ ਮਤਲਬ ਕੀ ਹੁੰਦਾ? ਚੰਗੀ ਤਰ੍ਹਾਂ ਨਾ ਮਿਲਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਜਿਹੜਾ ਗ੍ਰੀਨ ਕਾਰਡ ਸੀਗਾ ਉਹ ਕਿਸੇ ਫਰਾਜੂਲੈਂਟ ਤਰੀਕੇ ਨਾਲ ਮਿਲਿਆ, ਤੁਹਾਡੇ ਵਿਆਹ ਦਾ ਨਕਲੀ ਵਿਆਹ ਦੇ ਕਰਕੇ ਮਿਲਿਆ, ਨਕਲੀ ਅਸਾਈਲਮ ਦਾ ਕਲੇਮ ਸੀਗਾ, ਕੋਈ ਇੱਦਾਂ ਦੇ ਫੈਕਟ ਇਮੀਗ੍ਰੇਸ਼ਨ ਕੋਲ ਸਾਹਮਣੇ ਆ ਗਏ ਕਿ ਤੁਹਾਡਾ ਜਿਹੜੀ ਪੁਰਾਣੀ ਜਿਹੜੀ ਪਟੀਸ਼ਨ ਸੀਗੀ ਉਹ ਤੁਸੀਂ ਗਲਤ ਫਾਈਲ ਕੀਤੀ ਸੀ ਤੇ ਹੁਣ ਇਮੀਗ੍ਰੇਸ਼ਨ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲ ਗਈ ਹੈ। ਤੇ ਲਾਅ ਇਹ ਹੁੰਦਾ ਸੀਗਾ ਕਿ ਪਹਿਲਾਂ ਤਾਂ ਇਹ ਹੈ ਕਿ ਜੇ ਤੁਹਾਨੂੰ ਗ੍ਰੀਨ ਕਾਰਡ ਮਿਲਿਆ ਹੋਵੇ ਉਹਨੂੰ 5 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਰਿਸਾਈਨਡ ਕਰ ਸਕਦੀ ਹੈ ਈਜ਼ੀਲੀ। ਉਹ ਜਿਹੜੀ 5 ਸਾਲਾਂ ਦੇ ਵਿੱਚ ਫਿਰ ਕੀ ਹੈ ਕਿ ਉਹ ਤੁਹਾਨੂੰ ਇੱਕ ਨੋਟਿਸ ਦਿੰਦੀ ਹੈ ਕਿ ਤੁਹਾਡਾ ਨੋਟਿਸ ਆਫ ਰਿਸੈਸ਼ਨ ਹੁੰਦਾ ਤੇ ਉਹ ਤੁਹਾਨੂੰ ਰਿਮੂਵਲ ਪ੍ਰੋਸੀਡਿੰਗਸ ਪਾ ਦਿੰਦੀ ਹੈ ਤੇ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਹ ਵਾਪਸ ਲਿਆ ਜਾ ਸਕਦਾ। ਹੁਣ ਇਹ ਜਿਹੜੀਆਂ ਪ੍ਰੋਸੀਡਿੰਗਸ ਹੈ ਇਹਨੂੰ ਚਲਾਉਣ ਲਈ ਇਮੀਗ੍ਰੇਸ਼ਨ ਨੂੰ ਪਹਿਲਾਂ ਤਾਂ ਇਹ ਡਿਸਾਈਡ ਕਰਨਾ ਪੈਂਦਾ ਹੈ ਕਿ ਜਦੋਂ ਤੁਸੀਂ ਫਾਈਲ ਕੀਤਾ ਸੀ ਤੁਸੀਂ ਉਦੋਂ ਜਾਂ ਤਾਂ ਐਲੀਜੀਬਲ ਨਹੀਂ ਸੀਗੇ ਤੇ ਤੁਹਾਡੇ ਕੋਲ ਹੋਰ ਕੋਈ ਜਿਹੜੇ ਤੁਸੀਂ ਗਲਤ ਤਰੀਕੇ ਨਾਲ ਗ੍ਰੀਨ ਕਾਰਡ ਲਿਆ ਉਸ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਸੀਗਾ ਤੇ ਫਿਰ ਉਹ ਤੁਹਾਡੀ ਜਿਹੜੀਆਂ ਪ੍ਰੋਸੀਡਿੰਗਸ ਹੈ ਜੱਜ ਦੇ ਮੂਹਰੇ ਲਗਾਉਂਦੀਆਂ ਤੇ ਨਾਲ ਇੱਕ ਆਈਸ ਦਾ ਜਿਹੜਾ ਟ੍ਰਾਇਲ ਕਾਉਂਸਲ ਆ ਉਹ ਤੁਹਾਡੇ ਖਿਲਾਫ ਕੇਸ ਕਰਦਾ ਤੇ ਇਹਦੇ ਕੌਨਸੀਕੁਐਂਸਿਸ ਕਾਫੀ ਫਾਰ ਰੀਚਿੰਗ ਹੈ।
ਤੁਹਾਡਾ ਨਾ ਹੀ ਸਿਰਫ ਉਹ ਤੁਹਾਡਾ ਗ੍ਰੀਨ ਕਾਰਡ ਲਓਗੇ, ਪਰ ਤੁਹਾਡੇ ਥਰੂ ਵੀ ਜਿਹਨਾਂ ਨੂੰ ਮਿਲਿਆ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਸਪਾਊਸ ਨੂੰ, ਉਹਨਾਂ ਦਾ ਵੀ ਉਹ ਗ੍ਰੀਨ ਕਾਰਡ ਲਓਗੇ। ਤੇ ਜਿਹੜੀ ਨਵੀਂ ਪਾਲਿਸੀ ਬੇਸਿਕਲੀ ਉਹਨਾਂ ਦੀ ਇਹੀ ਹੈ ਕਿ ਉਹਨਾਂ ਨੇ ਆਪਣੀ ਬਿਲਕੁਲ ਨਵੰਬਰ 18 ਨੂੰ ਇਹਨਾਂ ਨੇ ਹੁਣੇ ਰੀਸੈਂਟਲੀ ਇਹਨਾਂ ਨੇ ਪਾਸ ਕੀਤਾ। ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜੇ ਸਾਡੇ ਕੋਲ ਇੱਦਾਂ ਦੀ ਐਡਵਰਸ ਇਨਫੋਰਮੇਸ਼ਨ ਆਉਂਦੀ ਹੈ ਸਿਟੀਜ਼ਨ ਪ੍ਰੋਸੀਡਿੰਗਸ ਦੇ ਵਿੱਚ, ਜਿਹਦੇ ਵਿੱਚ ਕਿ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਗ੍ਰੀਨ ਕਾਰਡ ਤੁਸੀਂ ਫਰਾਡੂਲੈਂਟ ਤਰੀਕੇ ਨਾਲ ਲਿਆ ਸੀਗਾ, ਤੇ ਨਾ ਸਿਰਫ ਆਪਾਂ ਤੁਹਾਡੀ ਸਿਟੀਜ਼ਨਸ਼ਿਪ ਡਿਨਾਈ ਕਰਾਂਗੇ, ਪਰ ਆਪਾਂ ਤੁਹਾਡੇ ਗ੍ਰੀਨ ਕਾਰਡ ਦੇ ਪਿੱਛੇ ਵੀ ਜਾਵਾਂਗੇ। ਵਾਓ! ਸੋ ਇਹ ਜਿਹੜਾ ਇਹਨਾਂ ਨੇ ਨਵਾਂ ਦੇਖਣ ਨੂੰ ਕਿਹਾ ਸੀਗਾ ਵੀ ਹਾਂ ਜੀ ਅਸੀਂ ਇਹ ਚੀਜ਼ਾਂ ਚੈੱਕ ਕਰਨੀਆਂ, ਸੋ ਇਹ ਲੱਗਦਾ ਉਸੇ ਦੇ ਤਹਿਤ ਹੀ ਇਹ ਕਾਰਵਾਈਆਂ ਜਿਹੜੀਆਂ ਕਰਨੀਆਂ ਇਹਨਾਂ ਨੇ ਸ਼ੁਰੂ ਕੀਤੀਆਂ ਆ। ਸੋ ਜੀ ਇਹਨਾਂ ਨੇ ਕਾਫੀ ਸਾਰੇ ਪੁਆਇੰਟ ਕਲੀਅਰ ਕੀਤੇ ਨੇ। ਲਾਅ ਪਹਿਲਾਂ ਹੀ ਐਗਜ਼ਿਸਟ ਕਰਦਾ ਸੀਗਾ, ਜਿੱਦਾਂ ਆਪਾਂ ਰੇਡੀਓ 'ਚ ਦੱਸਿਆ ਕਿ ਹੁਣ ਜਿਹੜਾ ਮਹੀਨਾ ਹੈ ਜਾਣ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਚੱਲ ਜਾਣਾ ਹੈ ਤੇ ਜਾਣ ਲੱਗੇ, ਉਹ ਕਾਫੀ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਪਾਲਿਸੀਜ਼ ਉਹਨੂੰ ਲਾਅ ਜਿਹੜੇ ਬਣੇ ਹੋਏ ਨੇ, ਪਰ ਇਹਦਾ ਪਾਲਿਸੀ ਡਾਇਰੈਕਟਿਵ ਦਾ ਮਤਲਬ ਕੀ ਹੁੰਦਾ ਹੈ ਕਿ ਇਹ ਕਲੈਰੀਫਾਈ ਕਰ ਦਿੰਦਾ ਕਿ ਇੱਦਾਂ ਹੋਊਗਾ, ਉਹ ਪਾਵਰ ਦੇ ਦਿੰਦੇ ਨੇ। ਹੁਣ ਜਿਹੜੇ ਬਾਕੀ ਦਾ ਬਚਿਆ ਸਟਾਫ ਆ ਇਮੀਗ੍ਰੇਸ਼ਨ ਦਾ, ਉਹ 'ਚੋਂ ਕਈ ਸਾਰੇ ਇੱਦਾਂ ਦੇ ਨੇ ਕਿ ਉਹਨਾਂ ਦੇ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਹੱਥ ਬੰਨੇ ਹੋਏ ਨੇ, ਉਹ ਨਹੀਂ ਗ੍ਰੀਨ ਕਾਰਡ ਨਹੀਂ ਰਿਵੋਕ ਕਰ ਪਾਊਗੇ। ਪਰ ਹੁਣ ਐਡਮਿਨਿਸਟ੍ਰੇਸ਼ਨ ਇੱਦਾਂ ਦੇ ਲਾਅ ਦੇ ਜਾਂਦੀ ਹੈ ਤੇ ਇਹਨੂੰ ਜਿਹੜੀ ਆਉਣ ਵਾਲੀ ਸਰਕਾਰ ਹੈ ਉਹ ਵੀ ਚੇਂਜ ਨਹੀਂ ਕਰ ਸਕਦੀ ਹੈ। ਤੇ ਪਾਲਿਸੀ ਹੁਣ ਇਮੀਗ੍ਰੇਸ਼ਨ ਨੇ ਕਲੀਅਰ ਕਰਤੀ ਹੈ। ਮੁੱਖ ਜਿਹੜੇ ਉਹਨਾਂ ਦੇ ਪੁਆਇੰਟ ਇਹ ਸੀਗੇ ਕਿ ਪਹਿਲਾਂ ਤਾਂ ਉਹਨਾਂ ਨੇ ਇਹ ਸੀਗਾ ਕਿ ਜਿਹੜਾ ਇੱਕ ਬੰਦਾ ਇਨਐਲੀਜੀਬਲ ਸੀਗਾ ਗ੍ਰੀਨ ਕਾਰਡ ਲਈ, ਕਿ ਉਹਨੇ ਇੱਦਾਂ ਦੀ ਇਨਫੋਰਮੇਸ਼ਨ ਦਿੱਤੀ ਜਿਹੜੀ ਯੂਐਸ ਗਵਰਨਮੈਂਟ ਨੂੰ ਪਹਿਲਾਂ ਪਤਾ ਨਹੀਂ ਸੀ ਉਸ ਵੇਲੇ, ਮਟੀਰੀਅਲੀ ਉਹਨੇ ਕੋਈ ਕੰਸੀਲ ਕੀਤੀ, ਜਾਂ ਫਿਰ ਕੋਈ ਇੱਦਾਂ ਦੇ ਹੋਰ ਸਰਕਮਸਟੈਂਸ ਸੀਗੇ, ਕੋਈ ਕ੍ਰਿਮੀਨਲ ਕਨਵਿਕਸ਼ਨ ਸੀਗੀਆਂ। ਈਵਨ ਜੇ ਕੋਈ ਗ੍ਰੀਨ ਕਾਰਡ ਹੋਲਡਰ ਸੀਗਾ ਉਹ ਛੱਡ ਕੇ ਅਬੈਂਡਨ ਕਰਕੇ ਚੱਲ ਗਿਆ ਸੀ, ਜਿੱਦਾਂ ਆਪਾਂ ਦੱਸਦੇ ਸੀ ਕਿ ਸਾਲ 2 ਸਾਲ ਬਾਹਰ ਰਹਿ ਜਾਂਦੇ ਸੀ ਤੇ ਕਸਟਮਸ ਐਂਡ ਬਾਰਡਰ ਪੈਟਰੋਲ ਵਾਲੇ ਉਹਨਾਂ ਨੂੰ ਆਣ ਦਿੰਦੇ ਸੀਗੇ, ਹਨਾ। ਜਿਹੜੇ ਈਵਨ ਇੱਦਾਂ ਦੇ ਹੈਗੇ, ਜਿਹੜੇ ਇੱਦਾਂ ਦੇ ਕੇਸਿਸ ਦੇ ਵਿੱਚ ਵੀ ਇਮੀਗ੍ਰੇਸ਼ਨ ਕਹਿੰਦੀ ਹੈ ਕਿ 5 ਸਾਲਾਂ ਦੇ ਵਿੱਚ ਜੇ ਇੱਦਾਂ ਦਾ ਹੋਇਆ ਹੈ ਤੇ ਉਹ ਫਿਰ ਦੁਬਾਰਾ ਸਿਟੀਜ਼ਨਸ਼ਿਪ ਫਾਈਲ ਕਰਦਾ ਹੈ ਤੇ ਉਹਨੂੰ ਉਹ ਆ ਕੇ ਤੁਹਾਡਾ ਗ੍ਰੀਨ ਕਾਰਡ ਕੈਂਸਲ ਕਰ ਸਕਦੀ ਹੈ। ਤੇ ਹੁਣ ਇਹਦਾ ਮਤਲਬ ਆਉਣ ਵਾਲੇ ਸਮੇਂ 'ਚ ਆਪਾਂ ਦੱਸਾਂਗੇ ਅੱਗੇ ਕਿ ਕੀ ਚੱਲ ਰਿਹਾ, ਪਰ ਮੁੱਖ ਤੌਰ 'ਤੇ ਇਹ ਹੈ ਕਿ ਤੁਸੀਂ ਜਦੋਂ ਸਿਟੀਜ਼ਨਸ਼ਿਪ ਅਪਲਾਈ ਕਰਦੇ ਹੋ, ਤੁਸੀਂ ਮੇਕ ਸ਼ੋਰ ਕਰੋ ਕਿ ਜਿਹੜਾ ਤੁਹਾਡਾ ਪਿਛਲਾ 5 ਸਾਲ ਵਾਲਾ ਪੀਰੀਅਡ ਹੈ ਪੂਰਾ, ਉਹ 100% ਕਲੀਨ ਹੈ। ਕਿਸੇ ਵੀ ਏਜੰਟ ਉਜੰਟ ਦੇ ਆਖੇ ਲੱਗ ਕੇ ਸਿਟੀਜ਼ਨਸ਼ਿਪ ਨਹੀਂ ਫਾਈਲ ਕਰਨੀ। ਤੇ ਅਬੈਂਡਨਮੈਂਟ ਵਾਲਾ ਜਿਹੜਾ ਹੁਣ ਇਹਨਾਂ ਨੇ ਪਾਲਿਸੀ ਗਾਈਡਲਾਈਨ ਇਹ ਕਲੀਅਰ ਕੀਤੀ ਹੈ ਕਿ ਜੇ ਤੁਸੀਂ ਵਿੱਚੋਂ 6 ਮਹੀਨੇ ਤੋਂ ਵੱਧ ਬਾਹਰ ਸੀਗੇ ਤੇ ਆਪਾਂ ਉਹਨੂੰ ਅਬੈਂਡਨਮੈਂਟ ਹੀ ਮੰਨੀ ਜਾਵਾਂਗੇ ਤੇ ਆਪਾਂ ਤੁਹਾਡੀ ਸਿਟੀਜ਼ਨਸ਼ਿਪ ਵੀ ਕੈਂਸਲ ਕਰਾਂਗੇ ਤੇ ਪਿੱਛੇ ਆ ਕੇ ਤੁਹਾਡਾ ਗ੍ਰੀਨ ਕਾਰਡ ਵੀ ਰਿਵੋਕ ਕਰਾਂਗੇ। ਜੇ ਗ੍ਰੀਨ ਕਾਰਡ ਰਿਵੋਕ ਹੋ ਗਿਆ ਤਾਂ ਮਤਲਬ ਫਿਰ ਅੱਗੇ ਡੈਪੂਟੇਸ਼ਨ ਦਾ ਮਸਲਾ ਬਣੂਗਾ, ਫਿਰ ਅੱਗੇ ਕੀ ਆ ਨੈਕਸਟ ਸਟੈਪ ਕੀ ਆ? ਉਹ ਤਾਂ ਫਿਰ ਰਿਮੂਵਲ ਪ੍ਰੋਸੀਡਿੰਗ 'ਚ ਹੀ ਪਾਓਗੇ ਨਾ, ਡੈਪੂਟੇਸ਼ਨ ਲਈ ਮਸਲਾ ਚਲੋ ਬਣੂਗਾ। ਵਾਪਸ ਆਪਣੇ ਹਾਂਜੀ। ਸੋ ਇਹ ਕਾਫੀ ਇੱਕ ਗੰਭੀਰ, ਮੈਂ ਕਹੂੰਗਾ ਵੀ ਹੈਗਾ ਆ। ਬਹੁਤ ਸਾਰੇ ਲੋਕ ਇਸ ਦੇ ਅੰਡਰ ਜਿਹੜੇ ਉਹ ਆ ਵੀ ਸਕਦੇ ਨੇ। ਕਈ ਜਿਹੜੀਆਂ ਸਥਿਤੀਆਂ ਸਰਕਮਸਟਾਂਸਿਸ ਜਿਹੜੇ ਇੱਦਾਂ ਦੇ ਜਿਹੜੇ ਉਹ ਬਣੇ ਹੋ ਸਕਦੇ ਆ। ਸੋ ਬੇਸਿਕਲੀ ਇਹ ਆ ਵੀ ਝੂਠ ਇੱਕ ਤਾਂ ਬਿਲਕੁਲ ਨਹੀਂ ਬੋਲਣਾ, ਤੇ ਚੰਗੀ ਤਰ੍ਹਾਂ ਜਿਹੜਾ ਆ ਉਹ ਤੁਸੀਂ ਸਲਾਹ ਲੈ ਕੇ ਫਿਰ ਜਦੋਂ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਜਿਹੜਾ ਉਹ ਕਰਨਾ ਹੈਗਾ ਆ। ਜੇ ਤੁਹਾਨੂੰ ਕਿਤੇ ਵੀ, ਜੇ ਤੁਸੀਂ ਸਾਇਲਮ ਫਾਈਲ ਕੀਤਾ ਹੈ ਜਾਂ ਕੋਈ ਵੀ ਇੰਪਲੋਇਮੈਂਟ ਦੇ ਥਰੂ ਤੁਸੀਂ ਲਿਆ ਹੈ, ਰਿਲੀਜੀਅਸ ਵਰਕਰ ਦੇ ਥਰੂ ਗ੍ਰੀਨ ਕਾਰਡ ਲਿਆ, ਵਿਆਹ ਦੇ ਥਰੂ ਲਿਆ, ਇਹੀ ਕਾਮਨ ਜਿਹੜੇ ਪੰਜਾਬੀਆਂ ਦੇ ਜੀ ਤਰੀਕੇ ਜੀ ਹਨ। ਤੇ ਇਹਦੇ ਵਿੱਚ ਤੁਹਾਨੂੰ ਕੀ ਹੈ ਕਿ ਇਹ ਨਹੀਂ ਕਿ ਤੁਸੀਂ ਗ੍ਰੀਨ ਕਾਰਡ ਲੈ ਲਿਆ ਤੁਸੀਂ ਭੁੱਲ ਜਾਓ ਸਾਰਾ ਕੁਝ ਕਿੱਦਾਂ ਸੀਗਾ। ਉਹ ਤੁਹਾਨੂੰ 5 ਸਾਲ ਬਾਅਦ 6 ਸਾਲ ਬਾਅਦ ਜਦੋਂ ਫਾਈਲ ਕਰੋਗੇ, ਤੁਹਾਨੂੰ ਬੇਸਿਕ ਕੁਐਸਚਨ ਪੁੱਛਦੇ ਨੇ ਕਿ ਤੁਹਾਨੂੰ ਕਿੱਥੋਂ ਖਤਰਾ ਸੀਗਾ, ਕਿੰਨੀ ਵਾਰੀ ਤੁਹਾਡੇ ਤੇ ਹਮਲਾ ਹੋਇਆ ਸੀ। ਤੁਸੀਂ ਬੇਸਿਕ ਲੈਵਲ ਤੇ ਜੇ ਨਹੀਂ ਆਨਸਰ ਕਰ ਸਕਦੇ ਹੋ ਤੇ ਫਿਰ ਤੁਹਾਡੇ ਅਗੇਂਸਟ ਮਤਲਬ ਕਿ ਤੁਹਾਨੂੰ ਆਪਣੇ ਫੈਕਟ ਸਾਰੇ ਪਤਾ ਹੋਣੇ ਚਾਹੀਦੇ ਨੇ। ਤੁਹਾਨੂੰ ਕਿਸ ਪੋਜੀਸ਼ਨ ਤੇ, ਕਿਹੜੀ ਇੰਪਲੋਇਮੈਂਟ ਤੇ ਤੁਹਾਨੂੰ ਗ੍ਰੀਨ ਕਾਰਡ ਮਿਲਿਆ, ਕਿਹੜੇ ਗੁਰਦੁਆਰੇ ਤੋਂ ਮਿਲਿਆ, ਤੁਹਾਨੂੰ ਸਾਰੀ ਜਿਹੜੀ ਡਿਟੇਲਸ ਆ ਤੁਹਾਨੂੰ ਸਾਰਾ ਹਰ ਟਾਈਮ ਯਾਦ ਹੋਣੀ ਚਾਹੀਦੀਆਂ। ਸੈਲਰੀ ਕਿੰਨੀ ਸੀਗੀ, ਜੌਬ ਟਾਈਟਲ ਕੀ ਸੀਗਾ। ਤੇ ਉਸ ਕਰਕੇ ਲੋਕਾਂ ਦੇ ਪੰਗੇ ਪੈਂਦੇ ਨੇ ਕਿ ਜਦੋਂ ਮੈਚ ਨਹੀਂ ਕਰਦੀ, ਉਦੋਂ ਮੈਚ ਨਹੀਂ ਕਰਦਾ ਉਹਨਾਂ ਦਾ ਡੇਟਾ। ਜੀ ਬਿਲਕੁਲ। ਸੋ ਭਾਈ ਜਿਹੜੇ ਧਿਆਨ ਦੇ ਨਾਲ ਤੇ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਜਿਹੜਾ ਉਹ ਅੱਗੇ ਆਪਣੇ ਪ੍ਰੋਸੈਸ ਨੂੰ ਜਿਹੜਾ ਤੁਸੀਂ ਤੋਰੋ। ਅਗਲੀ ਆਪਾਂ ਗੱਲ ਕਰਦੇ ਜਾਈਏ। ਜਗਵੀਰ ਜੀ ਵੀ ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪ੍ਰਪੋਜ਼ ਕੀਤਾ ਆ ਵੀ ਜਿਹੜੇ ਵਰਕ ਪਰਮਿਟ ਨੇ ਏਲੀਅਨਸ ਜਿਨ੍ਹਾਂ ਦੇ ਉੱਤੇ ਫਾਈਨਲ ਆਰਡਰ ਆਫ ਰਿਮੂਵਲ ਲੱਗੇ ਆ, ਉਹ ਲਿਮਿਟ ਕੀਤੇ ਜਾਣ, ਯਾਨੀ ਕਿ ਘੱਟ ਦਿੱਤੇ ਜਾਣ ਜਾਂ ਨਾ ਹੀ ਦਿੱਤੇ ਜਾਣੇ। ਕੀ ਚਾਹੁੰਦੇ ਨੇ? ਨਹੀਂ ਦਿੱਤੇ ਜਾਣ ਜੀ। ਇਹ ਕਾਫੀ ਵੱਡਾ ਪ੍ਰਪੋਜ਼ ਰੂਲ ਹੈ। ਆਉਣ ਵਾਲੇ ਟਾਈਮਾਂ 'ਚ ਸਾਰਿਆਂ ਨੂੰ ਪਤਾ ਲੱਗ ਜਾਊਗਾ ਜਿਹੜੇ ਵੀ ਅਸਾਈਲਮ ਫਾਈਲ ਕਰਦੇ ਨੇ। ਇਹ ਰੂਲ ਕੀ ਹੈਗਾ ਹੈ ਕਿ ਪਹਿਲਾਂ ਤਾਂ ਇਹ ਦੱਸਿਆ ਕਿ ਫਾਈਨਲ ਆਰਡਰ ਆਫ ਰਿਮੂਵਲ ਕੀ ਹੁੰਦਾ ਜੀ। ਬਿਲਕੁਲ। ਜਿਹੜਾ ਅਸਾਈਲਮ ਆਫਿਸ ਜਿਹੜਾ ਹੁੰਦਾ ਉਹ ਤੁਹਾਡਾ ਕੇਸ ਡਿਨਾਈ ਕਰਦਾ ਹੈ, ਉਹਨੂੰ ਰੈਫਰ ਕਰਦਾ ਹੈ ਇਮੀਗ੍ਰੇਸ਼ਨ ਜੱਜ ਨੂੰ। ਉਹ ਰਿਮੂਵਲ ਆਰਡਰ ਨਹੀਂ ਹੁੰਦਾ। ਜਿਹੜਾ ਇਮੀਗ੍ਰੇਸ਼ਨ ਜੱਜ ਹੈਗਾ, ਇਮੀਗ੍ਰੇਸ਼ਨ ਜੱਜ ਤੁਹਾਨੂੰ ਜਦੋਂ ਤੁਹਾਡਾ ਕੇਸ ਡਿਨਾਈ ਕਰਦਾ ਉਹ ਤੁਹਾਡੇ ਤੇ ਰਿਮੂਵਲ ਆਰਡਰ ਲਾਉਂਦਾ। ਪਰ ਇਹ ਜਿਹੜਾ ਰਿਮੂਵਲ ਆਰਡਰ ਹੈਗਾ ਇਹ ਫਾਈਨਲ ਨਹੀਂ ਹੁੰਦਾ। 30 ਦਿਨ ਦਾ ਤੁਹਾਡੇ ਕੋਲ ਟਾਈਮ ਹੁੰਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ BIA ਜਿਹਨੂੰ ਕਹਿੰਦੇ ਨੇ, ਉੱਤੇ ਅਪੀਲ ਕਰਨ ਦਾ। ਜੇ ਤੁਸੀਂ ਅਪੀਲ ਨਹੀਂ ਕਰਦੇ ਹੋ ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਜੱਜ ਦਾ ਰਿਮੂਵਲ ਆਰਡਰ ਹੈ ਉਹ ਫਾਈਨਲ ਹੋ ਜਾਂਦਾ।
ਜੇ ਤੁਸੀਂ ਅਪੀਲ ਕਰਦੇ ਹੋ ਤੇ ਜਦੋਂ ਤੁਹਾਡਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਡਿਨਾਈ ਕਰਦੀ ਹੈ, ਉਦੋਂ ਤੁਹਾਡਾ ਰਿਮੂਵਲ ਆਰਡਰ ਫਾਈਨਲ ਹੋ ਜਾਂਦਾ ਹੈ। ਤੇ ਜਦੋਂ ਤੱਕ ਤੁਹਾਡਾ BIA ਦੇ ਮੂਹਰੇ ਕੇਸ ਅਪੀਲ ਪੈਂਡਿੰਗ ਰਹਿੰਦੀ ਸੀ, ਲੋਕੀ ਵਰਕ ਪਰਮਿਟ ਅਪਲਾਈ ਕਰ ਦਿੰਦੇ ਨੇ। ਤੇ ਇਸ ਤੋਂ ਇਲਾਵਾ ਕੀ ਹੁੰਦਾ ਸੀਗਾ ਕਿ ਜਦੋਂ BIA ਤੁਹਾਡਾ ਡਿਨਾਈ ਕਰ ਦਿੰਦੀ ਸੀਗੀ ਜਾਂ ਤੁਸੀਂ ਉਹਨੂੰ ਅਪੀਲ ਨਹੀਂ ਕੀਤਾ, ਤੇ ਲੋਕੀ ਆਈਸ ਦੇ ਮੂਹਰੇ ਜਾਂਦੇ ਸੀਗੇ ਤੇ ਆਈਸ ਤੁਹਾਨੂੰ ਇੱਕ ਆਰਡਰ ਆਫ ਸੁਪਰਵਿਜ਼ਨ ਲਗਾਉਂਦੀ ਸੀ ਤੁਹਾਡੇ ਉੱਤੇ, ਉਹ SUP। ਤੇ ਜਿਹੜਾ ਆਰਡਰ ਆਫ ਸੁਪਰਵਿਜ਼ਨ ਹੈਗਾ ਹੈ, ਇਹਦੇ ਨਾਲ ਕੀ ਹੁੰਦਾ ਸੀਗਾ ਕਿ ਤੁਸੀਂ ਆਈਸ ਮੇਕ ਸ਼ੋਰ ਕਰਦੀ ਸੀਗੀ ਕਿ ਤੁਸੀਂ ਉਹਨਾਂ ਦੇ ਹਾਜ਼ਰੀ ਲਾਉਂਦੇ ਰਹੋ, ਟਾਈਮ ਟੂ ਟਾਈਮ ਉਹਨਾਂ ਨੂੰ ਚੈੱਕ ਕਰਦੇ ਰਹੋ। ਆਈਸ ਫਿਰ ਤੁਹਾਡੇ ਜਿਹੜੇ ਟਰੈਵਲ ਡਾਕੂਮੈਂਟ ਹੈ ਉਹ ਤੁਹਾਡੀ ਸਰਕਾਰ ਤੋਂ, ਕੌਂਸੂਲੇਟ ਤੋਂ ਅਰੇਂਜ ਕਰਾਉਂਦੀ ਸੀ, ਤੇ ਤਦ ਤੱਕ ਤੁਹਾਨੂੰ ਇਹ ਆਰਡਰ ਆਫ ਸੁਪਰਵਿਜ਼ਨ ਦੇ ਥੱਲੇ ਵਰਕ ਪਰਮਿਟ ਦੀ ਪਰਮਿਸ਼ਨ ਮਿਲ ਜਾਂਦੀ ਸੀਗੀ। ਤੇ ਹੁੰਦਾ ਕੀ ਸੀਗਾ ਕਿ ਲੋਕਾਂ ਤੇ ਜਦੋਂ BIA ਤੇ ਉਹ ਕੇਸ ਹਾਰ ਜਾਂਦੇ ਸੀਗੇ ਤੇ ਆਈਸ ਦੀ ਆਰਡਰ ਆਫ ਸੁਪਰਵਿਜ਼ਨ ਦੇ ਥੱਲੇ ਉਹਨਾਂ ਦਾ ਕੰਮ ਚੱਲਦਾ ਰਹਿੰਦਾ ਸੀਗਾ, ਕਈ ਸਾਲ ਉਹ ਵਰਕ ਪਰਮਿਟ ਲੈਂਦੇ ਰਹਿੰਦੇ ਸੀਗੇ। ਹੁਣ ਇਹ ਜਿਹੜੀ ਰੂਲਿੰਗ ਹੈਗੀ ਉਹਨਾਂ ਨੇ ਇਹ ਰਿਮੂਵ ਕਰਤਾ ਕਿ ਉਹਨਾਂ ਨੇ ਆਪਣਾ ਇਹ ਕੀਤਾ ਕਿ ਜਿਹੜਾ ਇਹ ਵਰਕ ਪਰਮਿਟ ਹੈ, ਹੁਣ ਇੱਕ ਵਾਰੀ ਜਦੋਂ ਤੁਹਾਡਾ ਰਿਮੂਵਲ ਆਰਡਰ ਫਾਈਨਲ ਹੋ ਗਿਆ BIA ਦੇ ਬਾਅਦ, ਇਹ ਆਰਡਰ ਆਫ ਸੁਪਰਵਿਜ਼ਨ ਦੇ ਥੱਲੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੂਗਾ। ਤੇ ਮਤਲਬ ਇਹ ਕਾਫੀ ਵੱਡੀ ਗੱਲ ਹੈ, ਸਪੈਸ਼ਲੀ ਪੰਜਾਬੀਆਂ ਦੇ ਲਈ। ਕਾਫੀ ਸਾਰੇ ਲੋਕੀ ਜਿੱਦਾਂ ਅੱਗੇ ਸਰਕਟ ਕੋਰਟ ਵਗੈਰਾ ਤੇ ਅਪੀਲ ਕਰਦੇ ਨੇ, ਉਹਨਾਂ ਨੂੰ ਹੁਣ ਅੱਗੇ ਜਾ ਕੇ ਵਰਕ ਪਰਮਿਟ ਨਹੀਂ ਮਿਲੂਗਾ। ਜੀ ਬਿਲਕੁਲ। ਸੋ ਇਹ ਕਾਫੀ ਜਿਹੜੇ ਖਤਰੇ ਵਾਲੀ ਗੱਲ ਆ। ਸੋ ਪਾਲਿਸੀਜ਼ ਕਾਫੀ ਜਿਹੜੀਆਂ ਸਖਤ ਜਿਹੜੇ ਜਾਂਦੇ ਜਾਂਦੇ ਕਰ ਰਹੇ ਹੈਗੇ ਨੇ। ਤੇ ਇਹ ਵੀ ਮੈਂ ਨਾਲ ਹੀ ਜਗਵੀਰ ਜੀ ਪੁੱਛਣਾ ਚਾਹੁੰਦਾ ਵੀ ਜਿੱਦਾਂ ਆਪਾਂ ਹੁਣ ਦੇਖ ਹੀ ਰਹੇ ਹਾਂ ਵੀ ਸ਼ਾਇਦ ਅਗਲਾ ਪ੍ਰਸ਼ਾਸਨ ਜਿਹੜਾ ਉਹ ਵੀ ਇਮੀਗ੍ਰੇਸ਼ਨ ਦੇ ਵਿੱਚ ਢਿੱਲ ਹੋਊਗਾ ਕੀ, ਪਰ ਉਹਨਾਂ ਦੇ ਕੋਲ ਇੰਨੇ ਕੁ ਅਖਤਿਆਰ ਹੋਣਗੇ ਵੀ ਅਜਿਹੇ ਜਿਹੜੇ ਰੂਲ ਚੇਂਜਸ ਆ ਹੋ ਚੁੱਕੇ ਆ, ਜਾਂ ਜਿਹੜੇ ਐਗਜ਼ੀਕਿਊਟਿਵ ਆਰਡਰਸ ਜਾਂ ਆਲਰੇਡੀ ਸਖਤੀ ਹੋਈ ਆ ਵੀ ਉਸ ਨੂੰ ਜਲਦੀ ਕਿਤੇ ਵਾਪਸ ਲੈ ਲੈਣ, ਕਿਉਂਕਿ ਲੋਕਾਂ ਨੇ ਇਹ ਵੀ ਨਹੀਂ ਲਾਈਕ ਕਰਨਾ ਨਾ ਵੀ ਇਹ ਤਾਂ ਕਾਨੂੰਨ ਦੇ ਤਹਿਤ ਹੀ ਕਰ ਰਹੇ ਸੀ ਜੋ ਕਰ ਰਹੇ ਸੀਗੇ। ਹਾਂਜੀ, ਕਾਨੂੰਨ ਦੇ ਤਹਿਤ ਹੀ ਕਰ ਰਹੇ ਸੀਗੇ। ਹੁਣ ਇਹ ਤਾਂ ਮਤਲਬ ਜਿੱਦਾਂ ਕਾਨੂੰਨ ਨੂੰ ਉਹਨਾਂ ਨੇ ਵਰਡ ਕੀਤਾ, ਉਹਨਾਂ ਨੇ ਹੁਣ ਜੇ ਮੈਂ H1B ਵਾਲੇ ਇਮੀਗ੍ਰੈਂਟ ਨੂੰ ਇਹ ਕਹਾਂ ਕਿ ਜਿਹੜੇ ਬੰਦੇ ਦੇ ਖਿਲਾਫ ਰਿਮੂਵਲ ਆਰਡਰ ਲੱਗਾ ਉਹਨੂੰ ਆਪਾਂ ਵਰਕ ਪਰਮਿਟ ਨਹੀਂ ਦੇਣਾ, ਤੇ ਉਹ ਕਹੂਗਾ ਹਾਂ ਠੀਕ ਹੈ, ਜਿਹਦੇ ਖਿਲਾਫ ਰਿਮੂਵਲ ਆਰਡਰ ਲੱਗਾ ਉਹਨੂੰ ਨਹੀਂ ਦੇਣਾ, ਕਿਉਂਕਿ ਜਿਹੜੀ ਆਮ ਅਮਰੀਕਨ ਪੋਪੂਲੇਸ਼ਨ ਉਹ ਇਹ ਸੋਚੂਗੀ ਕਿ ਇਹ ਤਾਂ ਆਲਰੇਡੀ ਜੱਜ ਨੇ ਫੈਸਲਾ ਸੁਣ ਕੇ ਇਹਨਾਂ ਦਾ ਰਿਮੂਵ ਕਰਤਾ, ਤੇ ਇਹ ਤਾਂ ਸਹੀ ਰੂਲ ਹੈਗਾ। ਤੇ ਜਿਹੜੇ ਰੂਲਸ ਹੈਗੇ ਸਾਰੇ, ਹੁਣ ਇਦਾਂ ਤਾਂ ਹੈ ਨਹੀਂ ਕਿ ਬਾਈਡਨ ਆਫਿਸ ਗਿਆ ਤੇ ਸਾਰੇ ਹੀ ਉਹਨੇ ਇਮੀਗ੍ਰੇਸ਼ਨ ਹੀ ਉਹਦਾ ਪਹਿਲਾ ਮੁੱਦਾ ਹੈ, ਤੇ ਕਾਫੀ ਸਾਰੇ ਲੋਕੀ ਜਦੋਂ ਤੁਸੀਂ ਇੰਨੀ ਸਾਰੇ ਚੇਂਜਸ ਜੀ ਕਰਦੇ ਜੀ। ਹੋ ਤੇ ਨੁਕਸਾਨ ਤਾਂ ਕਈਆਂ ਦਾ ਹੋਊਗਾ ਹੀ ਹੋਊਗਾ, ਹਨਾ। ਹੁਣ ਇਹਦੇ ਵਿੱਚ ਇਹਦਾ ਜਿਹੜਾ ਕ੍ਰਿਟਿਸਿਜ਼ਮ ਇਹ ਹੈ ਰੂਲ ਦਾ, ਕੀ ਹੁੰਦਾ ਸੀਗਾ ਕਿ ਲੋਕਾਂ ਕੋਲ ਇੱਕ ਇਨਸੈਂਟਿਵ ਹੁੰਦਾ ਸੀਗਾ ਕਿ ਆਈਸ ਕੋ ਜਾ ਕੇ ਉਹਨਾਂ ਨੇ ਹਾਜ਼ਰੀ ਦੇਣੀ ਹੈ ਹਰ ਮਹੀਨੇ ਦੇ ਮਹੀਨੇ, 6 ਮਹੀਨੇ ਜਾਂ ਸਾਲ, ਜੋ ਵੀ ਇਮੀਗ੍ਰੇਸ਼ਨ ਕਹਿੰਦੀ ਹੈ। ਤੇ ਦੂਜਾ ਇਹ ਸੀਗਾ ਕਿ ਉਹ ਵਰਕ ਪਰਮਿਟ ਤਾਂ ਦਿੰਦੇ ਸੀਗੇ ਕਿ ਲੋਕੀ ਉਹਨਾਂ ਨਾਲ ਕੋਆਪਰੇਟ ਕਰਨ ਆਪਣਾ ਟਰੈਵਲ ਡਾਕੂਮੈਂਟ ਵਗੈਰਾ ਬਣਾਉਣ ਲਈ। ਪਰ ਹੁਣ ਜਦੋਂ ਇਹ ਵਾਲਾ ਰੂਲ ਉਹਨਾਂ ਨੇ ਬਣਾਤਾ, ਤੇ ਜਿਹੜੇ ਇਹ ਕ੍ਰਿਟਿਕ ਹੈਗੇ ਰੂਲ ਦੇ, ਉਹ ਕੀ ਕਹਿੰਦੇ ਨੇ ਕਿ ਲੋਕੀ ਇਹਨਾਂ ਨਾਲ ਕੋਆਪਰੇਟ ਨਹੀਂ ਕਰੂਗੇ ਤੇ ਟਰੈਵਲ ਡਾਕੂਮੈਂਟ ਬਣਾਉਣ 'ਚ ਵੀ ਕੋਆਪਰੇਸ਼ਨ ਨਹੀਂ ਕਰੂਗੇ। ਜੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਣਾ, ਉਹਨਾਂ ਨੂੰ ਕੀ ਇਨਸੈਂਟਿਵ ਹੈ। ਤੇ ਇਹਦੇ ਨਾਲ ਜਿਹੜਾ ਪ੍ਰਪੋਜ਼ ਰੂਲ ਹੈ, ਜੇ ਰੂਲ ਬਣਿਆ ਨਹੀਂ ਹੈ, ਤੇ ਨਾਲ ਇਹਦੇ ਵਿੱਚ ਨਾ ਉਹਨਾਂ ਨੇ ਛੋਟੀਆਂ ਜਿਹੀਆਂ ਐਕਸੈਪਸ਼ਨਸ ਦਿੱਤੀਆਂ। ਉਹ ਕਹਿੰਦਾ ਹੈ ਕਿ ਜਿਹੜਾ ਤੁਹਾਡਾ ਵਰਕ ਪਰਮਿਟ ਹੈ ਉਹਦੇ ਨਾਲ ਜੇ ਤੁਸੀਂ ਸਾਨੂੰ ਆਪਣੀ ਐਕਸਟ੍ਰੀਮ ਹਾਰਡ ਸਿਚੁਏਸ਼ਨ ਦੱਸਦੇ ਹੋ ਐਕਸਪਲੇਨ ਕਰਕੇ, ਫਾਈਨੈਂਸ਼ੀਅਲ ਸਿਚੁਏਸ਼ਨ, ਫੈਮਿਲੀ ਸਿਚੁਏਸ਼ਨ, ਕਿੱਦਾਂ ਤੁਹਾਡੇ ਬੱਚੇ ਆ, ਘਰ ਵਾਲੀ ਆ, ਕੀ ਤੁਹਾਡੇ ਖਰਚੇ ਆ, ਤੇ ਆਪਾਂ ਕੇਸ ਬਾਏ ਕੇਸ ਬੇਸਿਸ ਆਪਾਂ ਕਈ ਕੇਸਾਂ ਦੇ ਵਿੱਚ ਆਪਾਂ ਵਰਕ ਪਰਮਿਟ ਅਪਰੂਵ ਵੀ ਕਰ ਸਕਦੇ ਹਾਂ। ਤੇ ਇਹਦੇ ਨਾਲ ਤੁਹਾਨੂੰ ਇਹ ਐਸਟੈਬਲਿਸ਼ ਕਰਨਾ ਪੈਣਾ ਹੈ ਕਿ ਜਿੱਥੇ ਤੁਸੀਂ ਕੰਮ ਕਰੋਗੇ ਉਹ ਤੁਹਾਡਾ ਜਿਹੜਾ EMPLOYER ਹੈ ਉਹ ਵੈਰੀਫਾਈਡ EMPLOYER ਹੋਣਾ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਕਿ ਇਹ ਨਹੀਂ ਕਿ ਤੁਸੀਂ ਕਿਤੇ ਵੀ ਕੰਮ ਕਰੋ, ਕਿਤੇ ਵੀ ਟਰੱਕ ਚਲਾ ਸਕੋ, ਤੁਹਾਡਾ ਜਿਹੜਾ EMPLOYER ਹੈ ਉਹ ਵੈਰੀਫਿਕੇਸ਼ਨ ਉਹਨੂੰ ਲੈਣੀ ਪੈਣੀ ਹੈ। ਜੀ, ਇਹ ਇੱਕ ਸਪੈਸ਼ਲ ਹੁੰਦਾ ਜਿਹੜਾ ਫੈਡਰਲ ਲੈਵਲ ਤੋਂ ਜਿਹੜੀ ਉਹ ਲੈਣੀ ਪੈਂਦੀ ਹੈ, ਰਾਈਟ? ਬਿਲਕੁਲ। ਤੇ ਅਗਲੀ ਆਪਾਂ ਜੇ ਗੱਲ ਕਰਦੇ ਜਾਈਏ ਜਗਵੀਰ ਜੀ, ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਅਕਤੂਬਰ ਮਹੀਨੇ ਦੇ ਵਿੱਚ ਇਮੀਗ੍ਰੇਸ਼ਨ ਦੇ ਬਾਬਤ ਕਾਫੀ ਜ਼ਿਆਦਾ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਅਰੈਸਟ ਕੀਤੀਆਂ ਗਈਆਂ। ਜੀ, ਆਲਮੋਸਟ 70,000 ਅਰੈਸਟ ਕੀਤੀਆਂ, ਜਿਹੜੀਆਂ ਕਿ ਸੈਪਟੈਂਬਰ ਤੋਂ 20% ਜ਼ਿਆਦਾ ਸੀਗੀਆਂ, ਤੇ 70,000 ਇਹਨਾਂ ਨੇ ਅਰੈਸਟ ਕਰਕੇ ਉੱਥੋਂ ਉਹਨਾਂ ਨੂੰ ਐਕਸਪੈਲ ਕਰਤਾ। ਹੁਣ ਜਿਹੜਾ ਇਹਨਾਂ ਦੇ ਕੋਲ ਡੇਟਾ ਆ ਰਿਹਾ, ਉਹ ਇਹ ਆ ਰਿਹਾ ਕਿ ਇਹ ਫਟਾਫਟ ਐਕਸਪੈਲ ਕਰ ਦਿੰਦੇ ਨੇ ਉੱਥੇ ਹੀ, ਜਿੱਦਾਂ ਅੰਦਰ ਨਹੀਂ ਆਉਣ ਦਿੰਦੇ ਨੇ, ਫਟਾਫਟ ਐਕਸਪਲਸ਼ਨ ਦੇ ਦਿੰਦੇ ਨੇ। ਉਹਦਾ ਨੁਕਸਾਨ ਇਹ ਹੈ ਕਿ ਉਹ ਬੰਦਾ ਤਾਂ ਉੱਥੇ ਬਾਰਡਰ ਤੇ ਘੁੰਮਦਾ, ਉਹ ਫਿਰ ਦੁਬਾਰਾ ਰੀਅਟੈਂਪਟ ਕਰੀ ਜਾ ਰਹੇ ਨੇ ਵਾਪਸ ਆਉਣ ਦੀ, ਉਹ ਵੀ ਵਾਪਸ ਮਤਲਬ ਪਿੱਛੇ ਨੂੰ ਮੁੜ ਕੇ ਨਹੀਂ ਜਾ ਰਹੇ ਲੋਕੀ। ਸੋ ਇੱਕ ਜਣਾ 2-3 ਹਰੀ ਜਿਹੜਾ ਉਹ ਟਰਾਈ ਕਰਦਾ ਹੈ, ਸੋ ਉਹ ਫਿਰ ਸਾਰੇ ਉਹ ਅਕਾਊਂਟ ਜਿਹੜੇ ਆ ਉਹ ਵੱਧਦਾ ਜਾਂਦਾ ਉਹਦੇ ਕਰਕੇ। ਨਾਲ ਇਹ ਦੱਸਦੀ ਹੈ ਕਿ ਇੱਕ ਵਾਰੀ ਜਿਹੜਾ ਰਿਮੂਵ ਕੀਤਾ, ਐਕਸਪੀਡੀਏਟ ਰਿਮੂਵ ਕੀਤਾ, ਤੇ ਬੰਦਾ ਵਾਪਸ ਆਉਣ ਦੀ ਕੋਸ਼ਿਸ਼ ਕਰੇ ਇਲੀਗਲ ਤਰੀਕੇ ਨਾਲ, ਤੇ ਉਹਦੇ ਤੇ ਪਰਮਾਨੈਂਟ ਬਾਰ ਲੱਗਦੀ ਹੈ। ਅੱਛਾ। ਹਾਂ, ਤੇ ਇਹ ਫਿਰ ਸੋਚ ਕੇ ਬੰਦਾ ਪੰਗਾ ਲਵੇ ਕਿ ਪਰਮਾਨੈਂਟ ਬਾਰ ਲਵਾਉਣੀ ਹੈ ਕਿ ਨਹੀਂ ਲਵਾਉਣੀ ਹੈ। ਜੇ ਕਿਸੇ ਕੋਲ ਕੋਈ ਬੇਸਿਸ ਹੈਗਾ, ਘਰ ਵਾਲਾ, ਵਿਆਹ ਵਿਊ ਦਾ ਕੋਈ ਹੋਰ ਚੱਕਰ ਹੈਗਾ, ਤੇ ਪਰਮਾਨੈਂਟ ਬਾਰ ਫਿਰ ਵੇਵ ਨਹੀਂ ਹੋਣੀ। ਜੀ
ਜੀ, ਬਿਲਕੁਲ। ਬੀਤੇ ਦਿਨਾਂ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਆਈਸ ਦੀ ਕਸਟਡੀ ਦੇ ਵਿੱਚ ਇੱਕ ਗਾਇਨੋਕੋਲੋਜਿਸਟ ਦੇ ਬਾਰੇ ਕਿਸੇ ਨੇ ਵਿਸਲ ਬਲੋ ਕੀਤੀ ਸੀ, ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਫੀਮੇਲ ਡਿਟੇਨੀਜ਼ ਦੇ ਨਾਲ ਧੱਕੇ ਦੇ ਨਾਲ ਜਿਹੜੀਆਂ ਕੁਛ ਸਰਜਰੀਜ਼ ਕੀਤੀਆਂ ਗਈਆਂ ਆ। ਉਸ ਦੇ ਬਾਬਤ ਹੁਣ ਕੁਛ ਕਾਂਗਰੈਸ਼ਨਲ ਡੈਮੋਕ੍ਰੇਟਸ ਨੇ ਚਿੱਠੀ ਲਿਖੀ ਆ, ਡਿਮਾਂਡ ਕੀਤੀ ਆ ਯੂਐਸ ਵਾਲਿਆਂ ਨੂੰ, ਯੂਐਸਸੀਆਈਐਸ ਵਾਲਿਆਂ ਨੂੰ ਵੀ ਇਸ ਨੂੰ ਸਪੈਸ਼ਲ ਵੀਜ਼ੇ ਦੇ ਲਈ ਅਪਲਾਈ ਕਰਨ ਦਾ ਮੌਕਾ ਮਿਲਣਾ ਚਾਹੀਦਾ। ਜੀ ਦੇਖੋ, ਮਤਲਬ ਉਦੋਂ ਤਾਂ ਜਿਹੜੀ ਸੀਗੀ ਦੱਸਿਆ ਸੀਗਾ ਨਾ, ਉਹਦੀ ਕਹਾਣੀ ਦੱਸੀ ਸੀਗੀ, 2 ਸਾਲ ਦੀ ਆ ਗਈ ਸੀਗੀ ਤੇ ਕਾਫ਼ੀ 2 ਜੀ। ਸਾਲਾਂ ਤੋਂ ਜੇਲ੍ਹ ਦੇ ਵਿੱਚ ਸੀਗੀ ਤੇ ਇੱਕ ਵਾਰੀ ਜਹਾਜ਼ ਤੋਂ ਉਹਨੂੰ ਉਤਾਰਿਆ, ਚੜ੍ਹ ਕੇ ਭੇਜਣ ਵੀ ਲੱਗੇ ਸੀਗੇ ਤੇ ਹੁਣ ਕੀ ਸੀਗਾ ਕਿ 100 ਤੋਂ ਵੱਧ ਜਿਹੜੇ ਡੈਮੋਕ੍ਰੈਟਸ ਨੇ ਉਹਨਾਂ ਨੇ ਚਿੱਠੀ ਲਿਖੀ ਉਹਨਾਂ ਨੂੰ ਕਿ ਇਹ ਪੋਟੈਂਸ਼ੀਅਲ ਵਿਟਨੈਸ ਹੈਗੀ ਆ ਤੇ ਜਿਹੜੀ ਲਾਅ ਇਨਫੋਰਸਮੈਂਟ ਨੂੰ ਕਿ ਇਹਨੂੰ ਸਰਟੀਫਿਕੇਸ਼ਨ ਦਿੱਤੀ ਜਾਵੇ ਯੂ ਵੀਜ਼ੇ ਲਈ ਤੇ ਇਹਦਾ ਯੂ ਵੀਜ਼ਾ ਪਾਸ ਹੋਣਾ ਚਾਹੀਦਾ ਹੈ ਕਿਉਂਕਿ ਇਹਨੇ ਲਾਅ ਇਨਫੋਰਸਮੈਂਟ ਦੀ ਹੈਲਪ ਕੀਤੀ ਹੈ ਬੜੀ ਤੇ ਇਹ ਤੇ ਫਿਰ ਹੁਣ ਆਲਮੋਸਟ ਗਰੰਟੀਡ ਹੈ ਕਿ ਇਹਨੂੰ ਯੂ ਵੀਜ਼ਾ ਮਿਲੂਗਾ ਹੀ ਮਿਲੂਗਾ ਤੇ ਮਿਲਣਾ ਵੀ ਚਾਹੀਦਾ ਕਿਉਂਕਿ ਲਾਅ ਬਣਿਆ ਹੀ ਇੱਥੇ ਸੀਗਾ ਕਿ ਕ੍ਰਾਈਮ ਦੀ ਰਿਪੋਰਟ ਤੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕ੍ਰਾਈਮ ਉਹਨਾਂ ਨੇ ਲੋਕਾਂ ਨੂੰ ਜਿਹੜੇ ਦੂਜੇ ਆਮ ਕ੍ਰਿਮੀਨਲਾਂ ਤੋਂ ਬਚਣ ਲਈ ਸੀਗਾ ਹੁਣ ਸਰਕਾਰ ਦੇ ਖਿਲਾਫ ਹੀ ਕੰਪਲੇਂਟ ਕਰਕੇ ਯੂ ਵੀਜ਼ੇ ਮਿਲਣ ਲੱਗ ਪਏ ਅੱਜ ਕੱਲ੍ਹ। ਇਹ ਤਾਂ ਹੁਣ ਮਾਹੌਲ ਪੰਜਾਬ ਵਾਲਾ ਤਾਂ ਨਹੀਂ ਕਿਤੇ ਜਿਹੜਾ ਇਦਾਂ ਦਾ ਹਾਂਜੀ ਜਿਹੜਾ ਉਹ ਕਹਿ ਲਓ ਵੀ ਹੋ ਰਿਹਾ ਵੀ ਮਾੜੀ ਗੱਲ ਆ। ਇਦਾਂ ਹੋਣਾ ਨਹੀਂ ਚਾਹੀਦਾ, ਨਹੀਂ ਤਾਂ ਹੁਣ ਦੁਨੀਆ ਆਪਣੇ ਉੱਥੇ ਸਰਕਾਰਾਂ ਤੋਂ ਜਿਹੜੀ ਭੱਜਦੀ ਨੱਠਦੀ ਇੱਥੇ ਪਹੁੰਚਦੀ ਸੀਗੀ ਤੇ ਇੱਥੇ ਅਸਾਈਲਮ ਦੇ ਲਈ ਅਪਲਾਈ ਕਰਦੇ ਸੀ। ਸੋ ਲੈਟਸ ਸੀ ਇਹਦੇ ਵਿੱਚ ਜਿਹੜਾ ਕੀ ਬਣਦਾ, ਪਰ ਇਹ ਹੈ ਵੀ ਅਜਿਹੀਆਂ ਖਬਰਾਂ ਦੇ ਨਾਲ ਕਿਤੇ ਨਾ ਕਿਤੇ ਨਮੋਸ਼ੀ ਜੀ ਜਿਹੜੀ ਜ਼ਰੂਰ ਉਸ ਦੇ ਲਈ ਜਿਹੜੀ ਉਹ ਵੱਧਦੀ ਹੈਗੀ ਆ ਵੀ ਇਹ ਕੀ ਜਿਹੜਾ ਨਾਲ ਚੱਲੀ ਜਾਂਦਾ ਆ। ਅਗਲੀ ਆਪਾਂ ਜਿਹੜੀ ਗੱਲ ਕਰਦੇ ਜਾਈਏ, ਜੇ ਇੱਕ ਆਈਸ ਵਾਲਿਆਂ ਨੂੰ ਜਿਹੜੇ ਸਵਾਲ ਕੀਤੇ ਗਏ ਆ ਵੀ ਕੀ ਉਹ ਇਨਮੇਟਸ ਨੂੰ ਸੇਫ ਰੱਖ ਸਕਣਗੇ ਕੋਵਿਡ ਨੂੰ ਲੈ ਕੇ। ਸੋ ਇਹ ਵੀ ਇੱਕ ਮਸਲਾ ਜਿਹੜਾ ਨਵਾਂ ਉੱਭਰ ਰਿਹਾ ਹੈ। ਜੀ, ਸਪੈਸ਼ਲੀ ਜਿਹੜੇ ਬੇਕਰਸਫੀਲਡ ਦੇ ਲਾਗੇ ਡਿਟੈਂਸ਼ਨ ਸੈਂਟਰ ਸੀਗੇ, ਉਹਦੇ ਵਿੱਚ ਕਾਫ਼ੀ ਲੋਕੀ ਪੋਜ਼ਿਟਿਵ ਟੈਸਟ ਕੀਤੇ ਸੀਗੇ ਤੇ ਫਿਰ ਜਿਹੜੇ ਡਿਸਟ੍ਰਿਕਟ ਜੱਜ ਯੂਐਸ ਦੇ ਡਿਸਟ੍ਰਿਕਟ ਜੱਜ ਸੀਗਾ ਵਿੰਸੈਂਟ ਛਾਬਰੀਆ, ਉਹਨਾਂ ਨੇ ਇੰਜੰਕਸ਼ਨਸ ਵਗੈਰਾ ਲਾਈਆਂ ਸੀ ਕਿ ਤੁਸੀਂ ਹੋਰ ਬੰਦੇ ਭਰਤੀ ਨਹੀਂ ਕਰ ਸਕਦੇ ਤੇ ਕਾਫ਼ੀ ਜਿਹੜੇ ਸਿਵਲ ਰਾਈਟ ਲਾਇਰਸ ਨੇ ਉਹਨਾਂ ਨੇ 400 ਤੋਂ ਵੱਧ ਜਿਹੜੇ ਇਨਮੇਟ ਸੀਗੇ, ਉਹਨਾਂ ਨੇ ਸਾਰਿਆਂ ਨੇ ਇਕੱਠੇ ਕਰਕੇ ਇਹਨਾਂ ਨੂੰ ਕਾਫ਼ੀ ਲਾਅਸੂਟਸ ਫਾਈਲ ਕੀਤੇ ਡਿਟੈਂਸ਼ਨ ਸੈਂਟਰ ਤੇ ਮਿਸਾਵਰਡਾ ਤੇ ਯੂਬਾ ਕਾਉਂਟੀ ਮੈਰਿਸਵਲ ਡਿਟੈਂਸ਼ਨ ਸੈਂਟਰ ਦੇ ਉੱਤੇ ਤੇ ਕਾਫ਼ੀ ਸਾਰੇ ਉਹਦੇ ਵਿੱਚ ਕੇਸ ਸੀਗੇ, ਹਾਲਾਤ ਵਗੈਰਾ ਵਧੀਆ ਨਹੀਂ ਸੀਗੇ, ਸੋਸ਼ਲ ਡਿਸਟੈਂਸਿੰਗ ਵਗੈਰਾ ਨਹੀਂ ਪੋਸੀਬਲ ਸੀਗੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਵੇਂ ਇਨਮੇਟ ਰੱਖ ਹੀ ਨਹੀਂ ਸਕਦੇ ਹੈਗੇ ਤੇ ਹੁਣ ਜਿਹੜਾ ਉਹ ਡਿਟੈਂਸ਼ਨ ਸੈਂਟਰ ਹੈਗਾ ਉਹ 15% ਤੋਂ ਘੱਟ ਕਪੈਸਿਟੀ ਤੋਂ ਆਪਰੇਟ ਕਰ ਰਿਹਾ ਹੈਗਾ ਤੇ ਜੱਜ ਨੇ ਪੂਰਾ ਉੱਤੇ ਰੋਕ ਲਾਈ ਹੈ ਕਿ ਤੁਹਾਨੂੰ ਉਹਨਾਂ ਨੂੰ ਛੱਡਣਾ ਹੀ ਪੈਣਾ ਜਿਹੜੇ ਸਾਰੇ ਇਮੀਗ੍ਰੈਂਟਸ ਹੈਗੇ ਨੇ, ਤੁਸੀਂ ਉਹਨਾਂ ਨੂੰ ਰੱਖ ਨਹੀਂ ਸਕਦੇ ਕਿਉਂਕਿ ਪਬਲਿਕ ਹੈਲਥ ਗਰਾਊਂਡ ਦੇ ਥੱਲੇ ਡਜ਼ ਨਾਟ ਮੈਟਰ ਕਿ ਭਾਵੇਂ ਲੀਗਲ ਆ ਉਹ ਇਲੀਗਲ ਆ। ਜਦ ਤੱਕ ਤੁਸੀਂ ਵੱਡੀਆਂ ਫੈਸਿਲਿਟੀਆਂ ਕ੍ਰੀਏਟ ਨਹੀਂ ਕਰਦੇ, ਹੋਰ ਸੈਨੀਟਰੀ ਕੰਡੀਸ਼ਨ ਕ੍ਰੀਏਟ ਨਹੀਂ ਕਰਦੇ, ਤਦ ਤੱਕ ਉਹ ਇੰਜੰਕਸ਼ਨ ਲੱਗੀ ਰਹੂਗੀ ਤੇ ਤੁਸੀਂ ਹੋਰ ਭਰਤੀ ਨਹੀਂ ਕਰ ਸਕਦੇ ਇਨਮੇਟਸ ਦੀ। ਜੀ, ਜੀ। ਤੇ ਅਗਲੀ ਜੇ ਆਪਾਂ ਗੱਲ ਕਰਦੇ ਜਾਈਏ ਤੇ ਡਾਕਾ ਦੀ ਰੂਲਿੰਗ ਨੂੰ ਲੈ ਕੇ ਜਿਹੜੀ ਅਦਾਲਤ ਆ ਉਹਨਾਂ ਨੇ ਕੁਛ ਨਵੇਂ ਸਟੈਪਸ ਕੀਤੇ ਆ। ਬੀਤੇ ਦਿਨਾਂ ਦੇ ਵਿੱਚ ਜਿਹੜੇ ਆਪਾਂ ਦੇਖਿਆ ਸੀਗਾ ਵੀ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੈੱਡ ਨੂੰ ਲੈ ਕੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਗੈਰ ਸੰਵਿਧਾਨਿਕ ਜਾਂ ਇਲੀਗਲ ਜਿਹਾ ਜਿਹੜਾ ਉਹਨਾਂ ਨੂੰ ਕਰਾਰ ਦਿੱਤਾ ਸੀਗਾ। ਜੀ, ਬਿਲਕੁਲ, ਜਿੱਦਾਂ ਆਪਾਂ ਦੱਸਿਆ ਸੀ ਈਵਨ ਸੁਪਰੀਮ ਕੋਰਟ ਤੱਕ ਵੀ ਮਸਲਾ ਗਿਆ, ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਤੁਸੀਂ ਸਟ੍ਰੈਟਜੀ ਆਪਣੀ ਬਣਾਈ ਸੀਗੀ ਇਹਨੂੰ ਕੈਂਸਲ ਕਰਨ ਦੀ ਉਹ ਗਲਤ ਸੀਗੀ, ਸਹੀ ਨਹੀਂ ਦੱਸਿਆ। ਫਿਰ ਦੁਬਾਰਾ ਇੱਕ ਹੋਰ ਜਿਹੜੇ ਥੱਲੇ ਡਿਸਟ੍ਰਿਕਟ ਕੋਰਟ ਦੇ ਜੱਜ ਸੀਗੇ ਉਹਨਾਂ ਨੇ ਕੀ ਕਿਹਾ ਕਿ ਫਿਰ ਇਹਨਾਂ ਨੇ ਜਿਹੜੇ ACLU ਤੇ ਹੋਰ ਜਿਹੜੇ ਸਿਵਲ ਰਾਈਟਸ ਇਹਨਾਂ ਨੇ ਇਹੀ ਚੈਲੰਜ ਕਰਤਾ ਕਿ ਜਿਹੜੀਆਂ ਅਪਾਇੰਟਮੈਂਟਸ ਹੀ ਸੀਗੀਆਂ ਉਹੀ ਇਲੀਗਲ ਸੀਗੀਆਂ, ਜਿਹੜੀਆਂ ਇਹਨਾਂ ਦੀਆਂ ਚੈਕ ਵਗੈਰਾ ਦੀਆਂ ਤੇ ਫਿਰ ਉਹ ਡਿਸਟ੍ਰਿਕਟ ਕੋਰਟ ਨੇ ਇਹੀ ਹੈਲਡ ਕੀਤਾ ਕਿ ਹਾਂ ਇਹ ਅਪਾਇੰਟਮੈਂਟ ਵਾਕਈ ਇਲੀਗਲ ਸੀਗੀਆਂ ਤੇ ਇਸ ਕਰਕੇ ਜਿਹੜੇ ਵੀ ਇਹਨਾਂ ਨੇ ਲਾਅ ਪਾਸ ਕੀਤੇ ਨੇ ਜਾਂ ਆਰਡਰਸ ਡਾਇਰੈਕਟਿਵਸ ਪਾਸ ਕੀਤੇ ਨੇ ਉਹ ਵੈਲਿਡ ਨਹੀਂ ਮੰਨੇ ਜਾਊਗੇ ਤੇ ਇਹਦੇ ਕਰਕੇ ਹੁਣ ਜਿਹੜਾ ਡਾਕਾ ਹੈ ਉਹ ਫਿਰ ਦੁਬਾਰਾ ਉੱਤੇ ਪੋਜੀਸ਼ਨ ਇਹਨਾਂ ਨੇ ਸਵਿਚ ਕਰ ਲਈ। ਉਹ ਹੁਣ ਉਦੋਂ ਕਾਫੀ ਸਾਰੇ ਜਿਹੜੇ ਸੀਗੇ ਡਾਕਾ ਐਪਲੀਕੈਂਟ ਉਹ ਨਹੀਂ ਅਪਲਾਈ ਕਰ ਪਾਏ ਸੀਗੇ ਕਿਉਂਕਿ ਸਾਰਾ ਇਹ ਕੁਛ ਚੱਲ ਰਿਹਾ ਸੀਗਾ ਤੇ ਹੁਣ ਉਹਨਾਂ ਨੇ ਨਵੇਂ ਡਾਇਰੈਕਟਿਵ ਦਿੱਤੇ ਕਿ ਇਮੀਗ੍ਰੇਸ਼ਨ ਉਹਨਾਂ ਦੀ ਐਪਲੀਕੇਸ਼ਨ ਤੁਰੰਤ ਤੋਂ ਤੁਰੰਤ ਐਕਸੈਪਟ ਕਰੇ ਤੇ ਜਿਹੜੇ ਸਪੈਸ਼ਲੀ ਜਿਹਨਾਂ ਨੂੰ ਜਿਹੜੇ ਰਹਿ ਗਏ ਸੀਗੇ ਇਸ ਕਰਕੇ ਨਹੀਂ ਕਰਦੇ ਉਹਨਾਂ ਦੀ ਐਪਲੀਕੇਸ਼ਨ ਨਾ ਐਕਸਪੀਡਾਈਟ ਕਰੇ। ਜੀ, ਜੀ। ਉੱਧਰ ਇੱਕ ਹੋਰ ਫੈਡਰਲ ਜੱਜ ਨੇ ਪਬਲਿਕ ਹੈਲਥ ਐਕਸਪਲਸ਼ਨ ਜਿਹੜੀਆਂ ਸੀਗੀਆਂ ਬੱਚਿਆਂ ਦੀਆਂ ਉਸ ਦੇ ਉੱਤੇ ਵੀ ਰੋਕ ਜਿਹੜੀ ਉਹਨਾਂ ਨੇ ਲਾਈ ਹੈ, ਹਾਲਟ ਕੀਤਾ ਹੈ ਉਸਨੂੰ। ਜੀ, ਹੁਣ ਕੀ ਸੀਗਾ ਟਾਈਟਲ 34 ਐਕਸਪਲਸ਼ਨ ਸੀਗੀਆਂ CDC ਜਿਹੜਾ ਸੈਂਟਰ ਆਫ ਡਿਜ਼ੀਜ਼ ਕੰਟਰੋਲ ਆ ਉਹਦੀ ਹੈਲਥ ਐਮਰਜੈਂਸੀ ਦੇ ਕਰਕੇ ਕਿ ਤੁਸੀਂ ਜੇ ਇਦਾਂ ਦਾ ਕੋਈ ਪੈਂਡੇਮਿਕ ਵਗੈਰਾ ਹੋਵੇ ਤੁਸੀਂ ਬਾਰਡਰ ਸੀਲ ਕਰ ਸਕਦੇ ਹੋ
ਇਹ ਹੈਲਥ ਡਾਇਰੈਕਸ਼ਨ ਦੇ ਕਰਕੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਨੇ ਬੇਸਿਕਲੀ ਬਾਰਡਰ ਬਿਲਕੁਲ ਬੰਦ ਹੀ ਕਰਤਾ ਕਿ ਇਮੀਗ੍ਰੇਸ਼ਨ ਤੋਂ ਇਲਾਵਾ ਹੀ ਸਿੱਧੇ ਹੈਲਥ ਗਰਾਊਂਡ ਤੇ ਉਹਨਾਂ ਨੇ ਕਾਫੀ ਸਾਰੇ ਜਿਹੜੇ ਅਸਾਈਲੀ ਰਿਫਿਊਜੀ ਵਗੈਰਾ ਆਉਂਦੇ ਸੀ ਵਾਪਸ ਮੋੜਨੇ ਸ਼ੁਰੂ ਕਰ ਦਿੱਤੇ ਸੀਗੇ ਉਹਦੀ ਆੜ ਦੇ ਵਿੱਚ। ਤੇ ਕਾਫੀ ਲੋਕਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਪੈਂਡੇਮਿਕ ਚੱਲ ਰਿਹਾ ਸੀਗਾ ਤੇ ਇਹਦਾ ਕਾਫੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਫਾਇਦਾ ਉਠਾਇਆ, ਕਾਫੀ ਲੋਕਾਂ ਨੂੰ ਨਜਾਇਜ਼ ਹੀ ਉਹਨਾਂ ਨੇ ਰੋਕਿਆ ਉੱਥੇ। ਤੇ ਹੁਣ ਜਿਹੜਾ ਸੀਗਾ ਕਿ ਇਹ ਜਿਹੜੇ ਜੱਜ ਨੇ ਇਹਨਾਂ ਨੇ ਇਹ ਫੈਸਲਾ ਦਿੱਤਾ ਹੈ ਆਪਣਾ ਕਿ ਜਿਹੜੇ ਬੱਚੇ ਆਉਂਦੇ ਨੇ ਅਨਕੰਪਨੀਡ, ਸਪੈਸ਼ਲੀ ਜਿਹੜੇ ਮਾਈਨਰ ਆਉਂਦੇ ਨੇ, ਜੇ ਆ ਕੇ ਅਸਾਈਲਮ ਕਲੇਮ ਕਰਦੇ ਨੇ, ਤੁਸੀਂ ਹੈਲਥ ਗਰਾਊਂਡ ਭਾਵੇਂ CDC ਦਾ ਡਾਇਰੈਕਟਰ ਸੀਗਾ ਤੁਸੀਂ ਬਾਰਡਰ ਬੰਦ ਕਰ ਸਕਦੇ ਹੋ, ਪਰ ਉਹਨਾਂ ਨੇ ਇੱਕ ਐਕਸੈਪਸ਼ਨ ਕ੍ਰੀਏਟ ਕੀਤੀ ਕਿ ਜੇ ਕੋਈ ਬੱਚਾ ਆ ਕੇ ਅਸਾਈਲਮ ਕਲੇਮ ਕਰਦਾ ਤੁਸੀਂ ਉਹਨੂੰ ਵਾਪਸ ਨਹੀਂ ਮੋੜ ਸਕਦੇ ਹੈਗੇ ਮਾਈਨਰ ਨੂੰ। ਉਹ ਬੇਸਿਕਲੀ ਕਾਫੀ ਵੱਡੀ ਪਤਾ ਚਾਹੀਦਾ ਵੀ ਇੱਦਾਂ ਕਿ ਉਹ ਉਹਨਾਂ ਦੀ ਰੀਜ਼ਨਿੰਗ ਇਹੀ ਸੀਗੀ ਕਿ ਅਮਰੀਕਾ ਹੁਣ ਸਟੈਂਡ ਕਰਦਾ ਹੈ ਸਾਰੇ ਪ੍ਰਿੰਸੀਪਲਸ ਆਫ ਫਰੀडम ਲਈ, ਸਾਰਾ ਇੱਦਾਂ ਜੇ ਕੋਈ ਹੁਣ ਛੋਟਾ ਬੱਚਾ ਆ ਰਿਹਾ ਤੇ ਉਹ ਅਸਾਈਲਮ ਕਲੇਮ ਕਰਦਾ ਤੁਸੀਂ ਉਹਨੂੰ ਵਾਪਸ ਨਹੀਂ ਮੋੜ ਸਕਦੇ। ਤੇ ਹੁਣ ਅੱਜ ਦੀ ਡੇਟ ਦੇ ਵਿੱਚ ਇਹ ਲਾਅ ਹੈ। ਇਹਦੇ ਨਾਲ ਇਹ ਦੱਸਦੀ ਹੈ ਕਿ ਜੇ ਕੋਈ 21 ਸਾਲ ਤੋਂ ਉੱਤੇ ਵਾਲਾ ਆਉਂਦਾ ਉੱਤੇ ਅਜੇ ਤੱਕ ਫਿਰ ਦਸੰਬਰ 31 ਤੱਕ ਉਹੀ ਉਹਨੂੰ ਵਾਪਸ ਉਹ ਮੋੜ ਸਕਦੇ ਨੇ, ਪਰ ਜੇ ਕੋਈ ਮਾਈਨਰ ਹੈਗਾ ਉਹਨੂੰ ਨਹੀਂ ਮੋੜ ਸਕਦੇ। ਜੀ ਜੀ ਸੋ ਬਿਲਕੁਲ। ਤੇ ਸਰੋਤਿਓ ਆਪਾਂ ਇੱਥੇ ਇੱਕ ਆਪਾਂ ਹੁਣ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਜੀ ਉਹ ਵਾਪਸ ਆਉਂਦੇ ਆ ਤੇ ਤੁਸੀਂ ਵੀ ਆਪਣਾ ਜਿਹੜਾ ਕਾਲ ਆ ਉਹ ਕਰ ਸਕੋਗੇ। ਕਾਲ ਕਰਕੇ ਆਪਣੇ ਜਿਹੜਾ ਜੀ ਤੁਸੀਂ ਸਵਾਲ ਪੁੱਛ ਸਕਦੇ ਹੋ ਇਮੀਗ੍ਰੇਸ਼ਨ ਦੇ ਬਾਬਤ। ਉਹ ਸਵਾਲ ਕਰਨ ਦੇ ਲਈ ਸਟੂਡੀਓ ਦਾ ਫੋਨ ਨੰਬਰ ਰਹੇਗਾ 408 272 5200 4082725200 ਤੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ, ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਸ ਮੌਕੇ ਇਹਨਾਂ ਨੂੰ ਕੈਲੀਫੋਰਨੀਆ ਤੋਂ ਟੈਕਸਸ ਦੇ ਲਈ ਓਨਰ ਆਪਰੇਟਰ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਜ਼ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ, ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ।
ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry Elk Grove। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਵਾਲੇ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਹਨ, ਲੀਜ਼ ਵਿੱਚ ਨਹੀਂ ਫਸਾਉਂਦੇ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC Bakersfield 1350 AM, KCVR Stockton Modesto 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ, ਤੇ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਅਟਾਰਨੀ ਜੇ ਟੇਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਹੁਣ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕਦੇ ਹੋ। ਸਵਾਲ ਕਰਨ ਦੇ ਲਈ ਫੋਨ ਨੰਬਰ ਰਹੇਗਾ 408 272 5200 4082725200। ਆਓ ਵਾਰੀ ਸਿਰ ਆਪਾਂ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਪਰਮਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪਰਮਜੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜੀ, ਮੈਂ ਬ੍ਰਦਰ ਦੇ ਪੇਪਰ ਭਰੇ ਆ ਜੁਲਾਈ 'ਚ 2006 'ਚ ਜੀ, ਤੇ ਉਹਨਾਂ ਦੀ ਕੁੜੀ 23 ਸਾਲ ਦੀ ਹੋ ਗਈ ਆ, ਤੇ ਤੁਹਾਡਾ ਖਿਆਲ ਕੀ ਕਿੱਦਾਂ ਬਣ ਸਕਦਾ ਨਾਲ ਕਿ ਜਾਂ ਕਿੰਨਾ ਟਾਈਮ ਲੱਗੂ ਆਈਡੀਆ? ਭਾਜੀ ਜਿੱਦਾਂ ਆਪਾਂ ਪਹਿਲਾਂ ਤਾਂ 6 ਵਾਲੇ ਤਾਂ ਅਜੇ 2 ਸਾਲ ਹੋਰ ਲੱਗ ਸਕਦੇ ਨੇ, ਉਹਨੂੰ 2 ਸਾਲ ਘੱਟੋ ਘੱਟ। ਤੇ ਆਪਾਂ ਪਹਿਲਾਂ ਵੀ ਜਿੱਦਾਂ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਜਿਹੜਾ 130 ਜਦੋਂ ਫਾਈਲ ਕੀਤਾ ਸੀ ਤੇ ਅਪਰੂਵ ਹੋਇਆ ਸੀ, ਜਿਹੜਾ ਉਹ ਵਾਲਾ ਟਾਈਮ ਆ ਉਹ ਮਾਈਨਸ ਹੋ ਜਾਊਗਾ ਕੁੜੀ ਦੀ ਏਜ 'ਚੋਂ। ਠੀਕ ਆ, ਜੇ ਵੀ ਆਈਡੀਆ ਤਾਂ ਹੈਗਾ ਬਣ ਸਕਦਾ ਨਾਲ, ਉਦਾਂ ਵੀ ਇਦਾਂ ਇਹ ਕੁਐਸਚਨ ਸੀ ਮੈਨੂੰ ਉਦਾਂ। ਇਹ ਤਾਂ ਭਾਜੀ ਤੁਸੀਂ ਹੁਣ ਦੱਸੋਗੇ ਕਿ ਕਿੰਨੀ ਦੇਰ ਪੈਂਡਿੰਗ ਸੀਗਾ, ਫੇਰ ਹੀ ਆਈਡੀਆ ਦੇ ਸਕਦੇ ਆ। ਇਹ ਤਾਂ ਸਿੱਧਾ ਐਗਜ਼ੈਕਟ ਮੈਥ ਹੈਗਾ। ਠੀਕ ਹੈ ਕਦੋਂ ਆਪਾਂ ਅਪਲਾਈ ਕਰਦੇ ਆ? ਠੀਕ ਆ, ਹਾਂਜੀ 130 ਜਦੋਂ ਤੁਸੀਂ ਅਪਲਾਈ ਕੀਤਾ ਸੀਗਾ ਤੇ ਜਦੋਂ ਅਪਰੂਵ ਹੋਇਆ ਸੀਗਾ ਜਿਹੜਾ ਉਹ ਟਾਈਮ ਹੈ ਨਾ, ਉਹ ਮਾਈਨਸ ਹੋ ਜਾਣਾ ਏਜ 'ਚੋਂ।
ਠੀਕ ਹੈ ਚਲੋ ਠੀਕ ਮਿਹਰਬਾਨੀ ਥੈਂਕ ਓਕੇ ਯੂ ਭਾਜੀ। ਮਿਹਰਬਾਨੀ ਜੀ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਜਸਵੀਰ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਮੈਂ ਪੁੱਛਣਾ ਸੀਗਾ ਵੀ ਮੇਰੀ ਮਾਤਾ ਦਾ ਮੈਂ ਫਾਈਲ ਕੀਤਾ ਸੀ ਮੈਂ ਸਿਟੀਜ਼ਨ ਸੀਗਾ ਜੀ। ਤੇ ਗ੍ਰੀਨ ਕਾਰਡ ਵਾਸਤੇ ਤੇ ਉਹਨਾਂ ਫਾਈਲ ਕੀਤਾ ਜਦੋਂ 944 ਫਾਰਮ ਕੀਤਾ ਸੀ I-9044 ਹਾਂਜੀ ਉਹਨਾਂ ਕੇਸ ਅਪਰੂਵ ਹੋ ਗਿਆ ਜੀ। ਤੇ ਹੁਣ ਉਹਨਾਂ ਕੇਸ ਅਪਰੂਵ ਹੋਣ ਤੋਂ ਬਾਅਦ ਉਹਨਾਂ ਨੇ ਮੰਗਿਆ ਹੈਗਾ ਦੁਬਾਰਾ ਲੈਟਰ ਭੇਜਿਆ ਹੈ। ਇੱਕ ਤਾਂ ਮੰਗਿਆ ਵੀ ਜਦੋਂ ਆਏ ਸੀ ਇੰਸ਼ੋਰੈਂਸ ਵਗੈਰਾ ਹੈਲਥ ਇੰਸ਼ੋਰੈਂਸ ਵਗੈਰਾ ਲਈ ਸੀ ਜਿਹੜੀ ਉਹਦੇ ਹਾਂਜੀ ਪ੍ਰੂਫ ਭੇਜੋ। ਹਾਂਜੀ ਤੇ ਇੱਕ ਭੇਜਿਆ ਉਹਨਾਂ ਦੀ ਵੀ ਉਹਨਾਂ ਦੀ ਡਿਗਰੀ ਡਿਪਲੋਮਾ ਕੋਈ ਵੀ ਹੈਗਾ ਵੀ ਉਹ ਭੇਜੋ ਕਿ ਮਾਤਾ ਜੀ ਜਿਹੜੇ ਇੰਡੀਆ 'ਚ ਅਨਪੜ੍ਹ ਹੈ ਤੇ ਉਹਨਾਂ ਦਾ ਵੀ ਆਪਾਂ ਲਿਖ ਕੇ ਭੇਜ ਸਕਦੇ ਹਾਂ ਵੀ ਉਹ ਪੜ੍ਹੇ ਲਿਖੇ ਹੈ ਨਹੀਂ ਜਾਂ ਕੀ ਹੈ। ਇਹ ਤਾਂ ਜਿਹੜਾ ਤੁਹਾਡੇ ਕੋਲ ਜਿਹੜਾ ਤੁਹਾਡਾ ਪੇਪਰ ਬਣਾ ਰਿਹਾ ਨਾ ਉਹਨੂੰ ਦੱਸੋਗੇ ਕਿੱਦਾਂ ਕਰਨਾ ਵਾ। ਇਹ ਤਾਂ ਕਾਫੀ ਲੰਬਾ ਸਵਾਲ ਆ, ਛੋਟਾ ਤਾਂ ਇਹਦਾ ਕੋਈ ਜਵਾਬ ਨਹੀਂ ਹੈਗਾ। ਤੁਸੀਂ ਸਾਰੇ ਕੰਬਾਈਨ ਮਤਲਬ ਜੇ ਡਿਗਰੀ ਨਹੀਂ ਹੈਗੀ ਤੇ ਤੁਹਾਡੇ ਜਿਹੜਾ ਇੱਥੇ ਪਟੀਸ਼ਨਰ ਆ ਉਹਦੇ ਐਸੈਟਸ ਵਗੈਰਾ ਸਾਰੇ ਓਵਰਆਲ ਉਹਨਾਂ ਨੇ ਪਿਕਚਰ ਦੇਖਣੀ ਹੈ ਕਿ ਬਰਡਨ ਬਣੂਗੇ ਕਿ ਨਹੀਂ ਬਣੂਗੇ। ਕਿੱਦਾਂ ਭਾਜੀ ਜਿਵੇਂ ਵੀ ਜਿਹੜੀ ਇੰਸ਼ੋਰੈਂਸ ਵਗੈਰਾ ਤਾਂ ਮੇਰੀ ਲਈ ਹੋਈ ਹੈ ਵੀ ਇੰਸ਼ੋਰੈਂਸ ਦੀ ਲਈ ਹੈ ਦੂਜੀ ਵੀ ਲਈ ਹੈ ਉਹ ਹੈਗੇ ਡਾਕੂਮੈਂਟਸ ਵਗੈਰਾ। ਹਾਂਜੀ ਉਹ ਭੇਜ ਦਿਓ। ਤੇ ਜੇ ਡਿਗਰੀ ਨਾ ਹੋਵੇ ਨਾ ਬੰਦੇ ਕੋਲ ਉਹਨਾਂ ਦਾ ਕਹਿਣ ਦਾ ਮਕਸਦ ਹੈਗਾ ਕਿ ਇਹ ਬੰਦਾ ਕੰਮ ਨਹੀਂ ਕਰ ਸਕਦਾ ਇੱਥੇ ਆ ਕੇ ਤੇ ਉਹਦੇ ਅਲਟਰਨੇਟਿਵ ਦੇ ਵਿੱਚ ਜਿੱਦਾਂ ਤੁਸੀਂ ਪਟੀਸ਼ਨ ਕੀਤਾ ਤੁਸੀਂ ਆਪਣਾ ਕਾਰੋਬਾਰ ਵਗੈਰਾ ਆਪਣੇ ਐਸੈਟ ਵਗੈਰਾ ਤੁਸੀਂ ਆਪਣੇ ਬਿਜ਼ਨਸ ਵਗੈਰਾ ਦਿਖਾਓ ਕਿ ਇਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ, ਮੈਂ ਇਹਨਾਂ ਦੀ ਟੇਕ ਕੇਅਰ ਕਰ ਸਕਦਾ ਆਲ ਦਾ ਟਾਈਮ। ਵੀ ਕੋਈ ਵੀ ਜਿਹੜਾ ਆਪਣਾ ਗ੍ਰੀਨ ਕਾਰਡ ਦਾ ਅਪਲਾਈ ਕਰਦੇ ਆ ਤੇ ਵੀ ਹੁਣ ਵੀ ਉਹ ਅਨਪੜ੍ਹ ਬੰਦਾ ਉਹ ਆਪਦਾ ਨਹੀਂ ਦਿਖਾ ਸਕਦਾ ਹੈਗਾ। ਹਾਂਜੀ ਕੋਈ ਪ੍ਰੋਬਲਮ ਨਹੀਂ। ਤੁਹਾਡਾ ਜਿਹੜਾ ਯੂਐਸ ਸਿਟੀਜ਼ਨ ਪਟੀਸ਼ਨਰ ਹੈਗਾ ਜੇ ਉਹਦੇ ਕੋਲ ਇਨਫ ਐਸੈਟਸ ਇਨਫ ਇਨਕਮ ਹੈਗੀ ਆ ਉਹ ਟੇਕ ਕੇਅਰ ਕਰ ਲੂਗਾ ਸਾਰਾ ਕੇਸ। ਜੀ ਜੀ ਬਿਲਕੁਲ ਉਹੀ ਜਿਹੜੀ ਉਹ ਚੀਜ਼ ਉਹ ਦੇਖਣਾ ਚਾਹੁੰਦੇ ਨੇ। ਸਿਮਰਨ ਕੌਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਗ੍ਰੀਨ ਕਾਰਡ ਬਾਰੇ ਪੁੱਛਣਾ ਸੀਗਾ ਤੇ ਮੈਂ ਯੂਐਸ ਸਿਟੀਜ਼ਨ ਹਾਂ ਤੇ ਮੈਂ ਆਪਣੀ ਮਮ ਦਾ ਗ੍ਰੀਨ ਕਾਰਡ ਅਪਲਾਈ ਕਰਨਾ ਸੀ ਪਰ ਉਹਨਾਂ ਦੇ ਨਾਲ ਮੇਰੇ ਬ੍ਰਦਰ ਹੈਗੇ ਨੇ ਹੂ ਇਜ਼ 40+ ਬਟ ਹੀ ਇਜ਼ ਮੈਡੀਕਲੀ ਅਨਫਿਟ ਤੇ ਮੈਂ ਪੁੱਛਣਾ ਸੀਗਾ ਕਿ ਉਹ ਆਪਣੇ ਨਾਲ ਉਹਨਾਂ ਨੂੰ ਲਿਆਉਣਾ ਚਾਹੁੰਦੇ ਨੇ ਤੇ ਪਰ ਮੇਰੀ ਮਮ ਕੋਲ ਵੀਜ਼ਾ ਹੈਗਾ ਹੈ ਪਰ ਮੇਰੇ ਬ੍ਰਦਰ ਕੋਲ ਨਹੀਂ ਹੈ ਸੋ ਇਹਦੇ ਵਿੱਚ ਕੀ ਆਪਸ਼ਨਸ ਹੈਗੇ ਨੇ। ਤੁਸੀਂ ਮਦਰ ਦਾ ਫਾਈਲ ਕਰ ਸਕਦੇ ਹੋ, ਬ੍ਰਦਰ ਦਾ ਤੁਹਾਨੂੰ ਇੰਡੀਪੈਂਡੈਂਟਲੀ ਫਾਈਲ ਕਰਨਾ ਪੈਣਾ ਹੈ। ਮੈਡੀਕਲ ਅਨਫਿਟ ਕਰਕੇ ਕੋਈ ਸਪੈਸ਼ਲ ਉਹਨਾਂ ਨੇ ਕੰਸੀਡਰੇਸ਼ਨ ਨਹੀਂ ਦੇਣੀ ਕਿ ਉਹਨਾਂ ਦਾ ਮਦਰ ਦੇ ਨਾਲ ਉਹ ਆ ਸਕਦੇ ਨੇ। ਮਦਰ ਇਮੀਡੀਏਟ ਰਿਲੇਟਿਵ 'ਚ ਹੈ ਉਹ ਛੇਤੀ ਆ ਜਾਊਗੇ 1.5-2 ਸਾਲ ਦੇ ਅੰਦਰ। ਬ੍ਰਦਰ ਦਾ ਤੁਹਾਨੂੰ ਇੰਡੀਪੈਂਡੈਂਟਲੀ ਫਾਈਲ ਕਰਨਾ ਪੈਣਾ F4 ਕੈਟੇਗਰੀ ਦੇ ਥੱਲੇ 15 ਤੋਂ 18 ਸਾਲ ਲੱਗੂਗੇ ਅਤੇ ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਮੈਡੀਕਲ ਕੰਡੀਸ਼ਨ ਹੈ ਦੈਟ ਇਜ਼ ਸੈਂਟਰ ਪੁਆਇੰਟ ਉਹ ਵੀ ਇਸ਼ੂ ਰਹੂਗਾ ਉਦੋਂ। ਜੇ ਮੈਂਟਲੀ ਇਨਕੰਪੀਟੈਂਟ ਹੈ ਉਹਨੂੰ ਉਹ ਇਮੀਗ੍ਰੈਂਟ ਵੀਜ਼ਾ ਨਹੀਂ ਦੇਓਗੇ। ਓਕੇ ਤੁਸੀਂ ਫਾਈਲ ਕਰ ਦਿਓ ਫਿਲਹਾਲ। ਫਿਰ ਉਹਨਾਂ ਦਾ ਜਦੋਂ ਅੱਗੇ ਜਾ ਕੇ ਨੰਬਰ ਆਊਗਾ 15 ਸਾਲ ਬਾਅਦ ਫਿਰ ਲੈਟਸ ਸੀ ਉਦੋਂ ਕੀ ਰੈਗੂਲੇਸ਼ਨ ਚੱਲਦੀ ਹੈ। ਓਕੇ ਠੀਕ ਹੈ ਜੀ। ਓਕੇ ਥੈਂਕ ਯੂ ਜੀ। ਓਕੇ ਜੀ ਅਗਲੇ ਕਾਲਰ ਕਰਮਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਇੱਕ ਸਵਾਲ ਪੁੱਛਣਾ ਸੀ ਜੀ। ਮੈਂ ਆਪਣੀ ਵਾਈਫ ਦਾ 2018 ਦੇ ਵਿੱਚ ਕੇਸ ਲਾਇਆ ਸੀ। ਮੈਂ ਐਜ਼ ਏ ਸਿਟੀਜ਼ਨ ਹੈਗਾ ਤੇ ਮੇਰੀ ਪ੍ਰਾਇਓਰਟੀ ਡੇਟ ਉੱਤੇ ਅਗਸਤ ਦੀ ਆ ਜੀ। ਬਟ ਉਹਨਾਂ ਵੱਲੋਂ ਹਜੇ ਤੱਕ ਕੋਈ ਰਿਸਪੌਂਸ ਨਹੀਂ ਹੈਗਾ। ਮੇਰੇ ਪੇਪਰ ਸਭ ਕੁਝ ਐਕਸੈਪਟ ਹੋ ਗਏ ਆ, ਕੁਝ ਜਸਟ ਵੇਟ ਕਰ ਰਹੇ ਆ ਇੰਟਰਵਿਊ ਦੀ ਬਟ ਕੁਝ ਹੈ ਤੁਹਾਨੂੰ ਆਈਡੀਆ ਕਿ ਕਦੋਂ ਤੱਕ ਇੰਟਰਵਿਊ ਆ ਸਕਦੀ ਆ? ਜਨਵਰੀ ਤੋਂ ਬਾਅਦ ਹੀ ਇੰਟਰਵਿਊ ਲੈਣੀ ਹੈ ਇਹਨਾਂ ਨੇ ਜਿੱਦਾਂ ਆਪਾਂ ਦੱਸਿਆ ਸੀ। ਬਟ ਮੈਂ ਕੱਲ ਸਾਡੀ ਫੈਮਿਲੀ 'ਚ ਕੋਈ ਹੈਗੇ ਆ ਉਹਨਾਂ ਦੀ ਕਿਸੇ ਦੀ ਇੰਟਰਵਿਊ ਆਈ ਆ ਇਮੀਗ੍ਰੇਸ਼ਨ ਦੀ ਹੀ। ਇਹ ਤਾਂ ਜੀ ਆਪਾਂ ਰੋਜ਼ ਹੀ ਸੁਣੀਦਾ ਕਿ ਇੱਦਾਂ ਸੀਗਾ ਉੱਦਾਂ ਸੀਗਾ। ਇੱਦਾਂ ਨਹੀਂ ਹੈਗਾ। ਉਹਨਾਂ ਨੇ ਕਿਹਾ ਹੋਇਆ ਕਿ ਸਿਰਫ ਐਮਰਜੈਂਸੀ ਲਈ ਜਿਹੜੇ ਕੁਆਲੀਫਾਈ ਕਰਦੇ ਨਾ ਉਹਨਾਂ ਨੂੰ ਆਪਾਂ ਦੇਣੀ ਹੈ। ਹਾਂਜੀ ਓਕੇ ਚਲੋ ਠੀਕ ਹੈ। ਥੈਂਕ ਯੂ ਵੀਰ ਜੀ। ਓਕੇ ਜੀ ਮਿਹਰਬਾਨੀ ਜੀ। ਅਗਲੇ ਕਾਲਰ ਨੇ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਮੈਂ ਪੁੱਛਣਾ ਸੀ ਆਪਣਾ ਜਿਹੜਾ ਸਿਟੀਜ਼ਨਸ਼ਿਪ ਦਾ ਹੈ ਨਾ ਜੀ ਇਹਦਾ ਕੋਈ ਜਿੱਦਾਂ ਬਾਈਡਨ ਨੇ ਵੈਸੇ ਕਿਹਾ ਹੋਇਆ ਵੀ ਉਹ ਪ੍ਰੀਮੀਅਮ ਸਰਵਿਸ ਕੋਈ ਸ਼ੁਰੂ ਕਰੂਗਾ ਹੈ ਨਾ ਤੇ ਕਿਹਾ ਕਈ ਸਾਰਿਆਂ ਦੇ ਲਈ ਪਰ ਅਜੇ ਤੱਕ ਕੀਤੀ ਨਹੀਂ। ਅਜੇ ਤੱਕ ਸਿਰਫ ਫੀਸ ਹੀ ਵਧਾਈ ਹੈ ਪ੍ਰੀਮੀਅਮ ਦੀ ਪਰ ਹੋਰ ਜਿਹੜੇ ਵੀਜ਼ਾ ਵਗੈਰਾ ਸੀਗੇ H4 ਵਰਕ ਪਰਮਿਟ ਕਿਹਾ ਸੀਗਾ ਉਹਨਾਂ ਨੇ ਪਰ ਅਜੇ ਕੋਈ ਵੀ ਇੱਦਾਂ ਦੀ ਸ਼ੁਰੂ ਨਹੀਂ ਕੀਤੀ। ਪਰ ਐਜ਼ ਆਫ ਨਾਓ ਉਹ ਹੈ ਨਹੀਂ ਹੈ ਨਾ ਕੋਈ ਪ੍ਰੀਮੀਅਮ ਸਰਵਿਸ? ਨਹੀਂ। ਓਕੇ ਤੇ ਜਦੋਂ ਭਾਜੀ ਆਪਾਂ ਮੰਨ ਲਓ ਕੋਈ ਕਿਸੇ ਡਿਫਰੈਂਟ ਕਾਉਂਟੀ ਵਿੱਚ ਐਡਰੈਸ ਚੇਂਜ ਕਰਦੇ ਹੈ ਨਾ ਫਿਰ ਮੰਨ ਲਓ ਦੁਬਾਰਾ ਤੋਂ ਟਾਈਮ ਲਾਈਨ ਉਹਦੀ ਸ਼ੁਰੂ ਹੁੰਦੀ ਕਿ ਉਹ ਜਿੱਦਾਂ ਮੰਨ ਲਓ ਉਹਦਾ ਚੱਲਦਾ ਹੋਇਆ ਵਾ? ਬਸ ਤੁਹਾਡਾ ਜਿਹੜਾ ਕੇਸ ਹੈ ਉਹ ਲੋਕਲ ਫੀਲਡ ਆਫਿਸ ਮੂਵ ਕਰ ਦਿੰਦੇ।
ਅੱਛਾ, ਮੰਨ ਲਓ ਜੇ ਉੱਥੋਂ ਮਤਲਬ ਸਾਡੀ ਨਵੰਬਰ ਦੀ ਡੇਟ ਆ ਤੇ ਉਹ ਜੇ ਅਗਸਤ ਚੱਲ ਰਹੀ ਹੋਈ ਹੈ ਉੱਥੇ, ਹਨਾ, ਫਿਰ ਤੇ ਚਲੋ ਅਗਸਤ, ਨਵੰਬਰ, ਸਤੰਬਰ, ਅਕਤੂਬਰ ਤੇ ਨਵੰਬਰ, ਫਿਰ 2-3 ਮਹੀਨੇ ਦਾ ਫਰਕ ਰਹਿ ਜਾਂਦਾ, ਹਨਾ। ਹਾਂਜੀ, ਤੇ ਫਾਈਲ ਮੂਵ ਕਰਨ 'ਚ ਵੀ ਟਾਈਮ ਲੱਗਦਾ ਨਾ ਥੋੜਾ ਜਿਹਾ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਠੀਕ ਹੈ। ਥੈਂਕ ਯੂ ਭਾਜੀ, Okay. ਥੈਂਕ ਯੂ। ਓਕੇ ਜੀ। ਅਗਲੇ ਕਾਲਰ ਨੇ ਮਹਿੰਦਰ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪਤਾ ਕਰਦਾ ਸੀ ਵੀ ਕਿੱਦਾਂ ਹੁਣ ਇੰਟਰਵਿਊ ਹੁੰਦੀਆਂ ਇੰਡੀਆ ਤੋਂ। ਮੈਂ ਬ੍ਰਦਰ ਦੇ 2006 'ਚ ਪੇਪਰ ਭਰੇ ਆ ਮਾਰਚ 'ਤੇ। ਸਿਬਲਿੰਗ ਵਾਲਿਆਂ ਦੀਆਂ ਨਹੀਂ ਹੁਣ ਭਾਜੀ ਲੈ ਰਹੇ ਇਸ ਵੇਲੇ। ਹਾਂਜੀ, ਇਸ ਵੇਲੇ ਨਹੀਂ ਲੈ ਰਹੇ, ਅਗਲੇ ਸਾਲ। ਅੱਛਾ ਅੱਛਾ। ਵੀ ਆਪਣੇ ਕੋਲ ਆਈਡੀਆ ਹੈਗਾ ਕਦੋਂ ਦੁਬਾਰਾ ਪੇਪਰ ਖੋਲ੍ਹਣੇ, ਕਦੋਂ ਲੈਟਰ ਆਊਗੀ? ਆਈਡੀਆ ਜਨਵਰੀ ਤੋਂ ਬਾਅਦ, ਜਨਵਰੀ 1 ਜਨਵਰੀ ਤੋਂ ਬਾਅਦ। ਓਕੇ, ਥੈਂਕ ਯੂ। ਓਕੇ ਜੀ। ਓਕੇ ਜੀ, ਥੈਂਕ ਯੂ। ਅਗਲੇ ਕਾਲਰ ਨੇ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਕਿ ਅਸੀਂ ਜਿੱਦਾਂ ਆਪਣੇ ਬੇਟੇ ਦਾ ਵਿਆਹ ਕਰਕੇ ਆਏ ਸੀਗੇ, ਉਹਦੇ ਬਾਅਦ ਅਪਰੂਵਲ ਹੋ ਗਿਆ 2019 ਵਿੱਚ, ਤੇ ਮਾਰਚ 20 ਨੂੰ ਇੰਟਰਵਿਊ ਸੀਗੀ, ਉਹ ਕੈਂਸਲ ਹੋ ਗਈ ਸੀ। ਮੁੜ ਕੇ ਇਹਦੇ ਈਮੇਲ ਵੀ ਉਹਨਾਂ ਨੇ ਕੀਤੀ ਸੀ, ਉਹ ਕਹਿੰਦੇ ਵੇਟ ਕਰੋ। ਸਿਟੀਜ਼ਨ ਆ ਮੇਰਾ ਬੇਟਾ, ਹਾਂਜੀ, ਤੇ ਉਹਦੇ ਅਜੇ ਵੇਟ ਕਰਨੀ ਪਊਗੀ ਜਾਂ? ਵੇਟ ਕਰਨੀ ਪੈਣੀ। ਬਿਲਕੁਲ ਜੀ। ਇਹ ਤੇ ਇਦਾਂ ਹੈ ਜੀ, ਜੋ ਉਹਨਾਂ ਨੇ ਕਿਹਾ ਉਹ ਕਰਨਾ ਪੈਣਾ, ਆਪਣਾ ਕਿਹੜਾ ਤੇ ਮਰਜ਼ੀ ਚੱਲਦੀ ਆ। ਹਾਂਜੀ ਹਾਂਜੀ, ਉਹ ਤਾਂ ਠੀਕ ਹੈ, ਚਲੋ ਮੈਂ ਪਤਾ ਕਰ ਲਈ। ਨਹੀਂ ਨਹੀਂ, ਜ਼ਰੂਰ ਪਤਾ ਕਰਨਾ ਚਾਹੀਦਾ, ਕੋਈ ਐਸੀ ਗੱਲ ਨਹੀਂ, ਪਤਾ ਜ਼ਰੂਰ ਕਰੋ। ਪਰ ਇਹ ਆ ਵੀ ਰਾਈਟ ਨਾਓ, ਕਿਉਂਕਿ ਉੱਥੇ ਦੇਖੋ ਅੰਬੈਸੀਆਂ ਤਕਰੀਬਨ ਬੰਦ ਆ, ਬਹੁਤ ਘੱਟ ਪ੍ਰੋਸੈਸਿੰਗ ਜਿਹੜੀ ਉੱਥੇ ਮੇਰੇ ਚੱਲ ਰਹੀ। ਛੋਟੇ ਬੇਟੇ ਦਾ ਅਸੀਂ ਦੋਨਾਂ ਦੇ ਇਕੱਠੇ ਦੇ ਕਰਕੇ ਆਏ ਸੀਗੇ, ਉਹਦੀ ਜੀ, ਜੀ, ਜੀ। ਇੰਟਰਵਿਊ ਆ ਗਈ ਸੀ, ਉਹਨੂੰ ਵੀਜ਼ਾ ਦੇ ਦਿੱਤਾ ਉਹਨਾਂ ਨੇ ਜਿੱਦਾਂ ਪਹਿਲੀ ਵਾਰੀ। ਹਾਂਜੀ, ਚਲੋ ਇਦਾਂ ਹੀ ਹੈ ਜੀ, ਕਿਸੇ ਦਾ ਮੌਕਾ ਲੱਗ ਜਾਂਦਾ, ਕਿਸੇ ਦਾ ਰਹਿ ਜਾਂਦਾ ਹੈ, ਸੋ ਦੈਟ ਇਜ਼ ਓਕੇ। ਹਾਂਜੀ, ਇਦਾਂ ਹੀ ਜਿਹੜਾ ਜੀ ਉਹ ਚੱਲਦਾ ਹੈ। ਸੋ ਬਿਲਕੁਲ ਸਰੋਤਿਓ, ਤਕਰੀਬਨ ਜੇ ਇਦਾਂ ਦਾ ਤੁਹਾਡਾ ਸਵਾਲ ਆ, ਹਾਲ ਦੀ ਘੜੀ ਜੋ ਕਹਿ ਰਹੇ ਆ ਤੇ ਉਹ ਆਪਾਂ ਨੂੰ ਕਰਨਾ ਪੈਣਾ। ਹਾਂ, ਇਹ ਹੁੰਦਾ ਵੀ ਕਈ ਵਾਰੀ ਉਹ ਕੁਝ ਕਹਿ ਹੀ ਨਹੀਂ ਰਹੇ ਹੁੰਦੇ, ਤੁਸੀਂ ਵੇਟ ਹੀ ਕਰਦੇ ਰਹਿ ਜਾਂਦੇ ਆ, ਤੁਹਾਨੂੰ ਪਤਾ ਨਹੀਂ ਆ। ਸੋ ਉਹਨਾਂ ਮਾਮਲਿਆਂ ਦੇ ਵਿੱਚ ਜ਼ਰੂਰ ਤੁਸੀਂ ਅਟਰਨੀ ਦੀ ਜਿਹੜੀ ਉਹ ਤੁਸੀਂ ਸੇਵਾ ਲਓ, ਮਦਦ ਲਓ। ਸੋ ਜੇ ਤੁਸੀਂ ਜਗਵੀਰ ਟਿਰਕੀਆਣਾ ਹੋਣਾ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰਨਾ ਚਾਹੁੰਦੇ ਹੋ, ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਤਾਂ ਉਸ ਦੇ ਲਈ ਇਹਨਾਂ ਦਾ ਆਫਿਸ ਦਾ ਫੋਨ ਨੰਬਰ ਆ 4159090503, 4159090503 ਦੇ ਉੱਤੇ। ਤੇ ਅਗਲੇ ਜਿਹੜੇ ਆਪਣੇ ਕਾਲਰ ਆ ਉਹਨਾਂ ਨਾਲ ਆਪਾਂ ਗੱਲ ਕਰਦੇ ਜਾਈਏ। ਕਰਨੈਲ ਕੌਰ, ਸਤਿ ਸ਼੍ਰੀ ਅਕਾਲ। ਹਾਂਜੀ ਜਰਨੈਲ ਕਾ ਜੀ, ਜਰਨੈਲ ਕੌਰ। ਇਹ ਜੀ ਬੇਟੀ ਨੇ, ਮੇਰੇ ਬੇਟੇ ਦੇ ਪੇਪਰ ਲਾਏ ਸੀਗੇ 8 ਫਰਵਰੀ 2005 ਦੇ ਵਿੱਚ। ਉਹਨਾਂ ਦੀ ਪਰਮਿਸ਼ਨ ਆ ਗਈ ਸੀਗੀ ਪਿਛਲੀ 18 ਅਪ੍ਰੈਲ ਨੂੰ 2019 ਨੂੰ। ਤੁਹਾਡੇ ਪੇਪਰ ਬੰਬੇ ਪਹੁੰਚ ਗਏ, ਕਿੰਨਾ ਕੁ ਟਾਈਮ ਲੱਗੂਗਾ ਹੁਣ ਅੱਗੇ? ਇਹਨਾਂ ਦਾ ਤਾਂ ਮੇਰੇ ਹਿਸਾਬ ਨਾਲ 6 ਮਹੀਨਿਆਂ ਦੇ ਵਿੱਚ ਆ ਜਾਣਾ ਚਾਹੀਦਾ, ਜਦੋਂ ਖੁੱਲ੍ਹਦੇ ਆ ਇਹ ਜਨਵਰੀ 'ਚ, ਕਿਉਂਕਿ ਨਵੰਬਰ 2005 ਚੱਲ ਰਹੀ ਹੈ ਤੇ ਤੁਸੀਂ ਦੱਸਿਆ ਫਰਵਰੀ ਸੀਗੀ, ਤੇ ਤੁਹਾਡਾ ਡੇਟ ਡੂਟ ਕਰੰਟ ਹੈ ਸਾਰੀ, ਤੇ ਮੇਰੇ ਹਿਸਾਬ ਨਾਲ ਅਗਲੇ ਸਾਲ ਦੇ ਅੰਦਰ ਤੁਹਾਡੀ ਬਣ ਜੂਗੀ ਗੱਲ। ਹਾਂਜੀ, ਪੇਪਰਾਂ ਦੱਸਿਆ ਸੀ ਸਾਰੇ ਤੁਹਾਡੇ ਪਹੁੰਚ ਕੇ ਇੱਥੇ, ਪੇਪਰ ਠੀਕ ਆ ਗਏ? ਹਾਂਜੀ, ਸਾਲ ਕੁ ਦੇ ਉਸ ਤੋਂ ਬਾਅਦ ਚ ਆਹ ਲੋਕਡਾਊਨ ਹੋ ਗਿਆ। ਹਾਂਜੀ, ਅਗਲੇ ਸਾਲ 'ਚ ਬਣ ਜੂਗੀ ਗੱਲ। ਓਕੇ ਜੀ, ਥੈਂਕ ਯੂ ਜੀ। ਓਕੇ। ਅਗਲੇ ਕਾਲਰ ਰਾਜ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਤਾਂ ਯੂਵੀਜੇ ਦੀ ਤੁਹਾਨੂੰ ਅਪਡੇਟ ਦੇਣੀ ਚਾਹੁੰਦਾ ਜੀ। ਮੇਰਾ 23 ਮਾਰਚ ਦਾ ਸੀਗਾ ਜੀ, 20 ਅਪ੍ਰੈਲ ਦੇ ਸੀਗੇ ਫਿੰਗਰਪ੍ਰਿੰਟ 2016 ਦਾ, ਤੇ ਮੇਰਾ ਨਵੰਬਰ 4 ਨੂੰ ਵਰਕ ਪਰਮਿਟ ਆ ਗਿਆ ਜੀ। ਨਹੀਂ ਭਾਜੀ, ਬਹੁਤ ਬਹੁਤ ਤੁਹਾਨੂੰ ਵੀ ਜੀ ਬਹੁਤ ਬਹੁਤ। ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ, ਮੈਂ ਉਹਦੇ ਨਾਲ ਉਹਦੀ ਮਿਸਜ ਨੂੰ ਤਾਂ ਕਰਤਾ ਸੀਗਾ ਯੂ ਵੀਜ਼ਾ ਨਾਲ ਹੀ ਫਾਈਲ, ਤੇ ਮੈਂ ਉਹਦੀ ਮਦਰ ਨੂੰ ਕਰਨਾ ਚਾਹੁੰਦਾ, ਮੈਂ ਹੁਣ ਐਡ ਕਰਵਾ ਸਕਦਾ ਉਹਦੇ 'ਚ? ਨਹੀਂ, ਮੇਰੇ ਮਦਰ ਨੂੰ। ਤੁਹਾਡੇ ਮਦਰ ਕਿੱਥੇ ਆ, ਇੰਡੀਆ 'ਚ? ਇੰਡੀਆ 'ਚ ਹੈ ਜੀ। ਨਹੀਂ, ਮਦਰ ਨੂੰ ਨਹੀਂ ਐਡ ਕਰਾ ਸਕਦੇ। ਮੈਂ ਮਦਰ ਨੂੰ ਨਹੀਂ ਕਰਵਾ ਸਕਦਾ ਜੀ। ਨਹੀਂ ਕਰਾ ਸਕਦੇ। ਤੇ ਇੱਕ ਨਾ ਸੋਸ਼ਲ ਸਿਕਿਉਰਿਟੀ ਵਾਲੇ ਹੁਣ ਬੜਾ ਤੰਗ ਕਰ ਰਹੇ ਆ ਜੀ, ਆਫਿਸ ਵਾਲੇ, ਤੇ ਹਰ ਵਾਰੀ ਮੈਂ 3 ਵਾਰੀ ਕਾਲ ਲਾਤੀ ਕਿ ਜਿਵੇਂ ਜਿਹੜਾ ਕੁਰਸੀ ਤੇ ਬੈਠਾ ਉਹਦਾ ਨਵਾਂ ਹੀ ਲਾ ਸੁਣਾਉਂਦਾ ਜੀ। ਕੀ ਕਰੀਏ ਜੀ ਇਹਨਾਂ ਦਾ ਇਲਾਜ? ਤੁਸੀਂ ਸੋਸ਼ਲ ਸਿਕਿਉਰਿਟੀ ਲੈਣੀ ਹੈ? ਹਾਂਜੀ, ਸੋਸ਼ਲ ਸਿਕਿਉਰਿਟੀ ਲੈਣੀ ਹੈ ਜੀ। ਪਹਿਲੀ ਵਾਰੀ ਕਾਲ ਕੀਤੀ ਤਾਂ ਪਹਿਲਾਂ ਆਂਦਾ ਵੀ 30 ਦਿਨਾਂ ਬਾਅਦ ਵਰਕ ਪਰਮਿਟ ਆਏ ਤੋਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਜੇ ਅਪਡੇਟ ਨਹੀਂ ਹੁੰਦਾ ਇਹ। ਹਾਂਜੀ, ਇਹ ਤਾਂ ਤੇ ਸਾਨੂੰ ਕਿਸੇ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਜੀ। ਦੂਜਾ, ਮੈਂ ਥੋੜਾ ਜਿਹਾ ਕਿਸੇ ਨਾਲ ਡਿਸਕਸ ਕੀਤੀ, ਦੂਜਾ ਕਹਿੰਦਾ ਉਹ ਗਲਤ ਬੰਦੇ ਨੇ ਚੁੱਕ ਲਿਆ, ਉਹ ਦੁਬਾਰਾ ਕਾਲ ਕਰ। ਮੈਂ ਦੁਬਾਰਾ ਕਾਲ ਕੀਤੀ ਜੀ, ਉਹ ਜਨਾਨੀ ਨੇ ਚੁੱਕੀ, ਉਹ ਆਂਦੀ 60 ਦਿਨਾਂ ਬਾਅਦ ਸਾਡੇ ਨਾਲ ਕੰਟੈਕਟ ਕਰਿਓ ਜੀ। ਤੇ ਮੈਂ ਫਿਰ ਉਹ ਬੰਦ ਕਰਤਾ, ਤੇ ਫਿਰ ਮੈਂ ਸਾਡਾ ਥੋੜਾ ਜਿਹਾ ਦੂਰ ਪੈਂਦਾ ਆਫਿਸ, ਅਸੀਂ ਉਹਦੇ 'ਚ ਕੋਸ਼ਿਸ਼ ਕੀਤੀ ਵੀ ਉਹਦੇ 'ਚ ਜਾ ਕੇ ਕਰ ਲਈਏ। ਉਹ ਕਹਿੰਦੇ ਤੁਸੀਂ ਆਪਦੇ ਲੋਕਲ 'ਚ ਹੀ ਜਾਓ, ਅਸੀਂ ਨਿਊ ਜਰਸੀ 'ਚ ਹੀ ਆ, ਵੈਸੇ ਮੈਂ ਨਿਊ ਜਰਸੀ 'ਚ ਰਹਿਣਾ, ਕਹਿੰਦੇ ਅਸੀਂ ਤੁਹਾਡਾ ਲੈਣਾ ਹੀ ਨਹੀਂ, ਤੁਸੀਂ ਆਪਦੇ ਲੋਕਲ 'ਚ ਹੀ ਜਾਓ। ਮੈਂ ਲੋਕਲ 'ਚ ਫਿਰ ਕਾਲ ਕੀਤੀ ਤੀਜੀ ਵਾਰੀ, ਉਹ ਕਹਿ ਰਿਹਾ ਤੁਸੀਂ ਜਿੱਥੋਂ ਜੋਬ ਲੈਣੀ ਉਹਦਾ ਜੋਬ ਲੈਟਰ ਲਿਆਓ ਪਹਿਲਾਂ, ਫਿਰ ਤੁਹਾਡੀ ਤੁਹਾਡੀ ਅਪਲਾਈ ਹੋਊਗੀ। ਜੀ ਬਿਲਕੁਲ ਸਹੀ ਕਹਿ ਰਹੇ ਹੋ। ਤੁਹਾਨੂੰ ਸਹੀ ਕਹਿ ਰਹੇ ਜੀ। ਹਾਂ, ਤੁਹਾਨੂੰ ਪਹਿਲੀ ਗੱਲ ਤਾਂ ਲੋਕਲ ਆਪਣੇ ਸੋਸ਼ਲ ਸਿਕਿਉਰਿਟੀ ਆਫਿਸ ਜਾਣਾ, ਤੁਹਾਨੂੰ ਇੱਧਰ ਉੱਧਰ ਦੂਰ ਕਾਲ ਕਰਨ ਦੀ ਲੋੜ ਨਹੀਂ ਸੀਗੀ।
ਦੂਸਰਾ ਇਹ ਹੈਗਾ ਕਿ ਸਰਕਾਰੀ ਮਹਿਕਮਾ ਹੈ, ਕੋਈ ਉਹਨਾਂ ਦੀ ਕਸਟਮਰ ਸਰਵਿਸ ਤਾਂ ਹੈ ਨਹੀਂ ਤੁਹਾਨੂੰ ਕਿ ਉਹਨਾਂ ਨੇ ਹਮੇਸ਼ਾ ਤੁਹਾਨੂੰ ਸਹੀ ਜਵਾਬ ਦੇਣਾ। ਅਤੇ ਕਈ ਲੋਕਾਂ ਨੂੰ ਟਰਾਈ ਕਰਨਾ ਪੈਂਦਾ ਹੈ। ਹੁਣ ਤੁਸੀਂ ਜਦੋਂ ਫਾਈਲ ਕਰਦੇ ਹੋ ਐਪਲੀਕੇਸ਼ਨ ਵਰਕ ਪਰਮਿਟ ਦੀ, ਕਈਆਂ ਦੇ ਤਾਂ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਆ ਜਾਂਦੇ ਸੀਗੇ, ਕਿਉਂਕਿ ਉਹਦੇ ਵਿੱਚ ਤੁਸੀਂ ਬਾਕਸ ਮਾਰਕ ਕਰ ਸਕਦੇ ਹੋ। ਹੁਣ ਲੇਟਲੀ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਕਿ ਇਹ ਸੋਸ਼ਲ ਸਿਕਿਉਰਿਟੀ ਕਾਰਡ ਦੇ ਨਹੀਂ ਰਹੇ, ਆਫਿਸ ਜਾਣਾ ਪੈਂਦਾ, ਤੁਹਾਨੂੰ ਆਪਣਾ ਵਰਕ ਪਰਮਿਟ ਨਾਲ ਲੈ ਕੇ ਜਾਣਾ ਪੈਣਾ। ਕਈਆਂ ਤੋਂ ਉਹ ਪਾਸਪੋਰਟ ਦੀ ਵੀ ਮੰਗ ਕਰਦੇ ਆ ਕਿ ਪਾਸਪੋਰਟ ਲੈ ਕੇ ਆਓ, ਜੇ ਤੁਹਾਡਾ ਅਸਾਈਲਮ ਪਾਸ ਹੋਇਆ ਉੱਥੋਂ ਛੁਡਾ ਕੇ ਲੈ ਕੇ ਆਓ, ਅਤੇ ਨਾਲ ਜੋਬ ਲੈਟਰ ਮੰਗਦੇ ਨੇ। ਇਹ 3 ਚੀਜ਼ਾਂ ਚਾਹੀਦੀਆਂ ਤੁਹਾਨੂੰ। ਫੋਨ ਕਰਨ ਨਾਲ ਕੁਛ ਨਹੀਂ ਹੋਣਾ ਤੁਹਾਡਾ। ਜੀ ਜੀ। ਅਗਲੇ ਕਾਲਰ ਦਵਿੰਦਰ, ਸਤਿ ਸ਼੍ਰੀ ਅਕਾਲ ਜੀ। ਦਵਿੰਦਰ। ਹੈਲੋ ਹੈਲੋ ਭਾਜੀ, ਬਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਪੁੱਛਣਾ ਸੀ, ਮੈਂ ਆਪਣੇ ਬੇਟੇ ਦਾ ਵਿਆਹ ਕਰਕੇ ਆਈ ਹਾਂ ਆਪਣੇ 2019 'ਚ, ਅਤੇ ਅਸੀਂ ਪੇਪਰ ਭਰ ਦਿੱਤੇ ਸੀ ਵੋਟੀ ਦੇ, ਹੈ ਨਾ। ਅਤੇ ਉਹ ਜਿੱਦਾਂ ਮੇਰੇ ਬੇਟੇ ਨੂੰ 1-2 ਜਿੱਦਾਂ ਇਹਨਾਂ ਨੇ ਆਹ ਸੀਗੇ ਜਿੱਦਾਂ ਪ੍ਰੋਬਲਮਾਂ ਪਾਈਆਂ ਸੀਗੀਆਂ, ਇਹਦਾ ਕੇਸ ਚੱਲਦੀ ਸੀਗੀ ਨਾ, ਅਤੇ ਉਹ ਪ੍ਰਵੇਸ਼ਨ 'ਤੇ ਸੀਗਾ, ਤਾਂ ਅਸੀਂ ਪ੍ਰਵੇਸ਼ਨ 'ਤੇ ਉਹਨੂੰ ਲੈ ਗਏ ਸੀ, ਤਾਂ ਉਹ ਸਾਨੂੰ ਨਹੀਂ ਕੁਛ ਨਹੀਂ ਗਿਆ ਮੁੜ ਕੇ ਆਉਂਦਿਆਂ ਨੂੰ, ਨਾ ਜਾਂਦਿਆਂ ਨਾ ਆਉਂਦਿਆਂ ਨੂੰ। ਬੇਟਾ ਸਿਟੀਜ਼ਨ ਤੁਹਾਡਾ? ਨਹੀਂ ਜੀ, ਗ੍ਰੀਨ ਕਾਰਡ 'ਤੇ ਆ। ਹਾਂਜੀ। ਅਤੇ ਫਿਰ ਜਦੋਂ ਅਸੀਂ ਮੁੜ ਕੇ ਫੇਰ ਗਏ ਹਾਂ, ਜਿੱਦਾਂ ਸਾਲ ਬਾਅਦ ਦਸੰਬਰ 'ਚ ਅਸੀਂ ਮੁੜ ਕੇ ਫਿਰ ਗਏ ਹਾਂ ਨਾ, ਜਦੋਂ ਅਸੀਂ ਉਦੋਂ ਮੁੜ ਕੇ ਬਾਅਦ 'ਚ ਆਏ ਹਾਂ, ਅਤੇ ਉਹਨੇ ਸਾਨੂੰ ਮੇਰੇ ਬੇਟੇ ਨੇ ਜਿੱਦਾਂ ਘੇਰ ਲਿਆ, ਉਹਨਾਂ ਨੇ ਜਿੱਦਾਂ ਉੱਥੇ ਬੁਲਾਇਆ ਆਪਣੇ ਹਾਊਸ ਵਿੱਚ, ਅਤੇ ਬੁਲਾਇਆ ਤਾਂ ਉਹਨਾਂ ਨੇ ਪੁੱਛਿਆ, ਜਿੱਦਾਂ ਗੱਲਾਂ ਬਾਤਾਂ ਪੁੱਛੀਆਂ, ਤਾਂ ਇਹ ਕਹਿੰਦਾ ਵੀ ਹਾਂ ਮੇਰਾ ਇੱਦਾਂ ਹੋਈ ਸੀ। ਤਾਂ ਫਿਰ ਕਹਿੰਦਾ ਵੀ ਤੂੰ ਵੀ ਤੈਨੂੰ ਅਸੀਂ ਜਿੱਦਾਂ 4-5 ਘੰਟੇ ਰੱਖਿਆ ਉਹਨੇ ਰਿਪੋਰਟ 'ਤੇ ਨਾ, ਅਤੇ ਜਿੱਦਾਂ ਉਹਨਾਂ ਨੇ ਕਹਿੰਦੇ ਵੀ ਤੈਨੂੰ ਅਸੀਂ, ਉਹਨੇ ਗ੍ਰੀਨ ਕਾਰਡ ਰੱਖ ਲਿਆ ਇਹਦਾ ਬਾਅਦ 'ਚ। ਫੈਲਨੀ ਸੀਗੀ ਕਿ ਮਿਸਡਮੀਨਰ? ਹਾਂਜੀ, ਫੈਲਰੀ ਜਿਹੀ ਸੀ, ਜਿੱਦਾਂ ਪਹਿਲਾਂ ਉਹ ਪ੍ਰਵੇਸ਼ਨ 'ਤੇ ਤਾਂ ਸੀ, ਫਿਰ ਉਦੋਂ ਜੀ ਬਾਅਦ। ਤੁਹਾਨੂੰ ਗਲਤ ਸਲਾਹ ਦੇਤੀ ਟਰੈਵਲ ਟਰੂਵਲ ਕਰਨ ਵਾਲੀ, ਫੈਲਨੀ ਦੇ ਹਾਂਜੀ। ਉੱਤੇ ਉਹ ਤਾਂ ਫਿਰ ਗ੍ਰੀਨ ਕਾਰਡ ਰੱਖਣਾ ਹੀ ਆ ਉਹਨਾਂ ਨੇ। ਅੱਛਾ ਜੀ। ਹਾਂ, ਗ੍ਰੀਨ ਕਾਰਡ ਦਾ ਮਤਲਬ ਸਿਟੀਜ਼ਨ ਵਾਲੇ ਨੂੰ ਨਹੀਂ ਕੋਈ ਹੁੰਦੀ ਉਹ ਕ੍ਰਾਈਮ ਕਰੂਮ ਦਾ, ਗ੍ਰੀਨ ਕਾਰਡ ਵਾਲਾ ਤਾਂ ਨਹੀਂ ਫੈਲਨੀ ਕਮਿਟ ਕਰ ਸਕਦਾ। ਇਹ ਤੁਸੀਂ ਭਾਜੀ ਉਹਦਾ ਪ੍ਰਵੇਸ਼ਨ ਤੋਂ ਕਲੀਅਰ ਹੋ ਗਿਆ ਸੀ ਉਹਦਾ ਸਾਰਾ ਹੀ। ਗਿਲਟੀ ਪਲੀ ਕੀਤੀ ਸੀਗੀ ਉਹਨੇ? ਹਾਂਜੀ ਹਾਂਜੀ, ਸਾਰਾ ਹੀ ਹਾਂ, ਕਲੀਅਰ ਸੀਗਾ। ਤੁਹਾਨੂੰ ਗਿਲਟੀ ਪਲੀ ਫੈਲਨੀ ਨੂੰ ਕੀਤੀ ਸੀਗੀ? ਹਾਂਜੀ। ਨਹੀਂ, ਇਹ ਤਾਂ ਤੁਹਾਨੂੰ ਗਲਤ ਉਹ ਕਰਤੀ ਤੁਸੀਂ ਆਪਣਾ। ਇਹ ਤਾਂ ਜਿਹੜਾ ਇਹਦਾ ਲਾਅ ਹੈਗਾ, ਜਿਹੜਾ ਕ੍ਰਿਮੀਨਲ ਲਾਇਰ ਹੈਗਾ, ਉਹਨੂੰ ਕੋਰਟ ਨੇ ਮੈਂਡੇਟ ਕੀਤਾ ਹੈਗਾ। ਕਿਸੇ ਲਾਇਰ ਦੇ ਉੱਤੇ ਕੇਸ ਹੋਇਆ ਸੀਗਾ ਕਿ ਕ੍ਰਿਮੀਨਲ ਲਾਇਰ ਕ੍ਰਿਮੀਨਲ ਕੇਸ ਨਹੀਂ ਲੜ ਸਕਦਾ ਇਮੀਗ੍ਰੈਂਟ ਦਾ। ਉਹ ਪਹਿਲਾਂ ਇੱਕ ਇਮੀਗ੍ਰੇਸ਼ਨ ਲਾਇਰ ਨਾਲ ਸਲਾਹ ਲਊਗਾ ਕਿ ਇਹ ਵਾਲੀ ਗਿਲਟੀ ਪਲੀ ਮੈਂ ਪਲੀ ਕਰਨੀ ਕਿ ਨਹੀਂ ਕਰਨੀ। ਮੈਨੂੰ ਲੱਗਦਾ ਤੁਸੀਂ ਉਦੋਂ ਇਮੀਗ੍ਰੇਸ਼ਨ ਲਾਇਰ ਦੀ ਸਲਾਹ ਨਹੀਂ ਲਿੱਤੀ। ਜਿਹੜੀ ਚੀਜ਼ ਨੂੰ ਤੁਸੀਂ ਪਲੀ ਕੀਤਾ ਹੈਗਾ, ਤੁਸੀਂ ਪ੍ਰੋਬੇਸ਼ਨ ਵੱਲ ਚੱਲ ਗਏ। ਕਰਨਾ ਕੀ ਹੁੰਦਾ ਕਿ ਭਾਵੇਂ ਤੁਸੀਂ ਸਜ਼ਾ ਲੈ ਲਓ ਥੋੜ੍ਹੀ ਬਹੁਤੀ, ਪਰ ਤੁਸੀਂ ਸਹੀ ਕ੍ਰਾਈਮ ਨੂੰ ਪਲੀ ਕਰਨਾ। ਜੋ ਤੁਸੀਂ ਦੱਸ ਰਹੇ ਹੋ ਉਹਦੇ ਹਿਸਾਬ ਨਾਲ ਤਾਂ ਹਾਂ, ਗ੍ਰੀਨ ਕਾਰਡ ਫਿਰ ਲੈਣਾ ਹੀ ਸੀਗਾ ਉਹਨਾਂ ਨੇ। ਤੁਸੀਂ ਇਹ ਸਾਨੂੰ ਇੰਡੀਪੈਂਡੈਂਟਲੀ ਤੁਸੀਂ ਸਾਡੇ ਨਾਲ ਇਹ ਟਾਈਮ ਸੈੱਟ ਕਰੋ। ਤੁਹਾਡਾ ਇਹ ਮੈਂ ਰੇਡੀਓ 'ਤੇ ਨਹੀਂ ਜਵਾਬ ਦੇ ਸਕਦਾ, ਇਹ ਲੰਬੀ ਡਿਸਕਸ਼ਨ ਹੈ। ਜੀ। ਅਤੇ ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ, ਸਲਾਹ ਇਹਨਾਂ ਦੀ ਲੈਣਾ ਚਾਹੁੰਦੇ, ਤਾਂ ਇਹਨਾਂ ਦੇ ਆਫਿਸ ਦਾ ਨੰਬਰ ਆ 415-909-0503 ਦੇ ਉੱਤੇ। ਇਹ ਤਾਂ ਦੇਖੋ ਹੁਣ ਤਾਂ ਆਲਰੇਡੀ ਜਦੋਂ ਸਿਟੀਜ਼ਨਸ਼ਿਪ ਦੇ ਲਈ ਆਉਂਦਾ ਹੈ, ਅਤੇ ਇਹਨਾਂ ਨੇ ਤਾਂ ਹੋਰ ਸਖਤ ਕੀਤਾ ਹੈ। ਗੁੱਡ ਮੋਰਲ ਕਰੈਕਟਰ ਜਿਹੜਾ ਉਹ ਦੇਖਣਾ ਇਹਨਾਂ ਨੇ। ਅਤੇ ਜੇ ਇੱਦਾਂ ਫੈਲਨੀਜ਼ ਆ, ਇਨਫੈਕਟ ਕਈ ਥਾਵਾਂ 'ਤੇ ਤਾਂ ਕ੍ਰਿਮੀਨਲ ਕਨਵਿਕਸ਼ਨ ਹੋਈ ਹੋਵੇ, ਨਾ ਹੋਵੇ, ਚਾਰਜ ਹੋਇਆ ਹੋਵੇ, ਉਹਨਾਂ ਨੂੰ ਵੀ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ। ਸੋ ਜਦੋਂ ਵੀ ਕਿਤੇ ਕੋਈ ਇੱਦਾਂ ਦਾ ਫੈਸਲਾ ਲੈਣਾ ਆ, ਆਪਣੇ ਮਨ ਦੀ ਨਾ ਸੁਣੋ, ਕਾਨੂੰਨ ਦੇ ਮਾਹਰ ਤੋਂ ਜਿਹੜੀ ਸਲਾਹ ਲੈ ਕੇ ਜਿਹੜੀ ਉਹ ਕਰੋ। ਕਈ ਵਾਰੀ ਹੁੰਦਾ ਕਿਸੇ ਦਾ ਆ ਜਾਂਦਾ, ਅਸੂਤ ਆ ਜਾਂਦਾ ਹੈ, ਕਿਸੇ ਦਾ ਕੋਈ ਨਿਕਲ ਜਾਂਦਾ, ਇੱਧਰੋਂ ਉੱਧਰੋਂ ਬਣ ਜਾਂਦੀ ਕਿਸੇ ਦੀ ਗੱਲ। ਪਰ ਮੈਜੋਰਟੀ ਆਫ ਦਾ ਟਾਈਮ ਇੱਦਾਂ ਦੇ ਜਿਹੜੇ ਕਾਨੂੰਨਾਂ ਦੇ ਵਿੱਚ ਤੁਹਾਨੂੰ ਬੈਟਰ ਆ ਵੀ ਤੁਸੀਂ ਇੱਕ ਚੰਗੇ ਵਕੀਲ ਦੀ ਸਲਾਹ ਲੈ ਕੇ ਹੀ ਜਿਹੜਾ ਵੀ ਕਦਮ ਜਿਹੜਾ ਚੁੱਕਣਾ ਆ ਉਹ ਚੁੱਕਿਆ ਜਾਵੇ। ਅਗਲੇ ਜੀ ਛੋਟੀ ਜਿਹੀ ਮੈਂ ਚੀਜ਼ ਦੱਸ ਦਿੰਦਾ ਕਿ ਜਦੋਂ ਤਾਂ ਹੁਣ ਜੇਲ੍ਹ 'ਚ ਗਿਆ, ਜਿਹੜਾ ਕ੍ਰਿਮੀਨਲ ਲਾਇਰ ਹੁੰਦਾ, ਕ੍ਰਿਮੀਨਲ ਲਾਇਰ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਚਾਹੀਦਾ ਕੀ ਹੈਗਾ। ਉਹ ਸੋਚਦਾ ਕਿ ਬੰਦੇ ਦੀ ਪਹਿਲੀ ਮੰਗ ਇਹੀ ਹੈ ਕਿ ਉਹ ਜੇਲ੍ਹ ਤੋਂ ਬਾਹਰ ਰਵੇ ਅਤੇ ਘੱਟ ਤੋਂ ਘੱਟ ਫਾਈਨ ਹੋਵੇ। ਅਤੇ ਉਹ ਆਪਣੇ ਵੱਲੋਂ ਨਾ ਗਿਲਟੀ ਪਲੀ ਵਗੈਰਾ ਕਰਾ ਕੇ ਅਤੇ ਪੇਪਰਾਂ ਦੇ ਵਿੱਚ ਤੁਸੀਂ 1 ਸਾਲ ਦੀ ਮੰਨ ਲੈਂਦੇ ਹੋ, ਪਰ ਐਕਚੁਅਲੀ 'ਚ ਤੁਹਾਨੂੰ ਹੁੰਦਾ ਨਹੀਂ, ਉਹ ਪ੍ਰੋਬੇਸ਼ਨ 'ਚ ਪਾ ਦਿੰਦੇ ਨੇ। ਅਤੇ ਲੋਕ ਬੜੇ ਖੁਸ਼ ਹੁੰਦੇ ਨੇ ਕਿ ਜੇਲ੍ਹ ਸੈਂਟੈਂਸ ਨਹੀਂ ਹੋਇਆ, ਮੇਰੀ ਇਮੀਗ੍ਰੇਸ਼ਨ ਬਚ ਗਈ। ਪਰ ਹੈਗਾ ਇਹਦੇ ਬਿਲਕੁਲ ਆਪੋਜ਼ਿਟ ਆ। ਇਹ ਤੋਂ ਚੰਗਾ ਤਾਂ ਤੁਸੀਂ ਭਾਵੇਂ 6 ਮਹੀਨੇ ਦੀ ਜੇਲ੍ਹ ਕੱਟ ਲਓ, ਪਰ ਜਿਹੜੀ ਤੁਸੀਂ ਗਿਲਟੀ ਪਲੀ ਕਰਨੀ ਆ ਉਹ ਤੁਸੀਂ ਫੈਲਨੀ ਨੂੰ ਨਹੀਂ ਕਰਨੀ, ਉਹ ਤੁਸੀਂ ਘੱਟ ਨੂੰ ਕਰਨੀ ਹੈ। ਸੋ ਜੇਲ੍ਹ ਟਾਈਮ ਜਾਂ ਅਰੈਸਟ ਰੈਕਡ ਮੈਟਰ ਨਹੀਂ ਕਰਦਾ ਹੈਗਾ, ਤੁਹਾਡੀ ਐਕਚੁਅਲ ਸੈਂਟੈਂਸਿੰਗ ਕਿਸ ਚੀਜ਼ ਦੀ ਹੋਈ ਉਹ ਮੈਟਰ ਕਰਦੀ ਹੈ। ਇੱਥੇ ਕਈ ਵਾਰੀ ਲੋਕੀ ਧੋਖਾ ਖਾ ਜਾਂਦੇ ਆ। ਅਤੇ ਜੇ ਤੁਸੀਂ ਕੋਈ ਵੀ ਤੁਹਾਡੇ 'ਤੇ ਕ੍ਰਿਮੀਨਲ ਮਸਲਾ ਚੱਲ ਰਿਹਾ ਹੈਗਾ, ਕ੍ਰਿਮੀਨਲ ਲਾਇਰ ਦੀ ਸਲਾਹ ਲੈਣੀ ਹੈਗੀ, ਪਰ ਪਲੀ ਕੀ ਲੈਣੀ ਹੈਗੀ ਉਹ ਤੁਹਾਨੂੰ ਇਮੀਗ੍ਰੇਸ਼ਨ ਲਾਇਰ ਦੱਸੂਗਾ ਕਿ ਕ੍ਰਿਮੀਨਲ ਲਾਇਰ ਤੁਹਾਡੀ ਹੈਲਪ ਕਰੂਗਾ ਉਹ ਲੈਣ ਦੇ ਵਿੱਚ, ਪਰ ਇਮੀਗ੍ਰੇਸ਼ਨ ਲਾਇਰ ਤੁਹਾਨੂੰ ਇਹ ਦੱਸੂਗਾ ਕਿ ਲੈਣਾ ਕੀ ਹੈਗਾ।
ਜੀ ਜੀ ਬਿਲਕੁਲ ਵੀ ਜਿਹੜਾ ਤੁਹਾਨੂੰ ਐਕਚੁਅਲ 'ਚ ਬਾਅਦ 'ਚ ਇਮੀਗ੍ਰੇਸ਼ਨ ਦਾ ਰਾਹ ਤੁਹਾਡਾ ਇਮੀਗ੍ਰੇਸ਼ਨ ਸਾਫ਼ ਸੇਫ ਰਵੇ। ਆਪਸ਼ਨ ਲੈਣੀ ਆਪਾਂ ਜੀ ਹਮੇਸ਼ਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਵਿੱਕੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਮੇਰਾ ਜਿੱਦਾਂ ਮਾਮਾ ਜੀ ਲੜਕਾ ਆਇਆ ਸੀ ਲਾਸਟ ਈਅਰ, ਤੇ ਉਹਦਾ ਜਿੱਦਾਂ ਸੋਸ਼ਲ ਸਿਕਿਉਰਿਟੀ ਦਾ ਜਿੱਦਾਂ ਸਿੰਗਲ ਨਾਮ ਦਾ ਚੱਕਰ ਪੈ ਗਿਆ ਜਿੱਦਾਂ ਹਨਾ, ਵਰਕ ਪਰਮਿਟ ਵੀ ਆ ਗਿਆ ਤੇ ਅਪਲਾਈ ਵੀ ਨਹੀਂ ਕੀਤੀ ਸੋਸ਼ਲ ਸਿਕਿਉਰਿਟੀ, ਉਹ ਵੀ ਆ ਗਈ ਜਿੱਦਾਂ ਨਾ ਜੀ। ਤੇ ਉਹ ਜਿੱਦਾਂ ਜਦੋਂ ਇੱਥੇ ਐਂਟਰ ਹੋਇਆ ਸੀਗਾ ਉਦੋਂ ਉਹਦਾ ਇੱਕੋ ਨਾਮ ਸੀਗਾ ਜੀ, ਤੇ ਇਮੀਗ੍ਰੇਸ਼ਨ ਨੇ ਉਹਨੂੰ ਨਾਮ ਦੇਤਾ ਨੋ ਨੇਮ ਗਿਵਨ ਜੀ। ਤੇ ਹੁਣ ਜਿਹੜਾ ਸੋਸ਼ਲ ਸਿਕਿਉਰਿਟੀ ਦੇ ਨਾਮ ਇਕੱਲਾ ਹੀ ਉਹਦਾ ਸਿੰਗਲ ਨਾਮ ਆ ਜੀ, ਤੇ ਜਿਹੜਾ ਉਹਦਾ ਵਰਕ ਪਰਮਿਟ ਵਾ ਉਹ ਤੇ ਜਿਹੜਾ ਫਸਟ ਨਾਮ ਨੋ ਨੇਮ ਗਿਵਨ ਬਣ ਗਿਆ, ਤੇ ਜਿਹੜਾ ਆਪਣਾ ਨਾਮ ਸੀਗਾ ਜਿਹੜਾ ਰੀਅਲ ਨੇਮ ਸੀਗਾ ਉਹ ਲਾਸਟ ਨੇਮ ਬਣ ਗਿਆ ਜੀ। ਕਿਉਂਕਿ ਆਪਾਂ ਸੋਸ਼ਲ ਸਿਕਿਉਰਿਟੀ ਨੂੰ ਕਾਲ ਕਰਦੇ ਹਾਂ, ਉਹ ਕਹਿੰਦੇ ਤੁਸੀਂ ਵਰਕ ਪਰਮਿਟ ਤੇ ਕਰਾਓ, ਸਾਡੇ ਵੱਲੋਂ ਬਿਲਕੁਲ ਠੀਕ ਆ। ਹੁਣ ਲਾਇਸੈਂਸ ਵੀ ਨਹੀਂ ਕੁਛ ਨਹੀਂ ਬਣ ਸਕਦਾ, ਇਹਦਾ ਕੀ ਹੱਲ ਹੋ ਸਕਦਾ ਭਾਜੀ? ਜਿਹੜੀ ਇਮੀਗ੍ਰੇਸ਼ਨ ਹੈਗੀ ਉਹ ਜਿਹੜਾ ਲਾਸਟ ਨੇਮ ਹੈਗਾ ਉਹਨੂੰ ਖਾਲੀ ਨਹੀਂ ਛੱਡ ਸਕਦੀ ਹੈਗੀ। ਉਹਨਾਂ ਦਾ ਜਿਹੜਾ ਸਿਸਟਮ ਹੈਗਾ ਲਾਸਟ ਨੇਮ ਉਹਨਾਂ ਨੇ ਪਾਣਾ ਹੀ ਪਾਣਾ। ਜੇ ਤੁਹਾਡਾ ਸਿੰਗਲ ਨੇਮ ਹੈਗਾ ਤੇ ਉਹ ਉਹਨਾਂ ਨੇ ਲਾਸਟ ਨੇਮ ਪਾ ਦੇਣਾ, ਤੇ ਹੋਰ ਕੋਈ ਆਪਸ਼ਨ ਨਹੀਂ ਹੈਗੀ ਇਮੀਗ੍ਰੇਸ਼ਨ ਦੇ ਕੋਲ। ਇਮੀਗ੍ਰੇਸ਼ਨ ਨੇ ਨੋ ਗਿਵਨ ਨੇਮ ਜਾਂ ਫਸਟ ਨੇਮ ਅਨਨੋਨ ਨਹੀਂ ਪਾਣਾ, ਤੇ ਤੁਸੀਂ ਚੱਲ ਲੈਂਦੇ ਉਹਨੂੰ, ਕੋਈ ਚੱਕਰ ਨਹੀਂ ਹੈਗਾ। ਤੇ ਭਾਜੀ ਫਿਰ ਆਪਾਂ ਜੋ DMV ਜਾਂਦੇ ਆ, ਉਹ ਕਹਿੰਦੇ ਤੁਸੀਂ ਉੱਥੇ ਆਪਣੇ ਤੁਸੀਂ ਉਹ ਕਰਵਾ ਕੇ ਆਓ ਸੋਸ਼ਲ ਸਿਕਿਉਰਿਟੀ, ਆਪਣਾ ਨੋ ਨੇਮ ਗਿਵਨ ਵੀ ਲਿਖਵਾ ਕੇ ਲੈ ਕੇ ਆਓ। ਜੋ ਫਿਰ ਸੋਸ਼ਲ ਸਿਕਿਉਰਿਟੀ ਨੂੰ ਫੋਨ ਕਰਦੇ ਆ ਤੇ ਉਹ ਕਹਿੰਦੇ ਨਹੀਂ ਤੁਸੀਂ ਉਹਦੇ ਕੋਲ ਕਰਾਓ, ਆਪਣੇ ਇਮੀਗ੍ਰੇਸ਼ਨ ਤੋਂ ਕਰਵਾਓ। ਇਮੀਗ੍ਰੇਸ਼ਨ ਨੇ ਨਹੀਂ ਕਰਨਾ। ਉਹ ਠੀਕ ਹੈ ਜੀ। ਹਾਂ, ਇਹ ਇਦਾਂ ਆ ਵੀ ਹੁਣ ਸੋਸ਼ਲ ਸਿਕਿਉਰਿਟੀ ਦੇ ਵਿੱਚ ਤੁਹਾਨੂੰ ਕੋਈ ਬੰਦਾ ਜੇ ਚੰਗਾ ਟੱਕਰ ਜੇ ਤਾਂ ਸ਼ਾਇਦ ਕੋਈ ਕਰਦੇ, ਕਿਉਂਕਿ ਜਿੰਨੇ ਬੰਦੇ ਬੈਠੇ ਆ, ਜਿੱਦਾਂ ਪਹਿਲੇ ਕਾਲਰ ਵੀ ਇੱਕ ਦੱਸ ਕੇ ਗਏ ਸੀ ਵੀ ਹਰ ਇੱਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਲਾਓ ਜਿਹੜਾ ਉਹ ਦੇਖਦੇ ਨੇ। ਕਈ ਵਾਰੀ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਪਤਾ ਨਹੀਂ ਹੁੰਦਾ। ਇਹ ਬਹੁਤ ਕਾਮਨ ਪ੍ਰੋਬਲਮ ਆ ਜਿਹੜਾ ਨੋ ਨੇਮ ਗਿਵਨ ਜਾਂ ਫਸਟ ਨੇਮ ਅਨਨੋਨ ਵਾਲੀ। ਕਹਿੰਦੇ ਜਾਂ ਆਪਾਂ ਫੇਸ ਟੂ ਫੇਸ ਇੰਟਰਵਿਊ ਕਰਾਂਗੇ ਜਾਂ ਕੋਈ ਜਾਂ ਤੁਸੀਂ ਆਪਣਾ ਪਾਸਪੋਰਟ ਲੈ ਕੇ ਆਓ। ਤਾਂ ਇੱਕ ਕੁਐਸਚਨ ਹੋਵੇਗਾ ਜੀ, ਪਾਸਪੋਰਟ ਦਾ ਆਈਸ ਦੇ ਕੋਲ ਹੋਏ ਜੀ, ਆਪਾਂ ਲੈ ਸਕਦੇ ਹਾਂ ਕੁਛ ਭਰ ਕੇ ਕਿ ਨਹੀਂ ਹੋਣਾ? ਇਹ ਕੀ ਆਪਣਾ ਅਸਾਈਲਮ ਅਪਰੂਵ ਹੋ ਗਿਆ ਕਿ ਨਹੀਂ ਹੋਇਆ ਜੇ? ਨਹੀਂ ਅਪਰੂਵ ਨਹੀਂ ਹੋਇਆ ਜੀ ਨਹੀਂ, ਫੇਰ ਤਾਂ ਕਿੱਥੇ, ਫੇਰ ਤਾਂ ਨਹੀਂ ਆਈਸ ਨੇ ਦੇਣਾ। ਪੁੱਛ ਕੇ ਦੇਖ ਸਕਦੇ ਹੋ, ਉੱਦਾਂ ਦੇਣਾ ਨਹੀਂ ਉਹਨਾਂ ਨੇ। ਅੱਛਾ ਜੀ, ਦੇਣਾ ਨਹੀਂ। ਟਰਾਈ ਕਰ ਲਓ ਜੀ। ਏਦਾਂ ਕਿ ਜਿਹਦਾ ਨਾਮ ਹੋਵੇ ਨਾ ਕਿਸੇ ਦਾ, ਮੰਨ ਲਓ ਕਿਸੇ ਦਾ ਨਾਮ ਆ ਅਮਰਜੀਤ ਸਿੰਘ ਤੇ ਗਿਵਨ ਨੇਮ 'ਚ ਲਿਖਿਆ, ਉਹਨੂੰ ਇਮੀਗ੍ਰੇਸ਼ਨ ਤੋੜ ਸਕਦੀ ਹੈ। ਅਮਰਜੀਤ ਤੇ ਸਿੰਘ ਨੂੰ ਲਾਸਟ ਨੇਮ 'ਚ ਵਾਸਤੇ ਜਦ ਤੁਸੀਂ ਦੱਸਿਆ ਕਿ ਸਿੰਗਲ ਨੇਮ ਹੀ ਹੈਗਾ, ਸਿੰਗਲ ਨੇਮ ਨੂੰ ਹੁਣ ਇਮੀਗ੍ਰੇਸ਼ਨ ਕੋ ਆਪਸ਼ਨ ਨਹੀਂ ਬਚਦੀ ਫਿਰ। ਜੀ ਥੈਂਕ ਯੂ ਕਾਲ ਦੇ ਲਈ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਜੁੜੇ, ਹਰਪ੍ਰੀਤ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਆ, ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀਗਾ 2012 ਚ ਜੀ, ਤੇ ਉਹਨਾਂ ਦੇ ਜਿੱਦਾਂ ਮਗਰੋਂ ਉਦੋਂ ਕੋਈ ਬੱਚਾ ਨਹੀਂ ਸੀ, ਹੁਣ ਉਹਨਾਂ ਦੇ 2 ਬੱਚੇ ਨੇ ਜੀ। ਵੀ ਉਹਨਾਂ ਦਾ ਕਿੱਦਾਂ ਆਪਾਂ ਕਰ ਸਕਦੇ ਹਾਂ? ਜਦੋਂ ਉਹਨਾਂ ਦਾ ਨੰਬਰ ਆਊਗਾ, ਆਪਣਾ ਜਿੱਦਾਂ 15 ਸਾਲ ਦੀ ਤੁਹਾਨੂੰ ਦੱਸਿਆ ਸੀ ਵੇਟਿੰਗ ਹੈ, ਤੇ ਬੱਚੇ ਜੇ 21 ਸਾਲ ਤੋਂ ਥੱਲੇ ਹੋਊਗੇ ਉਹ ਨਾਲ ਤੁਸੀਂ ਉਸ ਵੇਲੇ ਐਡ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ, ਵੀ ਜਾਨੀ ਹੁਣ ਆਪਾਂ ਨੂੰ ਕੋਈ ਨਹੀਂ ਉਹਨਾਂ ਨੂੰ ਦੱਸਣ ਦੀ ਲੋੜ ਵੀ ਬੱਚੇ ਆ ਜਾਂ? ਲੋੜ ਤਾਂ ਨਹੀਂ ਹੈਗੀ, ਚੱਲ ਜਾਣਾ ਇਦਾਂ ਵੀ, ਪਰ ਰਿਕਮੈਂਡ ਇਹ ਹੁੰਦਾ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਅਪਰੂਵਲ ਦੇ ਨਾਲ ਇੱਕ ਉਹਨਾਂ ਦੇ ਬਰਥ ਸਰਟੀਫਿਕੇਟ ਭੇਜ ਦਿਓ। ਅਪਡੇਟ ਉਹਨਾਂ ਨੇ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈ, ਪਰ ਬਾਅਦ 'ਚ ਵੀ ਐਡ ਹੋ ਜਾਂਦਾ। ਉੱਦਾਂ ਰეკਮੈਂਡ ਇਹ ਹੈ ਕਿ ਤੁਸੀਂ ਉਹਨਾਂ ਨੂੰ ਚਿੱਠੀ ਪਾ ਦਿਓ ਤੇ ਨਾਲ ਬਰਥ ਸਰਟੀਫਿਕੇਟ ਭੇਜ ਦਿਓ ਬੱਚਿਆਂ ਦੀ। ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਅਗਲੇ ਕਾਲਰ ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਸਿਸਟਰ ਆਈ ਸੀ ਇੱਥੇ ਲਾਸਟ ਈਅਰ ਨਵੰਬਰ 'ਚ ਜੀ। ਉਹਨੇ ਐਜ਼ ਅ ਟੂਰਿਸਟ ਉਹਨੇ ਵੀਜ਼ਾ ਅਪਲਾਈ ਕੀਤਾ ਸਟੂਡੈਂਟ ਵੀਜ਼ੇ ਦਾ ਇੱਥੇ ਕਾਲਜ I-20 ਉਹਨੇ ਫੈਬਰਵਰੀ ਜਾਂ ਮਾਰਚ ਜੀ। ਆਪਾਂ ਉਹਦਾ ਚੇਂਜ ਆਫ ਸਟੇਟਸ ਕੀਤਾ ਤੇ ਉਹ I-20 ਦਾ ਕੀਤਾ। ਕਾਲਜ ਆਪਾਂ ਕਰਤਾ ਸੀਗਾ ਤੇ ਉਹਦਾ ਪ੍ਰੋਸੈਸ ਲੱਗ ਗਿਆ ਸੀ। ਅਜੇ ਪੈਂਡਿੰਗ ਹੀ ਆ? ਜਿਹੜਾ ਹੈਗਾ ਹੈਲੋ, ਪੈਂਡਿੰਗ ਇਸ ਵੇਲੇ ਕਿ ਡਿਨਾਈ ਹੋ ਗਿਆ ਕਿ RFE ਲੱਗੀ ਹੈ? ਨਹੀਂ ਹਜੇ ਉਹਦਾ ਹਜੇ ਕੋਈ ਆਇਆ ਨਹੀਂ ਹੈਗਾ ਹਜੇ ਤੱਕ ਰਿਜ਼ਲਟ। ਆਪਾਂ ਇੱਕ ਵਾਰੀ ਰਿਮਾਈਂਡਰ ਵੀ ਪਾਇਆ ਸੀਗਾ। ਤੁਸੀਂ ਬ੍ਰਿਜ ਪਟੀਸ਼ਨ ਫਾਈਲ ਕੀਤੀ ਸੀਗੀ? ਬ੍ਰਿਜ ਪਟੀਸ਼ਨ ਫਾਈਲ ਕੀਤੀ ਸੀ ਤੁਸੀਂ ਹਰਵਿੰਦਰ? ਤੁਹਾਨੂੰ ਭਾਜੀ ਕਿਸੇ ਨੇ ਗਲਤ ਸਲਾਹ ਦਿੱਤੀ। ਇਹ ਜਿਹੜਾ ਤੁਹਾਡਾ ਸਟੂਡੈਂਟ ਵੀਜ਼ਾ ਇਹ ਡਿਨਾਈ ਹੋਣਾ 100%, ਕਿਉਂਕਿ ਜਿਹੜਾ ਸਟੂਡੈਂਟ ਵੀਜ਼ੇ ਦਾ ਰੂਲ ਇਹ ਨਹੀਂ ਹੁੰਦਾ ਕਿ ਤੁਸੀਂ ਆ ਕੇ ਫਾਈਲ ਕਰਤਾ ਤੇ ਚੱਲ ਜਾਊਗਾ। ਇਹਦੀ ਇਹ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਜਿਹੜਾ ਆਪਣਾ ਅੰਡਰਲਾਈਨ ਸਟੇਟਸ ਹੈਗਾ ਉਹ ਮੇਨਟੇਨ ਰੱਖਣਾ ਜਦ ਤੱਕ ਤੁਹਾਡਾ ਸਟੂਡੈਂਟ। ਐਕਸਟੈਂਸ਼ਨ ਆਪਾਂ ਕਰਦਾ ਸੀਗਾ ਤੇ ਐਕਸਟੈਂਸ਼ਨ ਪਾਤਾ ਸੀਗਾ ਆਪਾਂ। ਐਕਸਟੈਂਸ਼ਨ ਕਿਹੜੀ ਤਰੀਕ ਤੱਕ ਸੀਗਾ? ਐਕਸਟੈਂਸ਼ਨ ਦਾ ਰਿਜ਼ਲਟ ਆਇਆ ਨਹੀਂ ਹੈਗਾ ਹਜੇ ਤੱਕ। ਕਿਹੜੀ ਤਰੀਕ ਤੱਕ ਮੰਗੀ ਸੀਗੀ ਐਕਸਟੈਂਸ਼ਨ?
26 ਨਵੰਬਰ ਅੱਛਾ ਮਤਲਬ ਕਿ ਜੇ ਆਪਾਂ ਲਾਈਏ ਕਿ 6 ਮਹੀਨੇ ਸਾਨੂੰ ਦਿੱਤੇ ਨੇ ਉਹਨਾਂ ਨੇ ਐਕਸਟੈਂਸ਼ਨ ਵਾਸਤੇ ਜੋ 26 ਨਵੰਬਰ ਨੂੰ ਕੰਪਲੀਟ ਹੋ ਜਾਣੀ ਹੈ। ਹਾਂ ਹੁਣ ਇਹ ਹੈ ਕਿ 26 ਨਵੰਬਰ ਨੂੰ ਜੇ ਤੁਹਾਡੀ ਕੰਪਲੀਟ ਹੋ ਜਾਣੀ ਹੈ, ਜੇ 26 ਦਸੰਬਰ ਤੱਕ ਉਹਨਾਂ ਦਾ ਸਟੂਡੈਂਟ ਵੀਜ਼ਾ ਅਪਰੂਵ ਨਹੀਂ ਹੁੰਦਾ, ਫਿਰ ਤੁਹਾਡਾ ਸਟੂਡੈਂਟ ਵੀਜ਼ਾ ਅਪਰੂਵ ਨਹੀਂ ਹੋ ਸਕਦਾ, ਕਿਉਂਕਿ ਲਾਅ ਇਹ ਹੈਗਾ ਕਿ 30 ਦਿਨ ਤੋਂ ਵੱਧ ਗੈਪ ਨਹੀਂ ਹੋਣਾ ਚਾਹੀਦਾ ਬ੍ਰਿਜ ਪਟੀਸ਼ਨ ਤੇ ਉਹਦੇ ਵਿੱਚ। ਹੁਣ ਜਿਹੜਾ ਆਪਾਂ ਇਹਨੂੰ ਹੋਰ ਐਕਸਟੈਂਸ਼ਨ ਨਹੀਂ ਐਕਸਟੈਂਸ਼ਨ ਐਕਸਟਰਾ ਫੇਰ ਤੋਂ ਨਹੀਂ ਅਪਲਾਈ ਕਰ ਸਕਦੇ? ਹਾਂ ਉਹੀ ਕਰੋਗੇ, ਹੋਰ ਤਾਂ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ, ਪਰ ਮਤਲਬ ਤੁਹਾਡਾ ਸਿਨੈਰੀਓ ਤੁਹਾਡੇ ਮੋਸਟ ਲਾਈਕਲੀ ਤੁਹਾਡੇ ਫੇਵਰ 'ਚ ਪਲੇ ਆਊਟ ਨਹੀਂ ਹੋਣਾ, ਕਿਉਂਕਿ ਤੁਹਾਡੀ ਜੇ ਆਪਣੀ ਪਹਿਲੀ ਐਕਸਟੈਂਸ਼ਨ ਨਹੀਂ ਉਹਨਾਂ ਨੇ ਅਪਰੂਵ ਕੀਤੀ, ਉਹਨਾਂ ਨੇ ਦੂਜੀ ਵੀ ਨਹੀਂ ਕਰਨੀ। ਮਤਲਬ ਤਾਂ ਤੁਹਾਡਾ ਕੇਸ ਅਪਰੂਵ ਹੋਣਾ ਜੇ ਤੁਹਾਡੀ ਪਹਿਲੀ ਐਕਸਟੈਂਸ਼ਨ ਅਪਰੂਵ ਹੋ ਜਾਵੇ ਬ੍ਰਿਜ ਤੇ ਦੂਜੀ ਵਾਲੀ ਵੀ ਅਪਰੂਵ ਹੋ ਜਾਵੇ, ਤੇ ਫਿਰ ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਸਟੂਡੈਂਟ ਵੀਜ਼ਾ ਨੂੰ ਬੜਾ ਜ਼ਿਆਦਾ ਟਾਈਮ ਲੱਗ ਰਿਹਾ ਹੈਗਾ, ਤੇ ਤੁਸੀਂ ਇਹ ਦੇਖ ਕੇ ਫੈਸਲਾ ਕਰੋ, ਕਿਉਂਕਿ ਆਪਣਾ ਹੁਣ ਉਹੀ ਹੈ ਕਿ ਛੱਡ ਕੇ ਜਾਣ 'ਚ ਵੀ ਕਈ ਵਾਰੀ ਸਿਆਣਪ ਹੁੰਦੀ ਹੈ ਕਿ ਬਾਅਦ 'ਚ ਜੇ ਸਾਰਾ ਕਰ ਕਰਾ ਕੇ ਡਿਨਾਈ ਹੋ ਗਿਆ ਤੇ ਬਾਅਦ 'ਚ ਤਾਂ ਫਿਰ 3 ਸਾਲ ਦੀ ਬਾਹਰ ਲਾਓਗੇ, ਅੰਦਰ ਨਹੀਂ ਆਉਣ ਦੇਣਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਵੀਰ। ਸਤਿ ਸ਼੍ਰੀ ਅਕਾਲ ਰਾਜਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ ਜੂ ਵੀਜ਼ੇ ਦਾ, ਜਿੱਦਾਂ ਅਪਲਾਈ ਕੀਤਾ ਸੀਗਾ ਜੀ, ਉਹ ਜੀ ਜਿੱਦਾਂ ਗ੍ਰਾਂਟ ਹੋ ਗਿਆ 2 ਸਾਲ ਦਾ ਵਰਕ ਪਰਮਿਟ ਮਿਲ ਗਿਆ, ਹਾਂਜੀ, ਤੇ ਬਾਅਦ ਦੇ ਵਿੱਚ ਉਹ ਕਹਿੰਦੇ ਸਾਡੇ ਕੋਲ ਕੋਟਾ ਪੂਰਾ ਹੋ ਗਿਆ ਆ। ਹਾਂਜੀ ਬਿਲਕੁਲ। ਜੋ ਪ੍ਰੂਫ ਹੋਏ ਤੋਂ ਬਾਅਦ ਜੇ ਮਿਲ ਗਿਆ ਆ, ਹੁਣ ਅਸੀਂ ਕਿੱਦਾਂ ਪਤਾ ਲੱਗੂਗਾ ਸਾਨੂੰ ਵੀ ਇਹ ਪ੍ਰੂਫ ਹੈਗੇ ਆ ਜਾਂ ਨਹੀਂ ਆ? ਨਹੀਂ ਅਪਰੂਵ ਤਾਂ ਤੁਸੀਂ ਹੈਗੇ ਹੀ ਆ ਜੇ ਤੁਹਾਨੂੰ ਉਹਨਾਂ ਨੇ ਅਪਰੂਵ ਕਰਤਾ ਹੋ, ਪਰ ਕੋਟਾ ਉਹਨਾਂ ਦਾ ਹੁੰਦਾ ਨਾ 10,000 ਉਹਨਾਂ ਨੇ ਦੇਣੇ ਹੁੰਦੇ ਨੇ। ਜਦੋਂ ਤੁਹਾਡਾ ਨੰਬਰ ਆਉਂਦਾ ਉਹਨਾਂ ਨੇ ਤੁਹਾਨੂੰ ਉਹ ਦੇ ਦੇਣਾ, ਤੇ 4 ਸਾਲ ਦਾ ਮਿਲੂਗਾ, ਫਿਰ 3 ਸਾਲ ਦਾ ਰਹਿ ਕੇ ਤੁਸੀਂ ਫਾਈਲ ਕਰ ਸਕਦੇ ਹੋ ਗ੍ਰੀਨ ਕਾਰਡ। ਅੱਛਾ ਜਦੋਂ ਮਿਲਦਾ ਭਾਜੀ ਇਹ 4 ਸਾਲ ਦਾ ਮਿਲਦਾ ਹੁੰਦਾ ਵਰਕ ਪਰਮਿਟ? ਵਰਕ ਪਰਮਿਟ ਨਹੀਂ, ਯੂ ਵੀਜ਼ਾ 4 ਸਾਲ ਦਾ ਮਿਲਦਾ। ਯੂ ਵੀਜ਼ਾ 4 ਸਾਲ ਦਾ, ਪਰ ਮੈਨੂੰ 2 ਸਾਲ ਦਾ ਦਿੱਤਾ, ਉਹਨੇ ਵਰਕ ਪਰਮਿਟ ਦਿੱਤਾ। ਵਰਕ ਪਰਮਿਟ ਆ, ਨਹੀਂ ਯੂ ਵੀਜ਼ਾ ਨਹੀਂ ਤੁਹਾਡਾ ਅਪਰੂਵ ਹੋਇਆ, ਤੁਹਾਡਾ ਸਿਰਫ ਵਰਕ ਪਰਮਿਟ ਹੀ ਅਪਰੂਵ ਹੋਇਆ ਅਜੇ। ਠੀਕ ਹੈ ਜੀ। ਹਾਂਜੀ ਯੂ ਵੀਜ਼ਾ ਤਾਂ ਹੋਣਾ ਜੇ ਤੁਹਾਡਾ ਜਦੋਂ ਕੋਟਾ ਉਹਨਾਂ ਦਾ ਹੋਊਗਾ ਅਵੇਲੇਬਲ। ਠੀਕ ਹੈ ਜੀ, ਓਕੇ ਜੀ। ਤੇ ਇਹਦੇ ਵਿੱਚ ਵੀ ਕੋਈ ਕਰੰਟ ਈਅਰ ਚੱਲਦਾ ਹੁੰਦਾ ਹੈ ਜੀ, ਵੀ ਕੀ ਕਰੰਟ ਈਅਰ ਹੈਗਾ ਇਸ ਯੂ ਵੀਜ਼ੇ ਨੂੰ ਲੈ ਕੇ? ਹਾਂਜੀ ਮੈਂ ਉਹਦਾ ਦੱਸ ਦੇਣਾ ਤੁਹਾਨੂੰ ਜੀ। ਆਪਾਂ ਉਹਨੇ ਦੇਰ ਤੱਕ ਅਗਲੇ ਕਾਲਰ ਜਿਹੜੇ ਉਹ ਆਪਾਂ ਲੈ ਲੈਂਦੇ ਹਾਂ। ਅਗਲੇ ਕਾਲਰ ਨੇ ਕਰਮਜੀਤ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ? ਠੀਕ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਮੈਂ ਅਸਾਲਮ ਦਾ ਕੇਸ ਲਾਇਆ ਸੀ 16 ਵਿੱਚ ਵੀ ਜੀ। ਜੀ। ਤੇ ਉਦੋਂ ਮੈਂ ਆਪਣੇ ਬੱਚੇ ਦਾ ਵਰਕ ਪਰਮਿਟ ਵਗੈਰਾ ਅਪਲਾਈ ਕਰਤਾ ਸੀ, ਉਹਨਾਂ ਦਾ ਆ ਗਿਆ। ਬੱਚੇ ਹੈਗੇ ਵੀ ਜੀ ਮੇਰੇ ਛੋਟੇ, ਮਤਲਬ ਕਿ 8-8 6-6 ਸਾਲ ਦੇ ਨੇ। ਤੇ ਮੈਨੂੰ ਵਕੀਲ ਨੇ ਮਨਾ ਕਰਤਾ ਵੀ ਤੂੰ ਇੱਕ ਵਾਰ ਤੇਰਾ ਵਰਕ ਪਰਮਿਟ ਆ ਗਿਆ, ਮੇਰੀ ਸੋਸ਼ਲ ਸਿਕਿਉਰਿਟੀ ਆ ਗਈ ਆ, ਹੁਣ ਤੂੰ ਦੁਬਾਰਾ ਪੈਸੇ ਨਾ ਵੇਸਟ ਕਰ। ਜਦੋਂ ਮੈਂ ਰੀਨਿਊਅਲ ਕਰਾਉਣ ਗਿਆ, ਤੂੰ ਆਪਣੀ ਘਰ ਵਾਲੀ ਦਾ ਮਤਲਬ ਆਪਣੀ ਵਾਈਫ ਦਾ ਤੇ ਆਪਣਾ ਕਰ ਲੈ, ਬੱਚਿਆਂ ਤੈਨੂੰ ਲੋੜ ਨਹੀਂ, ਜਦੋਂ ਉਹਨਾਂ ਦੀ ਨੀਡ ਹੋਏਗੀ ਤੇ ਉਦੋਂ ਤੂੰ ਦੁਬਾਰਾ ਅਪਲਾਈ ਕਰ ਲਈ। ਇਹ ਠੀਕ ਆ ਭਾਜੀ? ਦੁਬਾਰਾ ਅਪਲਾਈ ਕਰ ਸਕਦੇ ਆ ਮਤਲਬ ਕਿ 5-7 ਸਾਲ ਬਾਅਦ ਜਦੋਂ ਤੁਹਾਨੂੰ ਮਤਲਬ ਬੱਚੇ ਨੇ 16 ਸਾਲ ਦਾ ਹੋ ਜਾਣਾ ਜਾਂ ਬੇਟੀ ਨੇ ਵੱਡਾ ਹੋ ਜਾਣਾ? ਹਾਂਜੀ ਪੈਸੇ ਭਾਜੀ ਇੰਨੇ ਕਿਹੜਾ $1000 ਲੱਗ ਜਾਣੇ, ਆਈਡੀ ਹੈ ਤੁਸੀਂ ਅਪਲਾਈ ਕਰ ਦਿਓ, ਇੰਨੀ ਕਾਹਦੀ ਪ੍ਰੋਬਲਮ ਆ। ਬੱਚਿਆਂ ਦਾ ਵੀ ਅਪਲਾਈ ਕਰੋ, ਨਾਲ ਤੁਹਾਨੂੰ ਟਰੈਵਲ ਟਰੂਵਲ ਕਰਦੇ ਹੋ, ਤੁਹਾਨੂੰ ਕਿਤੇ ਲੋੜ ਪੈ ਗਈ ਫਿਰ ਕੀ ਕਰੋਗੇ? ਓਕੇ 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 ਓਕੇ। ਉਹ ਅੱਛਾ ਠੀਕ ਆ, ਉਹ ਮਤਲਬ ਕਿ ਲੀਗਲ ਉਹਦੇ ਨਾਲ ਹੀ ਸਾਰਾ ਰਹਿਣਾ। ਉਹ ਹਾਂ ਪੇ ਉਹਨੂੰ ਕਰਨੇ ਕਹਿ ਤੂੰ ਜੇ ਇੰਨਾ ਫਿਕਰਮੰਦ ਹੈਗਾ ਮੇਰੇ ਪੈਸਿਆਂ ਦੇ ਲਈ, ਮੈਨੂੰ ਆਪਣੀ ਫੀਸ ਘੱਟ ਕਰ ਦੇ ਥੋੜੀ ਜੀ। ਨਹੀਂ ਮੈਂ ਤਾਂ ਕਹਾਂ ਚਲੋ ਕਿਉਂਕਿ ਨੀਡ ਕੋਈ ਪੈਣੀ ਨਾ ਭਾਈ, ਘਰ ਹੀ ਬੈਠੇ ਨੇ, ਚਲੋ ਕਰ ਦਿੰਦੇ ਆ ਵੈਸੇ। ਇਹ ਦੇਖੋ ਮਰਜ਼ੀ ਹੈ ਜੀ ਤੁਹਾਡੀ, ਤੁਸੀਂ $100 ਬਚਾਉਣਾ 200 ਬਚਾਉਣਾ ਆ ਜਾਂ ਕਿਤੇ ਅਚਾਨਕ ਆਈ ਲੋੜ ਵੇਲੇ ਫਿਰ ਇੱਧਰ ਉੱਧਰ ਟੱਕਰਾਂ ਮਾਰਦੀਆਂ ਆ। ਤੋ ਬਾਰ-ਬਾਰ ਕਹੀਦਾ ਆ ਇਮੀਗ੍ਰੇਸ਼ਨ ਦੇ ਪੇਪਰ ਵਰਕ ਦੇ ਵਿੱਚ ਕੋਤਾਹੀ ਜਿਹੜੀ ਉਹ ਨਾ ਕਰੋ। ਉਹਦੇ ਵਿੱਚ ਕੋਈ ਵੀ ਡਾਕੂਮੈਂਟ ਨੂੰ ਐ ਨਾ ਸੋਚੋ ਵੀ ਮੈਂ ਅੱਜ $500 ਜਿਹੜਾ ਬਚਾ ਲੈਣਾ, ਬਾਅਦ ਚੋਂ $500 ਹਜ਼ਾਰਾਂ ਡਾਲਰਾਂ ਦੇ ਵਿੱਚ ਤੁਹਾਨੂੰ ਮਹਿੰਗਾ ਪੈਂਦਾ ਆ। ਸੋ ਇਸ ਚੀਜ਼ ਨੂੰ ਜਿਹੜਾ ਉਹ ਸੋਚਦੇ ਹੋਏ ਜਿਹੜਾ ਨਾਲ ਦੇ ਨਾਲ ਜ਼ਰੂਰ ਚੱਲਿਆ ਜਾਵੇ। ਪੇਪਰ ਵਰਕ ਪੂਰਾ ਟਿਚ ਰੱਖਣਾ ਚਾਹੀਦਾ ਇੱਥੇ ਇਮੀਗ੍ਰੇਸ਼ਨ ਦਾ। ਆਪਾਂ ਤਾਂ ਦੇਖਦੇ ਹੀ ਹਾਂ ਵੀ ਕਿੱਦਾਂ ਦੇ ਹਾਲਾਤ ਜਿਹੜੇ ਉਹ ਰਹੇ ਨੇ। ਆਈਡੀ ਵਗੈਰਾ ਨਾਲੇ ਮੈਂ ਕਿਹਾ ਕਿਸੇ ਕਿਸਮ ਦੀ ਆਈਡੀ ਮੈਂ ਕਿਹਾ ਕੰਮ ਹੀ ਆਉਂਦੀ ਬੰਦੇ ਦੇ, ਕੋਈ ਨੁਕਸਾਨ ਤਾਂ ਨਹੀਂ ਕਰਦੀ। ਨਾਲੇ ਵਰਕ ਪਰਮਿਟ ਆਪਾਂ ਦੇਖੋ ਕਿੰਨੀ ਵਾਰੀ ਦੱਸਿਆ ਵੀ ਜੇ 2 ਸਾਲ ਪੁਰਾਣੀ ਚੀਜ਼ ਹੈਗੀ ਆ, ਅੱਜ ਕੱਲ੍ਹ CVP ਵਾਲੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਜੇ ਤੁਹਾਨੂੰ ਫੜਦੇ ਆ ਤਾਂ ਐਟਲੀਸਟ ਤੁਸੀਂ ਸ਼ੋਅ ਕਰ ਸਕਦੇ ਵੀ ਨਹੀਂ ਮੈਨੂੰ 2 ਸਾਲ ਤੋਂ ਵੱਧ ਵਕਫਾ ਹੋ ਗਿਆ, ਤੁਸੀਂ ਐਕਸਪੀਡਾਈਟਡ ਰਿਮੂਵਲ 'ਚ ਜਿਹੜੇ ਉਹ ਨਹੀਂ ਪਾਉਂਗੇ ਤਾਂ ਤੁਹਾਡੇ ਲਈ ਕਿੰਨਾ ਜਿਹੜੀਆਂ ਚੀਜ਼ਾਂ ਦੇ ਫਾਇਦੇ ਆ। ਜਿੰਨੇ ਤੁਸੀਂ ਇੱਥੇ ਪੇਪਰ ਵਰਕ ਆਪਣਾ ਲੰਬਾ ਸ਼ੋਅ ਕਰ ਸਕੋਗੇ, ਆਈ ਥਿੰਕ ਉਹਦੇ ਵਿੱਚ ਫਾਇਦਾ ਹੀ ਫਾਇਦਾ ਹੈ, ਕੋਈ ਨੁਕਸਾਨ ਵਾਲੀ ਗੱਲ ਨਹੀਂ। ਹਰਵਿੰਦਰ ਕੌਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨ ਤੇ ਆਪਣਾ
ਜੀ ਸਤਿ ਸ਼੍ਰੀ ਸੇਕਿੰਡ ਸਾਹਿਬ ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਇੱਕ ਕਾਫੀ ਦੇਰ ਤੋਂ ਮਤਲਬ ਪਰੇਸ਼ਾਨ ਹੈ ਇਸ ਲਈ ਵੀ ਮੇਰੇ ਹਸਬੰਡ ਨੇ ਮੇਰਾ ਤੇ ਮੇਰੇ ਬੱਚਿਆਂ ਦਾ ਕੀਤਾ ਸੀ 2008 ਚ ਜੀ ਸ਼ਾਇਦ ਮਹੀਨਾ ਫਰਵਰੀ ਸੀ ਜੀ ਤੇ ਉਸ ਤੋਂ ਬਾਅਦ ਮੈਂ ਤਾਂ ਆ ਗਈ ਸਾਲ ਡੇਢ ਸਾਲ ਚ ਜੀ ਮੇਰਾ ਜਲਦੀ ਬਣ ਗਿਆ ਸੀ, ਪਰ ਮੈਂ ਕੁਛ ਮੇਰੇ ਅਜੇ ਮੈਂ ਸੀ ਉੱਥੇ ਤੇ ਮੈਂ ਫਿਰ ਠਹਿਰਨਾ ਪਿਆ ਮੈਨੂੰ ਉੱਥੇ ਜੀ ਤੇ ਮੈਂ ਤਾਂ ਆ ਗਈ ਤੇ ਜਦੋਂ ਬੱਚਿਆਂ ਦਾ ਹਲੇ ਹੋਇਆ ਨਾ ਤੇ ਉਹ 12 ਚ ਐਕਸਪਾਇਰ ਹੋ ਗਏ ਜੀ ਮੇਰੇ ਜੀ ਹਸਬੰਡ। ਜੀ ਤੇ ਮੈਂ ਉਹਨੇ ਚਾਹੁੰਦੀ ਆ ਵੀ ਜੇ ਮੇਰਾ ਉਹ ਬੱਚਿਆਂ ਦਾ ਮੇਰੇ ਨਾਲ ਤੇ ਹੋ ਜੇ, ਮਤਲਬ ਮੈਂ ਸਿਟੀਜ਼ਨ ਆ, ਬਲਾਈਂਡ ਹੈ ਮੈਂ। ਬੱਚਿਆਂ ਦਾ ਉਹਨਾਂ ਨੇ ਜਿਹੜਾ ਉਹਨਾਂ ਨੇ ਫਾਈਲ ਕੀਤਾ ਸੀਗਾ ਨਾ 130, ਹਾਂਜੀ ਇੱਕ ਪ੍ਰੋਸੈਸ ਹੁੰਦਾ ਹੈ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ, ਉਹਦੇ ਥੱਲੇ ਤੁਸੀਂ ਜਾ ਸਕਦੇ ਹੋ ਅੱਛਾ ਤੇ ਤੁਸੀਂ ਸਾਨੂੰ ਸੈਪਰੇਟਲੀ ਕੰਟੈਕਟ ਕਰੋ ਸਾਡੇ ਆਫਿਸ ਨੂੰ, ਫਿਰ ਆਪਾਂ ਤੁਹਾਨੂੰ ਠੀਕ ਸਮਝਾਉਂਦੇ ਹੈ ਹਾਂ ਕਿੱਦਾਂ ਕਰਨਾ। ਠੀਕ ਹੈ ਜੀ, ਮੈਂ ਬਲਾਈਂਡ ਆ। ਅੱਛਾ ਜੀ, ਚਲੋ ਤੁਸੀਂ ਹਾਂਜੀ ਫੋਨ ਚਲੋ ਕਰੋ ਮੇਰੀ ਬੇਟੀ, ਉਹ ਤਾਂ ਕੋਈ ਗੱਲ ਨਹੀਂ, ਬੇਟੀ ਹੈਗੀ ਹੈ ਮੇਰੀ, ਹਾਂਜੀ ਠੀਕ ਹੈ ਜੀ। ਹਾਂਜੀ ਇੱਕ ਬੇਟੀ ਆ ਗਈ ਸੀਗੀ। ਤੇ ਹਾਂ ਅੱਛਾ, ਉਹ ਹੁਣ ਦੂਜੇ ਬੱਚੇ ਜਿਹੜੇ ਮੇਰੇ ਉੱਥੇ ਆ ਉਹ ਹੁਣ ਵਾਰ-ਵਾਰ ਮੈਨੂੰ ਕਹਿੰਦੇ ਮੰਮਾ ਤੁਸੀਂ ਪਤਾ ਤਾਂ ਕਰੋ ਵੀ ਜੇ ਤੁਹਾਡੇ ਨਾਂ ਤੇ ਹੋ ਜੇ ਤੁਸੀਂ ਸਿਟੀਜ਼ਨ ਹੋਣਾ। ਜੀ ਜਿੱਦਾਂ ਇਹਨਾਂ ਨੇ ਦੱਸਿਆ ਵੀ ਜੇ ਤੁਸੀਂ ਆਪਣੇ ਨਾਂ ਦੇ ਉੱਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਨੂੰ ਨਵੇਂ ਸਿਰ ਤੋਂ ਹੀ ਮੈਨੂੰ ਲੱਗਦਾ ਜਗਵੀਰ ਜੀ ਪਟੀਸ਼ਨ ਕਰਨੀ ਪੈਣੀ, ਪਰ ਜਿਹੜੀ ਇਨਸਾਨੀਅਤ ਦੇ ਨਾਤੇ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਉਸ ਦੇ ਬਾਬਤ ਜਿਹੜੀ ਹੈ ਤੁਸੀਂ ਜ਼ਰੂਰ ਉਹ ਕਾਰਵਾਈ ਜਿਹੜੀ ਉਹ ਪਾ ਸਕਦੇ ਹੋ। ਸੋ ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਆਫਿਸ 'ਚ ਇਹਨਾਂ ਨੂੰ ਸੰਪਰਕ ਕਰੋ, ਜਗਵੀਰ ਟੇੜਕੀਆਣਾ ਉਹਨਾਂ ਨੂੰ। ਇਹਨਾਂ ਦਾ ਫੋਨ ਨੰਬਰ ਆ 4159090503 415 909 0503 ਦੇ ਉੱਤੇ। ਆਪਣੇ ਅਗਲੇ ਕਾਲਰ ਨੇ ਮਨਜੀਤ ਕੌਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਦੋਹਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਆ ਵੀਰ ਜੀ ਵੀ ਦੂਜਾ ਨਹੀਂ, ਮੇਰੇ ਨਾ ਆਪਣਾ ਨੂੰਹ ਆਈ ਸੀ 18 ਦੇ ਵਿੱਚ, ਦਸੰਬਰ ਦੇ ਵਿੱਚ 29 ਦਸੰਬਰ ਨੂੰ, ਜੀ ਤੇ ਉਹਨਾਂ ਦਾ ਹੁਣ ਗ੍ਰੀਨ ਕਾਰਡ ਦੂਜਾ ਲੈਣ ਲਈ ਤੇ ਉਹਨੂੰ ਕਿੰਨਾ ਚਿਰ ਪਹਿਲਾਂ ਭਰਨੇ ਪੈਣੇ ਤੇ ਕਿੰਨੀ ਫੀਸ ਹੈ ਉਹਦੀ? 90 ਦਿਨ ਪਹਿਲਾਂ ਭਰਨਾ ਪੈਣਾ ਤੇ $680 ਫੀਸ ਹੈ। ਤੇ ਇਹਦਾ ਮਤਲਬ ਵੀ ਹੁਣ ਲੇਟ ਹੋ ਗਏ ਕੋਈ ਉਹਦੇ 'ਚ ਪ੍ਰੋਬਲਮ ਤਾਂ ਨਹੀਂ ਆਊਗੀ? ਨਹੀਂ, ਗ੍ਰੀਨ ਕਾਰਡ ਜਦੋਂ ਮਿਲਦਾ ਨਾ 2 ਸਾਲ ਦਾ, ਉਹ ਖਤਮ ਹੋਣ ਤੋਂ ਹਾਂਜੀ ਪਹਿਲਾਂ 90 ਦਿਨ ਕਰਨਾ ਹੈ ਨਾ, ਅਜੇ ਤਾਂ ਤੁਹਾਡਾ ਹੈਗਾ ਹੈ ਨਾ। ਓਹ ਠੀਕ ਆ ਜੀ। ਜੇ ਤੇ ਕੋਈ ਨਹੀਂ, ਦੂਜਾ ਜੇ ਮਿਸ ਹੋ ਗਿਆ ਕੋਈ ਨਹੀਂ, ਉਹ ਤੁਸੀਂ ਐਕਸਪਲੇਨ ਕਰ ਸਕਦੇ ਹੋ ਇਮੀਗ੍ਰੇਸ਼ਨ ਨੂੰ, ਕੋਈ ਚੱਕਰ ਨਹੀਂ, ਤੁਸੀਂ ਫਾਈਲ ਕਰੋ ਪਰਮਾਨੈਂਟ ਵਾਲਾ। ਹਾਂਜੀ ਠੀਕ ਆ ਜੀ। ਦੂਜਾ ਕੁਐਸਚਨ ਵੀਰ ਜੀ ਮੇਰਾ ਇਹ ਆ ਕਿ ਮੈਂ ਆਪਦੇ ਭੈਣ ਭਰਾਵਾਂ ਦਾ ਅਪਲਾਈ ਕੀਤਾ ਸੀ ਮਾਰਚ ਦੇ ਵਿੱਚ 2006 ਦੇ ਵਿੱਚ, ਤੇ ਉਹਦੇ ਕਿਹੜਾ ਗਿਣਿਆ ਜਾਂਦਾ? ਇਹ ਇੱਕ ਪ੍ਰਾਇਓਰਟੀ ਡੇਟ ਹੁੰਦੀ ਹੈ, ਇੱਕ ਰਿਸੈਪਸ਼ਨ ਡੇਟ ਹੈ, ਕਿਹੜਾ ਗਿਣਦੇ ਹੁੰਦੇ ਇਹਨਾਂ 'ਚੋਂ? ਪ੍ਰਾਇਓਰਟੀ ਡੇਟ। ਅੱਛਾ, ਜਿਵੇਂ ਉਹਨਾਂ ਨੇ ਰਿਸੈਪਟ ਡੇਟ ਦੱਸਿਆ ਮਾਰਚ 14, ਪ੍ਰਾਇਓਰਟੀ ਡੇਟ ਮਾਰਚ 6 ਦੱਸਿਆ। ਹਾਂਜੀ ਮਾਰਚ 6। ਜੀ ਉਹ ਥੈਂਕ ਯੂ ਵੀਰ ਜੀ। ਓਕੇ ਜੀ। ਓਕੇ ਜੀ। ਅਗਲੇ ਕਾਲਰ ਮਿੰਦਰ ਸਿੰਘ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਦਰ ਜੀ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੀਤਾ ਸੀ ਅਪਲਾਈ ਮੇਰੇ ਲੜਕੇ ਦਾ ਤੇ ਲੜਕੀ ਦਾ 211 ਚ ਜੀ, ਤੇ ਉਹ ਪੁੱਛਣਾ ਮਤਲਬ ਵੀ ਕਦੋਂ ਕੋ ਆ ਸਕਦੇ ਨੇ, ਕਿਉਂ ਸਾਡੀ ਉਮਰ ਹੋ ਗਈ ਸਿਆਣੀ, ਬਹੁਤ ਸੋਚਣਾ ਪੈਣਾ, ਬਹੁਤ ਪਾਇਆ ਭਰਕਾ ਪੈਣਾ ਜ਼ਿੰਦਗੀ ਦਾ, ਉਮਰ ਹੋ ਗਈ 86। 3 ਕੁ ਸਾਲ ਲੱਗੂਗੇ ਹੋਰ। ਅੱਛਾ ਜੀ ਠੀਕ ਹੈ ਜੀ, ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ ਵਾਲਾ। ਓਕੇ ਜੀ। ਅਗਲੇ ਕਾਲਰ ਬਲਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹੈਲੋ। ਹਾਂਜੀ 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 ਪੁੱਛੋ ਜੀ। ਹਾਂਜੀ ਬਲਜੀਤ ਜੀ ਸਵਾਲ ਪੁੱਛੋ ਆਪਣਾ। ਹਾਂਜੀ ਸਰ ਜੀ, ਮੇਰਾ ਨਾਮ ਦਲਜੀਤ ਸਿੰਘ ਤੇ ਮੈਂ ਨਾ I-130 ਐਪਲੀਕੇਸ਼ਨ ਫਾਈਲ ਕੀਤੀ ਸੀ 2011 ਦੇ ਵਿੱਚ ਆਪਣੇ ਬ੍ਰਦਰ ਵਾਸਤੇ, ਪਰ ਇਹਦੀ 2017 ਦੇ ਵਿੱਚ ਐਕਸੀਡੈਂਟ ਕਰਕੇ ਡੈਥ ਹੋ ਗਈ ਹੈ। ਤਾਂ ਬਲਜੀਤ ਜੀ ਆਵਾਜ਼ ਨਹੀਂ ਤੁਹਾਡੀ ਹੁੰਦੀ ਹੈ ਜਦੋਂ ਉੱਥੇ ਇੰਡੀਆ ਵਾਲੇ ਰਿਸ਼ਤੇਦਾਰ ਦੀ ਡੈਥ ਹੁੰਦੀ ਆ, ਉਹ ਵਾਲੇ ਕੇਸ ਇਹ ਅੱਜ ਕੱਲ੍ਹ ਅਪਰੂਵ ਨਹੀਂ ਕਰਦੇ ਹੈਗੇ। ਸੌਰੀ ਆਵਾਜ਼ ਕੱਟ ਗਈ ਸੀਗੀ। ਆਵਾਜ਼ ਕੱਟ ਗਈ ਜੀ ਤੁਹਾਡੀ। ਜਦੋਂ ਇੰਡੀਆ ਵਾਲੇ ਰਿਲੇਟਿਵ ਦੀ ਡੈਥ ਹੁੰਦੀ ਹੈ, ਉਹਨਾਂ ਦੇ ਕੇਸ ਇਹ ਅਪਰੂਵ ਨਹੀਂ ਕਰਦੇ ਹੈਗੇ ਜੀ। ਓਨਲੀ ਜਿਹਨੇ ਇੱਧਰੋਂ ਕੇਸ ਕੀਤਾ ਹੋਵੇ, ਜੇ ਉਹਨਾਂ ਦੀ ਡੈਥ ਹੋ ਜੇ, ਉਹਦੇ ਮਾਮਲੇ 'ਚ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਜਿਹੜਾ ਮਸਲਾ ਜਿਹੜਾ ਉਹ ਬਣਦਾ ਹੈ।
ਹਾਂਜੀ ਉਹਦੇ ਵਿੱਚ ਵੀ ਜਿਹੜਾ ਪ੍ਰਿੰਸੀਪਲ ਰੈਸਿਪੀਐਂਟ ਆ, ਸਿਰਫ ਜੇ ਉਸ ਦੀ ਮੌਤ ਹੋ ਜੇ ਫਿਰ ਸਾਰਾ ਹੀ ਕੁਝ ਜਿਹੜਾ ਉਹਦੇ ਵਿੱਚ ਬੰਦ ਹੋ ਜਾਂਦਾ ਉਧਰਲੇ ਪਾਸੋਂ। ਹਾਂਜੀ, ਉਹ ਫਿਰ ਨਾ ਹਿਊਮੈਨਿਟੇਰੀਅਨ ਉਹ ਅਪਰੂਵ ਨਹੀਂ ਕਰ ਰਹੇ ਉਦਾਂ ਦੇ ਕੇਸ। ਟਰਾਈ ਕਰ ਓਕੇ, ਸਕਦੇ ਹੋ ਪਰ ਉਹਦੇ ਵਿੱਚ ਗਾਰੰਟੀ ਨਹੀਂ ਕੋਈ। ਗਰੰਟੀ ਕੋਈ ਨਹੀਂ ਜੀ। ਅਗਲੇ ਕਾਲਰ ਨੇ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੇਰਾ ਕੁਐਸਚਨ ਹੈਗਾ, ਮੇਰੀ ਵਾਈਫ, ਮੈਂ ਇੰਡੀਆ ਤੋਂ ਆਇਆ ਸੀ 4 ਮਹੀਨੇ ਪਹਿਲਾਂ ਜੀ ਮੈਰਿਜ ਬੇਸ ਤੇ। ਜੀ ਹਾਂਜੀ, ਤੇ 4 ਮਹੀਨੇ ਕੰਮ ਕਰਦਾ ਰਿਹਾ ਵਾਈਫ ਦੇ ਨਾਂ ਤੇ, ਅੱਛਾ ਉਹਨਾਂ ਦੀ ਆਈਡੀ ਸੀ। ਅੱਛਾ ਤੇ ਹੁਣ ਮੇਰਾ ਪਾਸਪੋਰਟ, ਮੇਰੀ ਗ੍ਰੀਨ ਕਾਰਡ, ਮੈਂ ਸੋਸ਼ਲ ਸਿਕਿਉਰਿਟੀ ਵੀ ਅਪਲਾਈ ਕੀਤਾ ਸੀ ਪਿਛਲੇ ਮਹੀਨੇ ਦੀ 14 ਤਰੀਕ ਨੂੰ। ਜੀ ਉਹ ਵੀ ਮੇਬੀ ਉਹਨਾਂ ਕੋਲ ਹੋਊਗਾ, ਉਹ ਮੈਨੂੰ ਦੇ ਨਹੀਂ ਰਹੇ। ਜੀ ਇਹ ਤਾਂ ਤੁਸੀਂ ਜਿੰਨਾ ਕੁ ਦੱਸ ਰਹੇ ਹੋ, ਤੁਸੀਂ ਇਹ ਦੱਸ ਰਹੇ ਹੋ ਕਿ ਤੁਸੀਂ ਕਿਸੇ ਦੀ ਨਕਲੀ ਆਇਡੈਂਟੀਟੀ ਤੇ ਕੰਮ ਕੀਤਾ ਬਣਾ ਕੇ। ਕੁਐਸਚਨ ਕੀ ਹੈ ਨਹੀਂ ਤੁਹਾਡਾ? ਨਹੀਂ ਇਹ ਨਕਲੀ ਮੈਂ ਕੰਮ ਕਰਨਾ ਜੋ ਕਰਦਾ ਸੀ, ਜਦ ਫਿਰ ਉਹ ਕਹਿੰਦੇ ਵੀ ਸਾਡੀ ਆਈਡੀ ਕੰਮ ਕਰ, ਤੂੰ ਕਰ ਲਾ ਕੰਮ। ਮੈਂ ਨਹੀਂ ਕੰਮ ਕਰਨਾ, ਮੈਂ ਆਪਣੀ ਆਈਡੀ ਕੰਮ ਕਰਨਾ। 4 ਮਹੀਨੇ ਹੀ ਹੋ ਗਏ, ਮੇਰੀ ਨਾ ਸੋਸ਼ਲ ਸਿਕਿਉਰਿਟੀ ਕਾਰਡ ਆਇਆ, ਗ੍ਰੀਨ ਕਾਰਡ ਵੀ ਤੇ ਪਾਸਪੋਰਟ ਇਹਨਾਂ ਤੁਹਾਡੇ ਕੋਲ। ਵਾਈਫ ਸਿਟੀਜ਼ਨ ਸੀਗੇ ਨਾ? ਹਾਂਜੀ ਸਿਟੀਜ਼ਨ। ਉਹਨਾਂ ਨੇ ਤੁਹਾਡੇ ਲਈ ਫਾਈਲ ਕੀਤਾ ਨਾ? ਹਾਂਜੀ ਜਿਹੜਾ ਭਾਜੀ ਜਦੋਂ ਫਾਈਲ ਕੀਤਾ ਨਾ, ਉਹਦੇ ਤਕਰੀਬਨ ਹੁਣ 8 ਮਹੀਨੇ ਲੱਗਦੇ ਆ ਗ੍ਰੀਨ ਆਪਣਾ ਵਰਕ ਪਰਮਿਟ ਆਉਣ ਲਈ। ਨਹੀਂ ਸੋਸ਼ਲ ਸਿਕਿਉਰਿਟੀ ਕਾਰਡ ਵੀ ਜਿਹੜਾ 24 ਮਹੀਨੇ ਦੀ 14 ਤਰੀਕ ਨੂੰ ਕੀਤਾ ਸੀ, ਉਹ ਕਹਿੰਦੇ ਸੀ ਵੀ 15 ਦਿਨਾਂ 'ਚ ਆ ਜਾਊਗਾ। ਨਾ ਮੇਰਾ ਗ੍ਰੀਨ ਕਾਰਡ ਦੇ ਰਹੇ, ਨਾ ਮੈਨੂੰ ਪਾਸਪੋਰਟ ਦੇ ਰਹੇ। ਉਹ ਮੈਨੂੰ ਕੌਣ ਨਹੀਂ ਦੇ ਰਿਹਾ? ਮੇਰੀ ਵਾਈਫ। ਅੱਛਾ ਉਹਨਾਂ ਕੋਲੇ ਹੀ ਆ ਉਹ ਤਾਂ ਮੇਰਾ ਤੁਸੀਂ green ਪੁਲਿਸ ਪੁਲਿਸ ਨੂੰ ਕੰਪਲੇਂਟ ਕਰੋ ਤੇ ਪੁਲਿਸ ਤੁਹਾਨੂੰ ਐਸਕੌਰਟ ਕਰੂਗੀ ਤੇ ਜਾ ਕੇ ਤੁਹਾਡਾ ਪਾਸਪੋਰਟ ਤੇ ਉਹ ਲੈ ਦੂਗੀ। ਉਹ ਤਾਂ ਤੁਸੀਂ ਪੁਲਿਸ ਨੂੰ ਫੋਨ ਕਰੋ ਹੁਣੇ ਹੀ ਤੇ ਉਹ ਤਾਂ ਤੁਹਾਡਾ ਮਸਲਾ ਸੋਲਵ ਹੋ ਜਾਊਗਾ। ਜੀ ਜੀ 911 ਨੂੰ ਲਾਓ ਫੋਨ। ਜੀ ਉਸ ਤੋਂ ਆਈ ਥਿੰਕ ਇਮੀਗ੍ਰੇਸ਼ਨ ਵਕੀਲ ਤਾਂ ਉਹਦੇ ਵਿੱਚ ਨਹੀਂ ਕੁਛ ਵੀ ਜਿਹੜਾ ਉਹ ਕਰ ਸਕਦਾ, ਪਰ ਇਹ ਆ ਵੀ ਤੁਹਾਨੂੰ ਜਿਹੜਾ ਲੀਗਲ ਚੈਨਲ ਹੈਗਾ ਆ ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਣਾ ਹੈਗਾ। ਹੁਣ ਅਣਬਣ ਹੋ ਜਾਂਦੀ ਆ, ਦੇਖ ਲਓ, ਮੰਨਦੇ ਆ ਮਨਾ ਕੇ ਦੇਖ ਲਓ। ਉੱਦਾਂ ਤਾਂ ਜੇ ਨਹੀਂ ਤਾਂ ਫਿਰ ਤੁਹਾਡੇ ਕੋਲ ਅਖੀਰਲਾ ਚਾਰਾ ਫਿਰ ਇਹੀ ਜਿਹੜਾ ਉਹ ਰਹਿ ਜਾਂਦਾ ਆ। ਸੋ ਇਹ ਸਿਚੁਏਸ਼ਨ ਇਸ ਹਿਸਾਬ ਦੇ ਨਾਲ ਚੱਲਦੀ ਆ। ਸੋ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਯੂ ਵੀਜ਼ੇ ਦਾ ਤਰੀਕ ਦੱਸ ਦਿਓ ਜੀ, ਕੀ ਕਰੰਟ ਜਿਹੜੀ ਉਹ ਚੱਲ ਰਹੀ ਹੈਗੀ ਆ ਜੀ? ਤਰੀਕ ਮੈਂ ਨੈਕਸਟ ਟਾਈਮ ਅਨਾਉਂਸ ਕਰੂੰਗਾ। ਠੀਕ ਹੈ ਜੀ, ਓਕੇ ਜੀ, ਚਲੋ ਠੀਕ ਹੈ ਜੀ। ਤੇ ਸਮਾਪਤੀ ਹੈ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਥੈਂਕ ਯੂ ਜਗਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।